ਪਰ 503 ਦੇ ਉੱਤੇ ਮਨਜੀਤ ਸਿੰਘ ਖਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮਨਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ, ਬਲਜਿੰਦਰ ਨਿੱਜਰ ਵੁੱਡਲੈਂਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ ਹੈ, ਪਰ ਉਸ ਤੋਂ ਪਹਿਲਾਂ ਕੁਝ ਕੁ ਖਬਰਾਂ ਕੀ ਕੁਝ ਆਪਣੇ ਮੁਲਕ ਦੇ ਵਿੱਚ ਵਾਪਰ ਰਿਹਾ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ। ਸਭ ਤੋਂ ਵੱਡਾ ਜਿਹੜਾ ਇਸ ਵੇਲੇ ਨਿਊਜ਼ ਆ ਜਾਂ ਮੁੱਦਾ ਹੈਗਾ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬਿੱਲ ਹੈਗਾ। ਸੈਨੇਟ 'ਚੋਂ ਆਲਰੇਡੀ ਪਾਸ ਹੋ ਚੁੱਕਾ ਅਤੇ ਹੁਣ ਉਹ US ਕਾਂਗਰਸ ਦੇ ਵਿੱਚ ਗਿਆ ਹੈਗਾ ਅਤੇ ਕਾਂਗਰਸ ਦੇ ਵਿੱਚ ਹਾਊਸ ਦੇ ਜੋ ਮਿਨੋਰਿਟੀ ਲੀਡਰ ਹੈਗੇ ਹਕੀਮ ਜੈਫਰੀਜ਼, ਉਹ ਇਸ ਟਾਈਮ ਬੋਲ ਰਹੇ ਹੈਗੇ ਆ। ਮਾਈਕ ਜੌਨਸਨ ਜੋ ਸਪੀਕਰ ਆ ਉਹ ਕਹਿ ਰਿਹਾ ਵੀ ਜਾਣ ਕੇ ਡਿਲੇ ਕੀਤਾ ਜਾ ਰਿਹਾ ਆ। ਕਹਿੰਦੇ ਵੀ ਅਸੀਂ 1 ਜਾਂ 2 ਵੋਟਾਂ GOP 'ਚੋਂ ਲੂਜ਼ ਕਰ ਸਕਦੇ ਹਾਂ, ਪਰ ਸਟਿਲ ਉਹ ਬਿੱਲ ਪਾਸ ਹੋ ਜਾਊਗਾ। ਸੋ ਇਹ ਬਿੱਲ ਦੀ ਡਿਟੇਲ ਦੇ ਵਿੱਚ ਆਪਾਂ ਕੱਲ੍ਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਹਨਾਂ ਲੋਕਾਂ ਨੂੰ, ਅਮੀਰਾਂ ਨੂੰ ਫਾਇਦਾ ਹੋਊਗਾ, ਗਰੀਬਾਂ ਨੂੰ ਨੁਕਸਾਨ ਹੋਊਗਾ। ਖਾਸ ਕਰਕੇ ਮੈਡੀਕੇਡ ਅਤੇ ਮੈਡੀਕਲ ਅਤੇ ਹੋਸਪਿਟਲਸ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਣ ਜਾ ਰਿਹਾ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਹੈਲਥ ਇੰਸ਼ੋਰੈਂਸ ਕੱਟ ਹੋ ਜਾਣੀ ਆ। ਉਹਦੇ ਨਾਲ ਫਿਰ ਜਿਹੜੇ ਹੋਸਪਿਟਲ ਆ ਉਹਨਾਂ ਦੇ ਉੱਤੇ ਵੀ ਅਸਰ ਪੈਣਾ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਰੂਰਲ ਏਰੀਏ ਦੇ ਵਿੱਚ, ਪੇਂਡੂ ਏਰੀਏ ਦੇ ਵਿੱਚ ਹਸਪਤਾਲ ਆ ਉਹ ਬੰਦ ਵੀ ਹੋ ਸਕਦੇ ਆ। ਬਾਕੀ ਫੂਡ ਸਟੈਂਪਸ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਦੀਆਂ ਬੰਦ ਕੀਤੀਆਂ ਜਾ ਰਹੀਆਂ। ਵਰਕ ਰਿਕੁਆਇਰਮੈਂਟ ਕੀਤੀ ਜਾ ਰਹੀ ਹੈਗੀ ਆ। ਜਿਹੜੇ ਲੋਕ ਸੈਕਸ਼ਨ 8 ਦੇ ਉੱਤੇ ਆ ਜਾਂ ਕਾਉਂਟੀ ਦਾ ਫ੍ਰੀ ਮੈਡੀਕਲ ਰਹਿੰਦੇ ਹੈਗੇ ਆ, ਜੋ ਇਮੀਗ੍ਰੇਸ਼ਨ ਦੇ ਲਈ ਫੀਸਸ ਆ ਉਹ ਕਾਫੀ ਜ਼ਿਆਦਾ ਵਧਾਈਆਂ ਗਈਆਂ ਹੈਗੀਆਂ। ਇਹ ਡਿਟੇਲ ਦੇ ਵਿੱਚ ਜਦੋਂ ਕਾਂਗਰਸ 'ਚੋਂ ਪਾਸ ਹੁੰਦਾ ਆ ਅਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ ਜਾਂਦਾ ਆ, ਸਾਈਨ ਹੁੰਦਾ, ਉਹ ਤੋਂ ਬਾਅਦ ਫਿਰ ਆਪਾਂ ਜ਼ਰੂਰ ਡਿਸਕਸ ਕਰਾਂਗੇ। ਪਰ ਓਵਰਆਲ ਇਹ ਆ ਵੀ ਜਿਹੜੇ ਲੋਕ $50,000 ਤੋਂ ਥੱਲੇ ਬਣਾਉਂਦੇ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਹੈਗਾ। 17 ਤੋਂ ਜਿਹੜੇ $51,000 ਇਨਕਮ ਬਣਾਉਂਦੇ ਆ ਉਹਨਾਂ ਨੂੰ $700 ਦਾ ਲੋਸ ਹੋਊਗਾ, ਅਤੇ ਜਿਹੜੇ 17,000 ਤੋਂ ਥੱਲੇ ਆ ਉਹਨਾਂ ਨੂੰ $1,000 ਤੋਂ ਥੱਲੇ ਲੋਸ ਹੋਊਗਾ। ਹੁਣ ਕਈ ਲੋਕ ਸੋਚੂਗੇ ਵੀ ਕਿਹੜਾ ਬੰਦਾ $17,000 ਸਾਲ ਦਾ ਬਣਾਉਂਦਾ, ਪਰ ਬਹੁਤ ਲੋਕ ਅਮਰੀਕਾ ਦੇ ਵਿੱਚ ਹੈਗੇ ਆ। ਕਈ ਬਜ਼ੁਰਗ ਆ, ਕਈ ਪਾਰਟ ਟਾਈਮ ਜੋਬ ਕਰਦੇ ਹੈਗੇ ਆ। ਮਿਡ ਵੈਸਟ ਦੀਆਂ ਜਿਹੜੀਆਂ ਸਟੇਟਸ ਆ ਉੱਥੇ ਇੰਨੀ ਜ਼ਿਆਦਾ ਤਨਖਾਹ ਨਹੀਂ ਹੈ। ਕੈਲੀਫੋਰਨੀਆ, ਨਿਊਯਾਰਕ ਜਾਂ ਵਾਸ਼ਿੰਗਟਨ ਨਾ ਸੋਚਿਆ ਕਰੋ। ਸੋ 7.6 ਮਿਲੀਅਨ ਅਮਰੀਕਨਸ ਆਉਣ ਵਾਲੇ 10 ਸਾਲਾਂ 'ਚ ਆਪਣੀ ਮੈਡੀਕੇਡ ਜਾਂ ਮੈਡੀਕਲ ਲੂਜ਼ ਕਰ ਜਾਣਗੇ। ਇਹ ਇੱਕ ਬਹੁਤ ਵੱਡਾ ਆ। ਸਟੂਡੈਂਟ ਲੋਨ ਡੈਪ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ। ਅਨਡਾਕੂਮੈਂਟਡ ਲੋਕਾਂ ਦੇ ਉੱਤੇ ਜਿਹੜਾ ਆ ਫੀਸ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹਨਾਂ ਨੂੰ ਵਧਾਈ ਗਈ ਹੈਗੀ ਆ। $100 ਫॉर ਅਸਾਈਲਮ ਦੇ ਲਈ ਅਤੇ $550 ਪੇਮੈਂਟ ਫॉर ਵਰਕ ਆਥੋਰਾਈਜੇਸ਼ਨ ਦੇ ਲਈ। ਸੋ ਹੈ ਤਾਂ ਬਹੁਤ ਲੰਮੀ ਆ, ਕਿਉਂਕਿ ਅੱਜ ਸਾਡਾ ਟਰੱਕਿੰਗ ਦਾ ਪ੍ਰੋਗਰਾਮ ਆ। ਸੋ ਇਸ ਕਰਕੇ ਮੈਂ ਥੋੜ੍ਹਾ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਜੀ ਬਿਲਕੁਲ। ਸੋ ਡੈਫੀਨੇਟਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਹਾਊਸ ਸਪੀਕਰ ਜਿਹੜੇ ਜੌਨਸਨ ਆ ਉਹ ਕਹਿੰਦੇ ਵੀ ਹਕੀਮ ਜੈਫਰੀਜ਼ ਚੁੱਪ ਕਰਨ, ਤਾਂ ਅਸੀਂ ਬਹੁਤ ਐਕਸਾਈਟਿਡ ਆ ਇਸ ਬਿੱਲ ਨੂੰ ਜਿਹੜਾ ਉਹ ਪਾਸ ਕਰਨ ਦੇ ਲਈ। ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਇੱਕ ਮੈਜਿਕ ਮਿੰਟ ਮਿਲਦਾ ਹੁੰਦਾ ਆ ਜਿਹੜੇ ਵਿਰੋਧੀ ਧਿਰ ਦੇ ਮੇਨ ਨੇਤਾ ਹੁੰਦੇ ਆ ਉਹਨਾਂ ਨੂੰ ਬੋਲਣ ਦੇ ਲਈ, ਅਤੇ ਇੱਕ ਵਾਰੀ ਕੈਵਨ ਮਕਾਰਥੀ ਹੁਣਾਂ ਨੇ ਅਜਿਹੇ ਮੈਜਿਕ ਮਿੰਟ ਤੋਂ ਵਰਤੇ ਹੋਏ 8 ਘੰਟੇ ਬੋਲਿਆ ਸੀ, ਅਤੇ ਹਕੀਮ ਜੈਫਰੀਜ਼ ਵੀ ਲਗਾਤਾਰ ਜਿਹੜੇ ਉਹ ਬੋਲ ਰਹੇ, ਕਹਿੰਦੇ ਸੀ ਵੀ 1 ਘੰਟਾ ਘੱਟੋ ਘੱਟ ਉਹ ਬੋਲਣਗੇ। ਉਧਰ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਦੱਸਿਆ ਆ, ਉਹ ਕਹਿੰਦੇ ਵੀ ਜਿਹੜੇ ਕੁਛ ਰਿਪਬਲਿਕਨਸ ਇਹ ਕਹਿ ਰਹੇ ਸੀਗੇ ਵੀ ਪਤਾ ਨਹੀਂ ਅਸੀਂ ਬਿੱਲ ਦੇ ਹੱਕ 'ਚ ਆ ਜਾਂ ਉਲਟਾ, ਕਹਿੰਦੇ ਵੀ ਮੈਨੂੰ ਹੁਣੇ ਇੱਕ ਹਾਊਸ ਦੇ ਜਿਹੜੇ ਮੈਂਬਰ ਆ ਉਸ ਦਾ ਟੈਕਸਟ ਆਇਆ ਅਤੇ ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਵੀ ਮੈਂ ਜਿੱਦਾਂ ਹੀ ਹਕੀਮ ਜੈਫਰੀਜ਼ ਦੀ ਪਰਫਾਰਮੈਂਸ ਦੇਖਣੀ ਸ਼ੁਰੂ ਕੀਤੀ, ਉਹਨਾਂ ਦੀ ਆਵਾਜ਼ ਸੁਣਨੀ ਸ਼ੁਰੂ ਕੀਤੀ, ਤਾਂ ਹੁਣ ਮੈਂ ਕਨਫਰਮਡ ਯੈਸ ਜਿਹੜਾ ਆ ਇਸ ਬਿੱਲ ਦੇ ਉੱਤੇ ਜਿਹੜਾ ਉਹ ਹੋ ਚੁੱਕਾ ਆ। ਸੋ
ਇੱਥੇ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਇਸ ਟਾਈਮ ਇੱਥੇ ਚੱਲ ਰਿਹਾ ਆ। ਬਾਕੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਆਪਾਂ ਨੂੰ ਪਤਾ ਹੀ ਆ ਵੀ ਇਸ ਬਿੱਲ 'ਚ $350 ਬਿਲੀਅਨ ਜਿਹੜੇ ਆ ਉਹ ਮੱਦ ਰੱਖੀ ਗਈ ਆ। ਸੋ ਡੈਪੂਟੇਸ਼ਨਸ ਤੇਜ਼ ਹੋਣਗੀਆਂ, ਡਿਟੈਂਸ਼ਨ ਸੈਂਟਰਸ ਹੋਰ ਨਵੇਂ ਜਿਹੜੇ ਆ ਉਹ ਬਣਨਗੇ। ਇਹ ਜਿਹੜੇ ਟਰੰਪ ਹੁਣੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਕਰ ਰਹੇ ਆ। ਹਾਂ, ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਆਮ ਲੋਕਾਂ ਦਾ ਲੋ ਇਨਕਮ ਅਮਰੀਕਨਸ ਜਾਂ ਮਿਡਲ ਕਲਾਸ ਇਨਕਮ ਜਿਹੜਾ ਉਹਨਾਂ ਨੂੰ ਅਸੀਂ ਕਹਿੰਦੇ ਸੀ ਵੀ ਬਹੁਤ ਵੱਡੇ ਟੈਕਸ ਕੱਟਸ ਦੇ ਰਹੇ ਆ, ਉਹ ਗੱਲ ਕਿਤੇ ਨਾ ਕਿਤੇ ਇਹਨਾਂ ਦੀ ਹਵਾ ਦੇ ਵਿੱਚ ਜਿਹੜੀ ਉਹ ਰਹਿ ਗਈ ਆ। ਟਿਪਸ ਦੇ ਉੱਤੇ ਤੇ ਓਵਰਟਾਈਮ ਦੇ ਉੱਤੇ ਕੋਈ ਟੈਕਸ ਜਿਹੜਾ ਉਹ ਨਹੀਂ ਹੋਊਗਾ, ਪਰ ਉਹ ਜਿਹੜਾ $50,000 ਵਾਲਾ ਕੱਲ ਜਿਹੜੀ ਹਰਜੋਤ ਸਿੰਘ ਜੀ ਬਣ ਜਾਂਦੀ ਆ, ਉਹ ਤੋਂ ਹੇਠਾਂ ਵਾਲਿਆਂ ਦਾ ਜਦੋਂ ਟੈਕਸ ਕੱਟ ਜਿਹੜਾ ਉਹ ਵਧਣਾ ਆ, ਟੈਕਸ ਜਿਹੜਾ ਉਹ ਓਵਰਆਲ ਵੱਧ ਜਾਣਾ ਆ। ਸੋ ਈਵਨ ਤੁਸੀਂ ਕਹਿੰਦੇ ਵੀ ਟਿਪਸ ਦੇ ਉੱਤੇ ਜੇ ਤੁਹਾਨੂੰ ਟੈਕਸ ਨਹੀਂ ਮਿਲ ਰਿਹਾ, ਤਾਂ ਵੀ ਜਦੋਂ ਤੁਹਾਡੀ ਓਵਰਆਲ ਇਨਕਮ ਜਿਹੜੀ ਉਹ ਬਣਨੀ ਆ, ਤਾਂ ਫਿਰ ਤੁਹਾਨੂੰ ਜਿਹੜਾ ਉਹ ਟੈਕਸ ਦੇਣਾ ਪੈ ਸਕਦਾ ਹੈ। ਸੋ ਇੱਦਾਂ ਦੇ ਬਹੁਤ ਸਾਰੇ ਜਿਹੜੇ ਅਨਾਲਿਸਿਸ ਆ ਉਹ ਪੇਸ਼ ਕੀਤੇ ਜਾ ਰਹੇ ਆ। ਸੋ ਆਮ ਲੋਕਾਂ ਦੇ ਸਨੈਪ ਦੇ ਪ੍ਰੋਗਰਾਮ 'ਚੋਂ, ਮੈਡੀਕੇਡ ਦੇ ਵਿੱਚੋਂ ਇੱਦਾਂ ਦੇ ਇਨਕਮ ਟੈਕਸ ਦੇ ਜਿਹੜੇ ਵਾਧੇ ਆ, ਉਹ ਮਨੀ ਜਿਹੜੀ ਆ ਉਹ ਬੇਸਿਕਲੀ ਕਾਰਪੋਰੇਟਸ ਤੇ ਬਿਲੀਅਨੇਅਰਸ ਨੂੰ ਟੈਕਸ ਕੱਟਸ ਦੇ ਰੂਪ ਦੇ ਵਿੱਚ ਜਿਹੜੀ ਉਹ ਮਿਲਣ ਜਿਹੜੀ ਉਹ ਜਾ ਰਹੀ ਹੈਗੀ ਆ। ਹਾਊਸ ਸਪੀਕਰ ਦੇ ਜੌਨਸਨ ਉਹਨਾਂ ਨੇ ਕਿਹਾ ਵੀ ਜਿਹੜੇ ਜੀਓਪੀ ਦੇ ਰਿਪਰੈਜ਼ੈਂਟੇਟਿਵ ਜਿਹੜੇ ਫਿਟਜ਼ਪੈਟਰਿਕ ਆ, ਉਹ ਟਰੰਪ ਹੁਣਾਂ ਦੇ ਇਸ ਏਜੰਡੇ ਬਿੱਲ ਦੇ ਉਲਟ ਜਿਹੜੀ ਉਹ ਵੋਟ ਜਿਹੜੀ ਉਹ ਪਾ ਸਕਦੇ ਆ। ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਮੈਂ ਕਾਫੀ ਲੰਮਾ ਸਮਾਂ ਜਿਹੜੇ ਰਿਪਰੈਜ਼ੈਂਟੇਟਿਵ ਜਿਹੜੇ ਫਿਟਜ਼ਪੈਟਰਿਕ ਆ ਉਹਨਾਂ ਦੇ ਨਾਲ ਗੱਲ ਕੀਤੀ ਆ। ਕਹਿੰਦੇ ਵੀ ਉਹ ਗੁੱਡ ਤੇ ਟਰਸਟਡ ਫਰੈਂਡ ਆ, ਉਹਦੀਆਂ ਆਪਣੀਆਂ ਕਨਵਿਕਸ਼ਨਸ ਆ, ਜਿਹੜੀਆਂ ਬਿੱਲ ਦੇ ਵਿੱਚ ਕੁਝ ਜਿਹੜੇ ਪ੍ਰੋਵੀਜ਼ਨਸ ਆ ਉਸ ਨੂੰ ਜਿਹੜਾ ਉਹ ਲੈ ਕੇ ਤੇ ਉਹ ਉਸ ਤੇ ਇੰਟਾਈਟਲਡ ਆ, ਪਰ ਜਿਹੜਾ ਉਹ ਨਹੀਂ ਮੰਨੇ ਹੈਗੇ। ਡੈਮੋਕ੍ਰੇਟਸ ਦੇ ਦੁਆਰਾ ਇੱਕ ਯੂਨੈਨਿਮਸ ਕੰਸੈਸ਼ਨ ਜਿਹੜੇ ਲਿਆਉਣ ਦੀ ਗੱਲ ਕੀਤੀ ਜਾ ਰਹੀ ਆ। ਉਹ ਕਹਿੰਦੇ ਵੀ ਅਮੈਂਡਮੈਂਟ ਕਰੋ ਵੀ ਮੈਡੀਕੇਡ ਤੇ ਸਨੈਪ ਦੇ ਪ੍ਰੋਗਰਾਮ ਦੇ ਵਿੱਚੋਂ ਕੋਈ ਵੀ ਕਟੌਤੀ ਜਿਹੜੀ ਉਹ ਨਾ ਕੀਤੀ ਜਾਵੇ, ਤੇ ਜਿਹੜੇ ਹਾਊਸ ਦੇ ਇਸ ਟਾਈਮ ਸਪੀਕਰ ਆ ਜੋ ਉਸ ਨੂੰ ਮੈਨੇਜ ਕਰ ਰਹੇ ਆ ਫਲੋਰ ਨੂੰ, ਉਹਨਾਂ ਨੇ ਬਾਰ-ਬਾਰ ਉਹਨਾਂ ਦੀ ਉਸ ਮੰਗ ਨੂੰ ਰੱਦ ਜਿਹੜਾ ਆ ਉਹ ਕਰ ਦਿੱਤਾ ਆ। ਸੋ ਕੱਲ ਨੂੰ ਰਾਸ਼ਟਰਪਤੀ ਟਰੰਪ ਸਾਈਨ ਕਰਨਾ ਚਾਹੁੰਦੇ ਨੇ ਇਸ ਬਿੱਲ ਨੂੰ। ਸੋ ਹੁਣ ਤੋਂ ਕੁਝ ਸਮੇਂ ਬਾਅਦ ਜਿੱਦਾਂ ਹੀ ਹਕੀਮ ਜੈਫਰੀਜ਼ ਕਹਿੰਦੇ ਵੀ ਬੋਲਣਾ ਬੰਦ ਕਰਨਗੇ, ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਤੇ ਵੋਟ ਹੋ ਸਕਦੀ ਆ। ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਇੱਕ ਕੀਤਾ ਪਿਆ ਆ। ਸਾਰੇ ਪੋਲੀਟੀਸ਼ੀਅਨਸ ਨੇ ਇਸ ਬਿੱਲ ਨੂੰ ਜਿਹੜੇ ਆ ਜੀਓਪੀ ਵਾਲੇ ਉਹ ਪਾਸ ਕਰਾਉਣ ਦੇ ਲਈ, ਤੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਨੂੰ ਫੇਲ ਕਰਾਉਣ ਦੇ ਲਈ। ਸੋ ਸਾਰਾ ਕੁਝ ਜਿਹੜਾ ਉਹ ਇਸ ਟਾਈਮ ਆਪਣੇ ਸਾਹਮਣੇ ਵਾਸ਼ਿੰਗਟਨ ਡੀਸੀ ਦੇ ਵਿੱਚ ਅਨਫੋਲਡ ਹੋ ਰਿਹਾ ਹੈਗਾ ਜੀ। ਤੇ ਟੈਸਟਾਂ ਆਪਣੇ ਨੂੰ ਲੈ ਨਾਲ ਜੀ, ਜੀ। ਹਾਂਜੀ ਰਮਨ ਜੀ ਨੂੰ ਵੀ ਆਪਾਂ ਐਡ ਕਰ ਲੈਂਦੇ ਆ, ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਕਰਦੇ ਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਰਮਨ ਜੀ, ਆਵਾਜ਼ ਸੁਣ ਰਹੇ ਆ? ਇਹਨਾਂ ਨੂੰ ਥੋੜਾ ਜਿਹਾ ਉੱਤੇ ਨੂੰ ਚੱਕੋ, ਨਾਲੇ ਫੇਰ ਆਵਾਜ਼ ਸੁਣੋ। ਇਹਨਾਂ ਨੂੰ ਕੁਰਸੀ ਹੋਈ ਇਹਨਾਂ ਦੀ ਉੱਚੀ ਕਰਾਉਣੀ ਪੈਣੀ ਆ। ਇਹ ਨਾ ਹੋਵੇ ਰਮਨ ਜੀ ਵੀ ਕਿਤੇ ਬਿੱਲ ਦੇ ਵਿੱਚ ਤੁਹਾਡੀ ਕੁਰਸੀ ਦੀ ਵੀ ਕੱਟ ਲਾਤਾ ਹੋਵੇ। ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਰਮਨ ਜੀ, ਤੁਸੀਂ ਲੱਗਦਾ ਮਿਊਟ ਤੇ ਆ somehow। ਜੀ ਰਮਨ ਜੀ, ਆਵਾਜ਼ ਸੁਣ ਰਹੀ ਆ ਜੀ? ਹਾਲ ਦੀ ਘੜੀ ਆਪਾਂ ਉਹਨਾਂ ਨਹੀਂ, ਆਵਾਜ਼ ਨਹੀਂ ਆ ਰਹੀ ਰਮਨ ਜੀ, ਸੌਰੀ, ਤੁਹਾਡੀ ਆਵਾਜ਼ ਸੁਣ ਨਹੀਂ ਪਾ ਰਹੇ। ਤੁਹਾਡੇ ਕੁਝ ਆਡੀਓ ਦੀ ਪ੍ਰੋਬਲਮ ਤੁਹਾਡੇ ਜਿਹੜੀ ਉਹ ਚੱਲ ਰਹੀ ਆ। ਚਲੋ ਤਦ ਤੱਕ ਇੱਕ ਆਪਾਂ ਖਬਰ ਕਰ ਲੈਂਦੇ ਹੈਗੇ ਆ। ਜੀ, ਅਗਲੀ ਖਬਰ ਕਰਦੇ ਆ ਜੀ, ਡੈਫੀਨਿਟਲੀ। ਤੇ ਕਹਿੰਦੇ ਵੀ ਪਿਛਲੀ ਵਾਰੀ ਇੱਕ ਐਕਸੀਡੈਂਟ ਹੋਇਆ ਸੀਗਾ I-20 ਦੇ ਉੱਤੇ, ਜਿਹਦੇ ਨਾਲ 5 ਲੋਕਾਂ ਦੀ ਜੋ ਮੌਤ ਹੋਈ ਸੀਗੀ। ਸੋ ਉਹ ਆਪਾਂ ਹਰ ਰੋਜ਼ ਹੀ ਦੇਖਦੇ ਹਾਂ ਵੀ ਕਿੰਨੇ ਜਿਹੜੇ ਟਰੱਕਿੰਗ ਦੇ ਬੜੇ ਬੈਡ ਐਕਸੀਡੈਂਟ ਹੋ ਰਹੇ ਹੈਗੇ ਆ। ਤੇ ਉਹਦੇ ਸੰਬੰਧ ਦੇ ਵਿੱਚ ਇੱਕ ਉਸੇ ਕੰਪਨੀ ਦਾ ਡਰਾਈਵਰ ਇਹ ਕਹਿੰਦਾ, ਜੋ ਹੋਪ ਟਰਾਂਸ ਸੀਗੀ, ਵੀ ਕੰਪਨੀ ਨੇ ਜਿਹੜੇ ਰੈਕਡ ਸੀਗੇ ਉਹ ਫਾਲਸੀਫਾਈ ਕੀਤੇ ਸੀਗੇ ਹਾਂਜੀ, ਸੁਣ ਤੇ ਗਏ। ਫੈਡਰਲ ਸੇਫਟੀ ਲਾਜ਼ ਨੂੰ ਬ੍ਰੇਕ ਕੀਤਾ ਸੀਗਾ। ਸੋ ਟੈਰਲ ਟੈਕਸਸ ਦੇ ਵਿੱਚ ਹੋਪ ਟਰਾਂਸ LLC ਦਾ ਜਿਹੜਾ ਟਰੱਕ ਡਰਾਈਵਰ ਆ, ਉਹ ਦੱਸ ਰਿਹਾ ਵੀ ਕਿਸ ਤਰ੍ਹਾਂ ਜਿਹੜਾ I-20 ਦੇ ਉੱਤੇ ਜਿਹੜਾ ਐਕਸੀਡੈਂਟ ਹੋਇਆ ਸੀ, ਉਹਦੇ ਵਿੱਚ 5 ਜਣਿਆਂ ਦੀ ਮੌਤ ਹੋ ਗਈ ਸੀ, ਤੇ ਉਹ ਕੰਪਨੀ ਵਾਲੇ ਜਿਹੜੇ ਰੈਕਡਸ ਆ ਉਹ ਫਾਲਸੀਫਾਈ ਕਰ ਰਹੇ ਸੀ। ਸੋ ਇਹਦੇ ਵਿੱਚ ਡਰਾਈਵਰ ਦਾ ਵੀ ਬਿਲਕੁਲ ਕਸੂਰ ਤਾਂ ਸੀਗਾ ਹੀ,
ਤੇ ਸੌ ਗਿਆ ਕਹਿੰਦੇ ਸੀ ਹਰਜੋਤ ਸਿੰਘ ਜੀ, ਉਹ ਪਿੱਛੇ ਸੁੱਤਾ ਸੀਗਾ, ਉਹਨੇ ਫੋਰਡ F-150 ਦੇ ਵਿੱਚ ਪਿੱਛੋਂ ਟਰੱਕ ਲਿਆ ਕੇ ਜਿਹੜਾ ਉਹ ਮਾਰਿਆ। 27 ਸਾਲਾਂ ਦਾ ਗੋਂਜ਼ਾਲਸ ਨਾਂ ਦਾ ਜਿਹੜਾ ਇਹ ਡਰਾਈਵਰ ਸੀਗਾ, 4 ਜਣੇ ਥਾਈਂ ਉਹਨਾਂ ਦੀ ਮੌਤ ਹੋ ਗਈ। ਉਹ ਅੱਗੇ ਭਿਆਨਕ ਇੰਨਾ ਹਾਦਸਾ ਸੀ, ਇਹ ਪਿਕਅਪ ਟਰੱਕ ਨੂੰ ਧੂ ਕੇ ਅੱਗੇ ਟਰੱਕ 'ਚ ਵਾਰਿਆ। ਉਹ ਟਰੱਕ ਜੈਕ ਨਾਈਫ ਹੋਇਆ, ਅੱਗੇ ਉਹ 2-3 ਗੱਡੀਆਂ 'ਚ ਹੋਰ ਵੱਜਾ। ਉਹ ਅੱਗੇ ਗੱਡੀ ਦੇ ਵਿੱਚ ਜਿਹੜਾ ਆ ਉਹ ਜੀਪ ਕੰਪਸ ਦੇ ਵਿੱਚ ਇੱਕ ਜਣੇ ਦੀ ਉੱਥੇ ਮੌਤ ਹੋਈ, ਹੋਰ ਜਣੇ ਕਈ ਜ਼ਖਮੀ ਹੋਏ ਆ। ਕਿਉਂਕਿ ਇਹ ਵੱਡੇ ਟਰੱਕ 'ਚ ਸੀਗਾ, ਇਹਨੂੰ ਜਿਹੜਾ ਕੋਈ ਅਸਰ ਨਹੀਂ ਹੋਇਆ, ਨਾ ਇਹਨੂੰ ਕੋਈ ਸੱਟ ਚੋਟ ਲੱਗੀ ਆ, ਇਹ ਚੰਗਾ ਭਲਾ ਉਹਦੇ ਵਿੱਚੋਂ ਨਿਕਲ ਆਇਆ। ਪਰ ਇਸ ਦੀ ਨਲਾਇਕੀ ਦੇ ਕਰਕੇ, ਇਸ ਦੇ ਜਿਹੜੇ ਇਹ ਸੌਣ ਵਾਲੇ ਜਿਹੜੇ ਰੌਲੇ ਦੇ ਕਰਕੇ, ਨੀਂਦ ਦੇ ਕਰਕੇ 5 ਜਾਣਿਆਂ ਦੀ ਜਾਨ ਜਿਹੜੀ ਉਹ ਚਲੇ ਗਈ ਆ। ਸੋ ਮੈਨ ਸਲੌਟਰ ਦੇ ਚਾਰਜਿਸ ਤੇ ਹੋਰ ਜਿਹੜੇ ਡਿਫਰੈਂਟ ਚਾਰਜਿਸ ਇਸ 27 ਸਾਲਾ ਗੋਂਜ਼ਾਲਸ ਦੇ ਉੱਤੇ ਜਿਹੜੇ ਉਹ ਹੁਣ ਜਿਹੜੇ ਉਹ ਲੱਗ ਰਹੇ ਆ। ਸੋ ਬਹੁਤ ਹੀ ਮਾਸ ਕੈਜੂਅਲਟੀ ਇਵੈਂਟ ਟੈਰਲ ਜਿਹੜਾ ਟੈਕਸਸ ਦੇ ਵਿੱਚ ਇਹ ਵਾਪਰਿਆ ਸੀਗਾ। ਸੋ ਆਪਾਂ ਬਾਰ-ਬਾਰ ਕਹਿੰਦੇ ਹੁੰਦੇ ਆ ਵੀ ਭਾਈ ਚਾਹੇ ਛੋਟੀ ਗੱਡੀ ਆ ਤੇ ਚਾਹੇ ਉਹ ਵੱਡਾ ਟਰੱਕ ਆ, ਜੇ ਨੀਂਦ ਆ ਰਹੀ ਆ ਤੇ ਭਾਈ ਰੈਸਟ ਏਰੀਏ 'ਚ ਕੱਢ ਕੇ ਜਾਂ ਕਿਸੇ ਐਗਜ਼ਿਟ ਤੇ ਕੱਢ ਕੇ ਕਿਸੇ ਥਾਂ ਦੇ ਉੱਤੇ ਰੋਕ ਕੇ 5-10 ਮਿੰਟ ਦੀ ਪਾਵਰ ਨੈਪ ਭਾਈ ਲੈ ਲਓ। ਅਦਰਵਾਈਜ਼ ਇੱਦਾਂ ਦੇ ਭਿਆਨਕ ਹਾਦਸੇ ਜਿਹੜੇ ਉਹ ਵਾਪਰ ਜਾਂਦੇ ਆ। ਚਾਹੇ ਛੋਟੀ ਗੱਡੀ ਆ ਤੇ ਚਾਹੇ ਉਹ ਵੱਡਾ ਟਰੱਕ ਆ। ਰਮਨ ਜੀ, ਫੀਡਬੈਕ ਆ ਰਹੀ ਹੈ ਤੁਹਾਡੀ, ਸਾਨੂੰ ਹੀ ਸਾਡੀ ਆਵਾਜ਼ ਤੁਹਾਡੇ ਜਿਹੜੇ ਉਸ ਦੇ ਥਰੂ ਜਿਹੜੀ ਉਹ ਸੁਣ ਰਹੀ ਆ। ਪਾਵਰ ਨੈਪ ਭਾਈ ਲੈ ਲਓ, ਅਦਰਵਾਈਜ਼ ਇੱਦਾਂ ਦੇ ਭਿਆਨਕ ਹਾਦਸੇ। ਜੀ ਸੋ ਰਮਨ ਜੀ, ਅਜੇ ਵੀ ਤੁਹਾਡੀ ਆਵਾਜ਼ ਨਾ, ਸਾਨੂੰ ਆਪਣੀ ਆਵਾਜ਼ ਤੁਹਾਡੇ ਸਾਨੂੰ ਹੀ ਸਾਡੀ ਆਵਾਜ਼ ਥੋੜੀ ਸੈਟਿੰਗ ਚੇਂਜ ਕਰਨ ਵਾਲੀ ਹੈ ਜੀ। ਅਦਰਵਾਈਜ਼ ਇੱਦਾਂ ਦੇ ਭਿਆਨਕ ਹਾਦਸੇ। ਜੀ ਸੋ ਰਮਨ ਜੀ, ਅਜੇ ਵੀ ਜੀ ਰਮਨ ਜੀ ਇਹਦੇ ਬੋਲੋ ਹੁਣ ਮਹਾਰਾਜ। ਹਾਂਜੀ, ਹੁਣ ਦੱਸੋ ਜੀ। ਹੁਣ ਠੀਕ ਹੈ ਜੀ। ਚਲੋ ਜੀ। ਸਾਨੂੰ ਤੇ ਏਦਾਂ ਲੱਗ ਰਿਹਾ ਸੀਗਾ ਵੀ ਕਿਤੇ ਬਜਟ ਦੇ ਵਿੱਚ ਤੁਹਾਡੇ ਤੇ ਹੀ ਵੱਡੇ ਕੱਟ ਜਿਹੜੇ ਉਹ ਲੱਗ ਗਏ ਆ, ਨਾ ਆਵਾਜ਼ ਆ ਰਹੀ ਹੈ। ਆਹੋ, ਜਿੱਦਾਂ ਰਿਪਬਲਿਕਨ ਕਹਿੰਦੇ ਨਾ ਵੀ ਬਿਗ ਬਿਊਟੀਫੁਲ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕਰਦੇ, ਲੰਮਾ ਕਰੀ ਜਾਂਦੇ। ਤੁਸੀਂ ਜਿਹੜੇ ਹਿਸਾਬ ਦੇ ਨਾਲ ਮੇਰੇ ਪ੍ਰੋਗਰਾਮ ਦੇ ਵਿੱਚ ਸਾਰੀਆਂ ਖਬਰਾਂ ਵਾੜਦੇ ਨੇ ਤਾਂ ਮੇਰੀ ਆਵਾਜ਼ ਏਦਾਂ ਹੀ ਕੱਟੀ ਜਾਣੀ ਆ ਹੁਣ। ਜੀ ਬਿਲਕੁਲ, ਖਬਰਾਂ ਬਹੁਤ ਇੰਪੋਰਟੈਂਟ ਆ ਨਾ ਆਪਾਂ ਦੇ ਲਈ, ਉਹ ਬਹੁਤ ਜ਼ਰੂਰੀ ਆ ਖਬਰ। ਇੰਪੋਰਟੈਂਟ ਟਰੱਕਿੰਗ ਇੰਡਸਟਰੀ ਵੀ ਆ ਜੀ, ਸਾਰਾ ਉਲਟਾ ਪੁਲਟਾ ਹੋਣ ਲੱਗਾ ਆ ਹੁਣ। ਜੇ ਆਪਾਂ ਸਾਰੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਚੱਲੀਏ ਤੇ ਆਪਣੇ ਕੋਲ ਮਿੱਕ ਸਾਰੇ ਜੀ। ਕੀ ਚੱਲ ਰਿਹਾ ਜੀ, ਲੇਟੈਸਟ ਕੀ ਹੈ ਜੀ ਟਰੱਕਿੰਗ ਇੰਡਸਟਰੀ ਦੇ ਵਿੱਚ? ਸੋ ਕਰੋ ਸ਼ੇਅਰ ਜੀ। ਲੇਟੈਸਟ ਬਹੁਤ ਕੁਝ ਚੱਲ ਰਿਹਾ ਜੀ। ਲੇਟੈਸਟ ਤਾਂ ਹੁਣ ਇਦਾਂ ਹੈ ਕਿ ਜਿਹੜੀ ਐਡੀ ਵੱਡੀ ਪ੍ਰੋਬਲਮਸ ਜਿਹੜੀਆਂ ਆ, ਇਹਦੇ ਉੱਤੇ ਕੰਮ ਜਿਹੜਾ ਸ਼ੁਰੂ ਹੋ ਗਿਆ ਹੈਗਾ। ਇੱਕ ਤਾਂ ਜਿਹੜਾ ਮੇਜਰ ਹੈਗਾ ਇਸ ਵੇਲੇ ਉਹ ਹੈਗਾ ਕਿ ਜਿਹੜਾ ਡੈਲਮੋਂਟੇ ਫੂਡਸ ਹੈਗਾ ਆ, ਉਹਨਾਂ ਦੇ ਸਾਰੇ ਡਿਵੀਜ਼ਨਸ ਵੱਲੋਂ ਜਿਹੜੀ ਬੈਂਕਰਪਸੀ ਫਾਈਲ ਕਰ ਦਿੱਤੀ ਗਈ ਆ, ਚੈਪਟਰ 11। ਇਹ ਬਹੁਤ ਵੱਡਾ ਜਿਹੜਾ ਧੱਕਾ ਹੈਗਾ ਇਹਦੇ ਵਿੱਚ। ਡੈਲਮੋਂਟੇ ਫੂਡਸ ਦੇ ਵਿੱਚ ਜਿਹੜਾ ਸਾਰਿਆਂ ਨੂੰ ਬਿਗੇਸਟ ਕ੍ਰੈਡੀਟਰ ਹੈਗਾ ਉਹ ਉਬਰ ਫਰੇਟ ਹੈਗਾ। $9 ਮਿਲੀਅਨ ਉਹਨਾਂ ਦਾ ਦੇਣਾ ਆ। ਸੋ ਇਸ ਤੋਂ ਬਾਅਦ 10,000 ਦੇ ਕਰੀਬ ਕ੍ਰੈਡੀਟਰਸ ਹੈਗੇ ਆ। ਸੋ ਇਹ ਵੀ ਜਿਹੜਾ ਆ, ਇਹਨੇ ਬਹੁਤ ਕੰਪਨੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਜਿਹੜੀਆਂ ਹੌਲ ਕਰਦੀਆਂ ਸੀਗੀਆਂ ਡੈਲਮੋਂਟੇ ਫੂਡਸ ਵਾਸਤੇ, ਉਹਨਾਂ ਨੂੰ ਇੱਕ ਸ਼ਟ ਡਾਊਨ ਦੇ ਬ੍ਰਿੰਕਸ ਤੇ ਲੈ ਆਉਣਾ ਆ। ਕਿਉਂਕਿ ਇਹ ਪ੍ਰੋਬਲਮ ਜਿਹੜੀ ਹੈਗੀ ਆ, ਇਹ ਇਸ਼ੂ ਜਿਹੜਾ ਹੈਗਾ ਬਹੁਤ ਜ਼ਿਆਦਾ ਵੱਡਾ ਹੈਗਾ। ਔਰ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਦੂਜੇ ਬੰਨੇ ਜਿਹੜੀ ਨਾਨ ਡੋਮਿਸਾਈਲ ਲਾਇਸੈਂਸਿਸ ਹੈਗੇ ਆ, ਉਹਦੇ ਬਾਰੇ ਦੇ ਵਿੱਚ ਆਡਿਟ ਜਿਹੜਾ ਆ, ਸਟੇਟਸ ਦਾ ਆਡਿਟ ਆ, ਉਹ ਸ਼ੁਰੂ ਹੋ ਚੁੱਕਾ ਆ। ਕੱਲ ਵੀ ਨਿਊਯਾਰਕ ਦੇ ਵਿੱਚ DMV ਦੇ ਵਿੱਚ ਕਾਫੀ ਅਰੈਸਟ ਜਿਹੜੇ ਹੋਏ ਹੈਗੇ ਆ, ਹੋ ਰਹੇ ਹੈਗੇ ਆ ਕਿ ਜਿਹਦੇ ਵਿੱਚ ਗਲਤ ਲਾਇਸੈਂਸ ਇਸ਼ੂ ਕਰਨੇ, ਵਿਦਆਊਟ ਟੈਸਟ ਲਾਇਸੈਂਸ ਇਸ਼ੂ ਕਰਨੇ। ਇਹ ਮੈਂ ਦੱਸ ਦਿਆਂ ਕਿ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਹੈਗਾ, ਇਹ ਕੁਛ ਇੱਕ ਸਟੇਟਸ ਜਿਹੜੀਆਂ ਉਹ ਇਸ਼ੂ ਕਰਦੀਆਂ ਹੈਗੀਆਂ ਉਹਨਾਂ ਨੂੰ, ਜਿਹੜੇ ਕਿ ਨਾਨ ਅਮਰੀਕਨ ਰੈਜ਼ੀਡੈਂਟਸ ਹੈਗੇ ਆ, ਜਿਹਦੇ ਵਿੱਚ ਆਪਣਾ ਮੈਕਸੀਕੋ ਤੇ ਕੈਨੇਡਾ ਸ਼ਾਮਲ ਨਹੀਂ ਗਾ। ਪਰ ਇਸ ਤੋਂ ਬਿਨਾਂ ਜਿਹੜੇ ਹੋਰ ਕੰਟਰੀਜ਼ ਤੋਂ ਆ ਰਹੇ ਹੈਗੇ ਬੰਦੇ, ਉਹਨਾਂ ਨੂੰ ਵਿਦਆਊਟ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਉਹ ਸਟੇਟਸ ਜਿਹੜੀਆਂ ਉਹ ਲਾਇਸੈਂਸ ਇਸ਼ੂ ਕਰਦੀਆਂ ਹੈਗੀਆਂ। ਡਜ਼ਨਟ ਮੈਟਰ ਕਿ ਉਹ ਬੰਦਾ ਉਹਨਾਂ ਦੀ ਸਟੇਟ 'ਚ ਰਹਿ ਰਿਹਾ ਹੈਗਾ ਕਿ ਨਹੀਂ ਰਹਿ ਰਿਹਾ ਹੈਗਾ। ਸੋ ਇਹ ਜਿਹੜਾ ਲਾਇਸੈਂਸਿੰਗ ਹੈਗੀ ਆ,
ਇਹ ਫਲੋਰੀਡਾ ਦੇ ਵਿੱਚ ਵੀ ਆਪਾਂ ਦੇਖਿਆ ਸੀਗਾ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਜਿਹੜੀਆਂ ਅਰੈਸਟ ਹੋਈਆਂ ਸੀਗੀਆਂ। ਨਿਊਯਾਰਕ ਦੇ ਵਿੱਚ ਅਰੈਸਟ ਹੋ ਰਹੀਆਂ ਹੈਗੀਆਂ ਤੇ ਨਿਊਯਾਰਕ ਦੇ ਨਾਨ ਡੋਮਿਸਾਈਲ ਲਾਇਸੈਂਸ ਜਿਹੜੇ ਆ ਬਹੁਤ ਦੇਖਣ 'ਚ ਮਿਲ ਰਹੇ ਹੈਗੇ ਆ ਨਿਊਯਾਰਕ ਸਟੇਟ ਤੋਂ ਇਸ਼ੂ ਹੋਏ। ਇਸ ਸਾਰੇ ਕਾਸੇ ਤੇ ਚੱਲਦਿਆਂ ਜਿਹੜਾ ਹੈਗਾ ਆ ਜੀ ਆਪਣਾ ਮੈਕਸੀਕੋ ਹੈਗਾ ਆ, ਖਾਸ ਕਰਕੇ ਮੈਕਸੀਕੋ ਦੇ ਵਿੱਚ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਆਪਣੇ ਡਰਾਈਵਰਸ ਭੇਜਣ ਤੋਂ ਗੁਰੇਜ਼ ਕਰ ਰਹੀਆਂ ਇਸ ਵੇਲੇ ਆਪਣਾ ਲੋਡਸ ਵਗੈਰਾ, ਕਿਉਂਕਿ ਦੇਖੋ ਜਦੋਂ ਇੱਕ ਨਾਨ ਡੋਮਿਸਾਈਲ ਲਾਇਸੈਂਸ ਵਾਲਾ ਬੰਦਾ ਜਾਂ ਇੱਕ ਇੰਗਲਿਸ਼ ਸਪੀਕਿੰਗ ਦੀ ਪ੍ਰੋਬਲਮ ਵਾਲਾ ਬੰਦਾ ਜਦੋਂ ਲੋਡ ਸਟਕ ਹੋ ਜਾਂਦਾ ਆ ਤਾਂ ਜਿੰਨੀ ਦੇਰ ਤੱਕ ਤੁਸੀਂ ਦੂਸਰਾ ਡਰਾਈਵਰ ਲਿਆਣ ਕੇ ਉਹ ਲੋਡ ਨਹੀਂ ਮੂਵ ਕਰਦੇ ਉਨੀ ਦੇਰ ਤੱਕ ਉਹ ਲੋਡ ਸਟਕ ਹੈ। ਤੇ ਜਿੰਨੇ ਵੀ ਪੈਰਿਸ਼ੇਬਲ ਫੂਡਸ ਹੈਗੇ ਉਹਨਾਂ ਦੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਉਹ ਇੰਨੀ ਦੇਰ ਤੱਕ ਸਟਕ ਨਹੀਂ ਰਹਿ ਸਕਦੇ, ਉੱਥੇ ਕਲੇਮਸ ਹੋ ਜਾਂਦੇ ਆ। ਸੋ ਇਸ ਕਰਕੇ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਇਹ ਲੋਡਸ ਮੂਵ ਨਹੀਂ ਕਰ ਰਹੀਆਂ ਹੈਗੀਆਂ ਜਾਂ ਆਪਣੇ ਡਰਾਈਵਰ ਨੂੰ ਪੁੱਲ ਬੈਕ ਕਰ ਲਿਆ ਜਾਂ ਡਰਾਈਵਰਸ ਨੇ ਖੁਦ ਆਪਣੇ ਆਪ ਨੂੰ ਪੁੱਲ ਬੈਕ ਕਰ ਲਿਆ ਹੈਗਾ। ਸੋ ਇਸ ਕਰਕੇ ਲਾਸਟ ਵੀਕ ਇਸ ਵੀਕ ਦੇ ਵਿੱਚ ਹੀ ਜਿਹੜੇ ਰੇਟਸ ਹੈਗੇ ਆ ਡਰਾਈਵ ਵੈਨ ਦੇ ਰੇਟਸ ਹੈਗੇ ਆ ਸਦਰਨ ਬਾਰਡਰ ਦੇ ਉੱਤੇ ਕਾਫੀ ਸਪਾਈਕ ਕਰ ਗਏ ਹੈਗੇ ਆ। ਸੋ ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਸ਼ੂਜ਼ ਵੀ ਬਹੁਤ ਚੱਲ ਰਹੇ ਹੈਗੇ ਆ, ਪ੍ਰੋਬਲਮਸ ਵੀ ਬਹੁਤ ਚੱਲ ਰਹੀਆਂ ਹੈਗੀਆਂ। ਔਰ ਖਾਸ ਕਰਕੇ ਆ ਜਿਹੜਾ 4th of July ਦਾ ਵੀਕਐਂਡ ਹੈਗਾ ਇਹਦੇ ਵਿੱਚ ਜਿਹੜਾ ਕਾਰਗੋ ਥੈਫਟ ਹੈਗਾ ਉਹ ਵੀ ਆਪਣੀ ਸਿਖਰ ਤੇ ਹੁੰਦਾ ਆ। ਸੋ ਜੇ ਤੁਸੀਂ ਟਰੱਕਿੰਗ ਦੇ ਵਿੱਚ ਹੈਗੇ ਆ ਔਰ ਇਸ ਵੀਕਐਂਡ ਦੇ ਉੱਤੇ ਜੇ ਤੁਹਾਡੇ ਲੋਡਸ ਚੱਲ ਰਹੇ ਹੈਗੇ, ਕੰਮ ਕਰ ਰਹੇ ਹੈਗੇ ਤੇ ਇਸ ਵੇਲੇ ਲੋਡ ਦਾ ਜਿਹੜਾ ਥੈਫਟ ਹੈਗਾ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਹੈਗਾ। ਔਰ ਖਾਸ ਕਰਕੇ ਜਿਹੜਾ ਪੈਰਿਸ਼ੇਬਲ ਫੂਡ ਆ ਰਾਜਕਰਨ, ਜਿਹੜੇ ਜਿੱਦਾਂ ਫਰੋਜ਼ਨ ਮੀਟਸ ਹੈਗੇ ਆ ਜਾਂ ਕੋਈ ਵੀ ਐਸਾ ਚੀਜ਼ ਹੈਗੀ ਆ ਉਹਦਾ ਥੈਫਟ ਜਿਹੜਾ ਆ ਉਹ ਜ਼ਿਆਦਾ ਵਧਿਆ, ਕਿਉਂਕਿ ਤੁਸੀਂ ਕਮੋਡਿਟੀ ਨੂੰ ਟਰੈਕ ਨਹੀਂ ਕਰ ਸਕਦੇ ਹੈਗੇ। ਤੁਸੀਂ ਕਮੋਡਿਟੀ ਜਿਹੜੀ ਇੱਕ ਵਾਰੀ ਉਹ ਮਤਲਬ ਕਿ ਚੋਰੀ ਹੋ ਗਈ, ਉਸ ਤੋਂ ਬਾਅਦ ਹੁਣ ਜਿਹੜਾ ਮੀਟ ਬਣ ਗਿਆ ਜਾਂ ਸਬਜ਼ੀਆਂ ਕੱਟੀਆਂ ਮਤਲਬ ਉਹਨੂੰ ਜਿਹੜਾ ਪ੍ਰੂਫ ਹੈਗਾ ਉਹ ਡਿਸਟਰੋਏ ਹੋ ਜਾਂਦਾ ਹੈ। ਸੋ ਇਸ ਕਰਕੇ ਉਹਦੇ ਉੱਤੇ ਵੀ ਕਾਫੀ ਜਿਹੜਾ ਹੈਗਾ ਜ਼ੋਰ ਹੈਗਾ ਇਸ ਵੇਲੇ। ਸੋ ਧਿਆਨ ਰੱਖੋ ਜੇ ਤੁਸੀਂ ਇਸ ਸਮੇਂ ਤੇ ਜਿਹੜਾ ਕੰਮ ਕਰ ਰਹੇ ਹੈਗੇ ਆ ਤੇ ਤੁਹਾਨੂੰ ਬਹੁਤ ਜ਼ਰੂਰੀ ਹੈਗਾ ਕਿ ਇਹਨਾਂ ਗੱਲਾਂ ਵੱਲ ਧਿਆਨ ਰੱਖਣਾ। ਜੀ ਬਿਲਕੁਲ। ਸੋ ਜਿਹੜੀ ਨਿਊਯਾਰਕ ਵਾਲੀ ਖਬਰ ਆ ਉਹ ਥੋੜੀ ਜਿਹੀ ਆਪਾਂ ਉਹਦੇ ਵਿੱਚ ਐਕਸਪੈਂਡ ਕਰਦੇ ਹੋਏ ਜੇ ਜਾਈਏ ਤਾਂ ਰਮਨ ਜੀ T&E ਜਿਹੜਾ ਡਰਾਈਵਿੰਗ ਸਕੂਲ ਉੱਥੇ ਕੁਈਨਸ ਦੇ ਵਿੱਚ ਆ ਉਹਦੇ ਤੇ ਉੱਤੇ ਦੋਸ਼ ਆ ਵੀ 1600 ਤੋਂ $2000 ਜਿਹੜੇ ਆ ਉਹ ਚਾਰਜ ਕੀਤੇ ਗਏ ਆ ਫਾਲਸੀਫਾਈ ਕਰਨ ਦੇ ਲਈ ਡਰਾਈਵਿੰਗ ਐਗਜ਼ਾਮਸ ਨੂੰ ਜਿਹੜਾ ਉਹ ਲੈ ਕੇ। ਇਨਵੈਸਟੀਗੇਟਰਸ ਨੇ ਜਿਹੜੇ ਸਕੂਲ ਦੇ ਓਨਰ ਉਸ ਨੂੰ ਜਿਹੜਾ ਉਹ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਵੀ ਉਹਨੇ 3 ਜਿਹੜੇ DMV ਦੇ ਐਗਜ਼ਾਮੀਨਰ ਤੇ ਸਬਸਟੀਟਿਊਟ ਡਰਾਈਵਰ ਉਹ ਜਿਹੜੇ ਬਣ ਕੇ ਹੋਰ ਲੋਕ ਬਣ ਕੇ ਜਿਹੜਾ ਉਹ ਟੈਸਟ ਜਿਹੜੇ ਉਹ ਦੇਈ ਜਾ ਰਹੇ ਸੀਗੇ। ਸੋ ਕਹਿੰਦੇ ਵੀ countless individuals are now driving on our roads without ever having demonstrated the basic skills to do it safely। ਸਟੈਟਨ ਆਈਲੈਂਡ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਮਾਈਕਲ ਮੈਕਮੋਹਨ ਆ ਉਹਨਾਂ ਨੇ ਦੱਸਿਆ ਆ। ਸੋ ਇਹ ਪਿਛਲੇ ਸਮਿਆਂ ਦੇ ਵਿੱਚ ਇਹ ਬਹੁਤ ਧੜੱਲੇ ਦੇ ਨਾਲ ਇਹ ਕੰਮ ਚੱਲਦਾ ਰਿਹਾ ਆ ਤੇ ਹੁਣ ਜਿਹੜਾ ਇਸ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਕਸ ਹੋ ਰਿਹਾ ਆ, ਜੋ ਕਿ ਬਹੁਤ ਚੰਗੀ ਗੱਲ ਆ। ਆਪਾਂ ਬਾਰ-ਬਾਰ ਇਹ ਕਹਿੰਦੇ ਰਹੇ ਵੀ ਰੋਡ ਸਾਰਿਆਂ ਦੀ ਸਾਂਝੀ, ਸਾਰਿਆਂ ਨੇ ਸਫ਼ਰ ਕਰਨਾ, ਤੁਹਾਡੇ ਪਰਿਵਾਰ ਸਾਡੇ ਪਰਿਵਾਰ ਸਾਰਿਆਂ ਨੇ ਜਿਹੜਾ ਉਹ ਕਰਨਾ ਆਪ ਹੋਣਾ ਤੇ ਇਦਾਂ ਦੇ ਖਤਰਨਾਕ ਜਿਹੜੇ ਡਰਾਈਵਰ ਉਹ ਹਮੇਸ਼ਾ ਰੋਡ ਤੋਂ ਪਰੇ ਹੀ ਜਿਹੜੇ ਉਹ ਰਹਿਣੇ ਚਾਹੀਦੇ। ਕਹਿੰਦੇ ਵੀ DMV ਹੁਣ ਆਪਣਾ ਜਿਹੜਾ ਸਿਸਟਮ ਆ ਉਹ ਫਿਕਸ ਜਿਹੜਾ ਉਹ ਕਰੂਗੀ। ਪਤਾ ਨਹੀਂ ਕਦੋਂ ਤੱਕ ਇਹਨਾਂ ਨੇ ਇਹ ਫਿਕਸ ਜਿਹੜਾ ਉਹ ਕਰਨਾ ਆ, ਪਰ ਹਾਲ ਦੀ ਘੜੀ ਤਾਂ ਆਪਾਂ ਜਿਹੜਾ ਇਹੀ ਦੇਖ ਰਹੇ ਆ ਵੀ ਇਦਾਂ ਦੀਆਂ ਕਰਤੂਤਾਂ ਇੱਕ ਨਹੀਂ ਕਈ ਥਾਈਂ ਜਿਹੜੀਆਂ ਆ ਉਹ ਹੋ ਚੁੱਕੀਆਂ। ਕੋਈ UPS ਦੇ ਨਾਲ ਪੈਸੇ ਮਨੀ ਸੈਂਡ ਕਰੀ ਜਾ ਰਿਹਾ ਸੀ, ਕੋਈ FedEx ਨਾਲ ਕਰੀ ਜਾ ਰਿਹਾ ਸੀ, ਕੋਈ ਸਿੱਧੇ DMV ਦੇ EMPLOYEES ਦੇ ਨਾਲ ਅੱਟੀ ਸੱਟੀ ਜਿਹੜੀ ਉਹ ਲਾਈ ਬੈਠੇ ਸੀਗੇ। ਸਬਸਟੀਟਿਊਟ ਡਰਾਈਵਰ ਜਿਹੜਾ ਉਹ ਕਰਾ ਕੇ ਕੰਮ ਜਿਹੜਾ ਉਹ ਕਰੀ ਜਾ ਰਹੇ ਆ। ਸੋ ਬਹੁਤ ਜਿਹੜੇ ਇਸ ਦੇ ਵਿੱਚ ਪਰਦੇਫਾਸ਼ ਜਿਹੜੇ ਉਹ ਹੋਣਗੇ। ਸੋ ਸ਼ੁਰੂਆਤ ਇਸ ਦੀ ਵੱਖ-ਵੱਖ ਸਟੇਟਸ ਦੇ ਵਿੱਚੋਂ ਵੀ ਜਿਹੜੀ ਹੋ ਚੁੱਕੀ ਆ। ਸੋ ਆਪਾਂ ਉਮੀਦ ਕਰਦੇ ਆ ਵੀ ਇਹ ਇੱਕ ਹਿਸਾਬ ਦੇ ਨਾਲ ਡੈਫੀਨੇਟਲੀ ਇਹ ਗੰਦ ਇਸ ਲਈ ਆ ਵੀ ਇਹ ਖਤਰਨਾਕ ਲੋਕ ਜਿਹੜੇ ਆਪ ਚਲਾ ਨਹੀਂ ਸਕਦੇ, ਪੈਸੇ ਦੇ ਕੇ ਲਾਇਸੈਂਸ ਲੈ ਲੈਂਦੇ ਆ ਤੇ ਫਿਰ ਲੋਕਾਂ ਨੂੰ ਨਾਲੇ ਮਾਰਦੇ ਆ ਤੇ ਨਾਲੇ ਮਰਾਉਂਦੇ ਆ। ਹੋ ਸਕਦਾ ਜਿਹੜੇ ਬੰਦੇ ਨੇ ਰਮਨ ਜੀ ਜਿਹੜੀ ਸ਼ੁਰੂਆਤ 'ਚ ਖਬਰ ਕਰ ਰਹੇ ਸੀਗੇ ਵੀ ਜਿਹੜਾ ਸੁੱਤਾ ਹੀ ਸੀਗਾ
ਉਹ ਵੀ ਕਦੇ ਉਹਨੇ ਪਤਾ ਨਹੀਂ ਇਦਾਂ ਹੀ ਨਾ ਕਿਤੇ ਲਾਇਸੈਂਸ ਲਿਆ। ਰਾਜਕਿਰਨ ਉਹਦੇ ਬਾਰੇ ਦੇ ਵਿੱਚ ਵੀ ਜਿਹੜੀ ਉਹਦੀਆਂ ਪ੍ਰੀਵੀਅਸ ਉਹਦੀ ਹਿਸਟਰੀ ਆ ਜਾਂ ਜਿਹੜੀਆਂ ਸਾਈਟੇਸ਼ਨਸ ਆਈਆਂ ਹੈਗੀਆਂ ਉਹਦੇ ਵਿੱਚ ਉਹਨੂੰ ਵੀ ਜਿਹੜੀ ਆ ਉਹ ਇੰਗਲਿਸ਼ ਨਾ ਆਉਣ ਦੀ ਟਿਕਟ ਮਿਲੀ ਹੈਗੀ ਆ, ਜਿਹਦੇ ਵਿੱਚ ਕਿ ਲਿਟਰਲੀ ਇਹ ਦੱਸਿਆ ਗਿਆ ਹੈਗਾ ਕਿ ਉਹਨੂੰ ਇੰਗਲਿਸ਼ ਨਾ ਆਉਣ ਦੀ ਟਿਕਟ ਮਿਲੀ ਆ ਔਰ ਉਦੋਂ ਉਹਨੂੰ ਆਊਟ ਆਫ ਸਰਵਿਸ ਨਹੀਂ ਕੀਤਾ ਗਿਆ। ਸੋ ਇਹ ਇੱਕ ਪੁਆਇੰਟ ਹੈਗਾ ਜਿੱਥੇ ਕਿ ਜਿਹੜਾ ਇਹ ਐਕਸੀਡੈਂਟ ਹੈਗਾ, ਮੈਂ ਖਾਸ ਕਰਕੇ ਇਹ ਗੱਲ ਕਹਿਣਾ, ਇਹ ਐਕਸੀਡੈਂਟ ਹੈਗਾ ਇਹਨੇ ਬਲਦੀ ਤੇ ਤੇਲ ਵਾਲਾ ਕੰਮ ਕਰਨਾ ਹੈਗਾ ਹੁਣ ਇਸ ਵੇਲੇ। ਸੋ ਇਹ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਹੈਗਾ ਇਹ ਐਕਸੀਡੈਂਟ, ਕਿਉਂਕਿ ਇਸ ਐਕਸੀਡੈਂਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਹਿਲਾਂ ਹੋਈਆਂ ਹੈਗੀਆਂ ਜਿਹੜੀਆਂ ਕਿ ਅੱਜ ਕੀਤੀਆਂ ਜਾ ਰਹੀਆਂ, ਰੋਕਿਆ ਜਾ ਰਿਹਾ ਐਸੇ ਡਰਾਈਵਰਸ ਨੂੰ ਸੜਕ। ਔਰ ਖਾਸ ਕਰਕੇ ਜਦੋਂ ਦੇਖੋ ਤੁਸੀਂ ਹੁਣ ਇੱਥੇ ਇਹ ਵੀ ਇੱਕ ਸਪੈਕੂਲੇਸ਼ਨ ਚੱਲ ਰਹੀ ਆ ਕਿ ਜਿਹੜਾ ਡਰਾਈਵਰ ਆ ਉਹ 5'2" 5'3" ਆ ਤੇ ਉਹ 300 ਪਾਉਂਡਸ ਆ, ਓਵਰਵੇਟ ਹੈਗਾ, ਸਲੀਪ ਐਪਨੀਆ ਦੀ ਪ੍ਰੋਬਲਮ ਹੋ ਸਕਦੀ ਹੈ। ਕਿਹੜੇ ਡਾਕਟਰ ਨੇ ਇਹਦਾ ਮੈਡੀਕਲ ਕੀਤਾ ਹੈਗਾ, ਕਿਹੜੇ ਡਾਕਟਰ ਨੇ ਇਹਨੂੰ ਦੇਖਿਆ ਹੈਗਾ। ਸੋ ਇਹ ਵੀ ਜਿਹੜੀਆਂ ਚੀਜ਼ਾਂ ਆ ਇਹ ਇਨਵੈਸਟੀਗੇਟ ਹੋਣੀਆਂ ਹੈਗੀਆਂ, ਬਹੁਤ ਡਿਟੇਲ ਦੇ ਵਿੱਚ ਇਨਵੈਸਟੀਗੇਟ ਹੋਣੀਆਂ। ਤੇ ਰਾਜਕਰਨ ਇੱਕ ਆਪਾਂ ਕਪਲ ਆਫ ਮੰਥਸ ਅਗੋ ਆਪਾਂ ਇੱਕ ਅਨਾਉਂਸਮੈਂਟ ਕੀਤੀ ਸੀਗੀ ਜਿੱਥੇ ਆਪਾਂ ਕਿਹਾ ਸੀਗਾ ਵੀ ਆਪਣੇ ਸਰਾਊਂਡਿੰਗ ਇੱਥੋਂ ਲੈਥਰੋਪ ਏਰੀਏ ਦੇ ਜਾਂ ਸਟਾਕਟਨ ਏਰੀਏ ਦੇ ਗੁਰੂ ਘਰਾਂ ਨੂੰ, ਤੇ ਉਹਨਾਂ ਦੇ ਵਿੱਚੋਂ ਆਪਣੇ ਕੋਲ ਸਟਾਕਟਨ ਗੁਰੂ ਘਰ ਨੇ ਅਪਰੋਚ ਕੀਤੀ ਸੀਗੀ ਲਾਸਟ ਵੀਕ, ਤੇ ਅਸੀਂ ਲਾਸਟ ਵੀਕ ਸਟਾਕਟਨ ਗੁਰੂ ਘਰ ਗਏ ਵੀ ਸੀਗੇ। ਉੱਥੇ ਅਨਾਉਂਸਮੈਂਟ ਕੀਤੀ ਆ ਕਿ ਆਉਣ ਵਾਲਾ ਜਿਹੜਾ ਆਹ ਵੀਕਐਂਡ ਹੈਗਾ ਆ ਸੰਡੇ ਤੋਂ ਅਸੀਂ ਇੰਗਲਿਸ਼ ਸਪੀਕਿੰਗ ਕਲਾਸਿਸ ਆ ਉਹ ਸ਼ੁਰੂ ਕਰਨ ਜਾ ਰਹੇ ਆ। ਉੱਥੇ ਸਕੂਲ ਵਾਲਿਆਂ ਨਾਲ ਵੀ ਗੱਲਬਾਤ ਹੋ ਗਈ ਹੈ, ਸਾਰਾ ਕੁਝ ਕਰਿਕੂਲਮ ਜਿਹੜਾ ਉਹ ਸਟਾਰਟ ਹੋ ਰਿਹਾ। ਸੋ ਪਲੀਜ਼ ਜੇ ਤੁਸੀਂ ਸਟਾਕਟਨ ਗੁਰੂ ਘਰ ਦੇ ਲਾਗੇ ਛਾਗੇ ਹੈਗੇ ਆ ਤੇ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਆ ਤਾਂ ਸੰਡੇ ਨੂੰ ਜ਼ਰੂਰ ਸਾਨੂੰ ਆਣ ਕੇ 12 ਵਜੇ ਉੱਥੇ ਮਿਲੋ, ਅਸੀਂ ਉੱਥੇ ਹਾਜ਼ਰ ਰਵਾਂਗੇ, ਨਾਪਟਾ ਵੱਲੋਂ ਅਸੀਂ ਉੱਥੇ ਹੋਵਾਂਗੇ। ਤੇ ਬਾਕੀ ਜਿਹੜੇ ਸਟਾਕਟਨ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਹੈਗੇ ਆ ਜਾਂ ਜਿਨ੍ਹਾਂ ਨੇ ਵੀ ਇਹ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਪਲੀਜ਼ ਉੱਥੇ ਜਾਓ ਤੁਸੀਂ। ਸਾਡੇ ਕੋਲ ਰਿਸੋਰਸਿਸ ਵੀ ਬੜੇ ਹੈਗੇ ਆ, ਸਾਡੇ ਕੋਲ ਉੱਥੇ ਅਸੀਂ ਕਲਾਸਿਸ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਲੱਸ ਨਾਲ ਦੇ ਨਾਲ ਤੁਹਾਨੂੰ ਉੱਥੇ ਐਡਮਿਸ਼ਨ ਲੈਣ ਤੋਂ ਬਾਅਦ ਤੁਹਾਨੂੰ ਐਨਾਲਾਈਜ਼ ਕੀਤਾ ਜਾਊਗਾ ਕਿ ਤੁਹਾਡਾ ਲੈਵਲ ਕਿੱਥੋਂ ਤੱਕ ਹੈਗਾ ਤੇ ਕਿਸ ਤਰ੍ਹਾਂ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ। ਜੀ ਅਮਰਜੀਤ ਸਿੰਘ ਜੀ, ਹਾਂਜੀ ਹਰਜੋਤ ਜੀ। ਹਾਂਜੀ ਅਮਰਜੀਤ ਭਾਜੀ ਉਹਨਾਂ ਨੇ ਮੈਸੇਜ ਵੀ ਲਿਖਿਆ ਹੈਗਾ, ਦੈਟਸ ਬੇਸਿਕਲੀ ਸੇਮ ਅਸੀਂ ਅਮਰਜੀਤ ਭਾਜੀ ਹੁਣੀ ਸਾਰੇ ਜਣੇ ਇਕੱਠੇ ਹੋ ਕੇ ਐਫਰਟ ਕਰ ਰਹੇ ਹੈਗੇ। ਜੀ ਬਿਲਕੁਲ। ਫੀਸ ਵਗੈਰਾ ਵੀ ਹੈ ਕੁਛ ਕਿ ਨਹੀਂ? ਨਹੀਂ ਭਾਜੀ ਕੋਈ ਫੀਸ ਨਹੀਂ ਗੀ ਹੈਗੀ, ਗੁਰੂ ਘਰ ਦੇ ਵਿੱਚ ਵੀ ਕੋਈ ਫੀਸ ਨਹੀਂ ਗੀ। ਜੇ ਅਸੀਂ ਤੁਹਾਨੂੰ ਰੈਫਰ ਕਰਾਂਗੇ, ਜਿੱਦਾਂ ਅਡਲਟ ਸਕੂਲ ਹੈਗਾ, ਮੈਂਟਿਕਾ ਅਡਲਟ ਸਕੂਲ ਹੈਗਾ ਜਾਂ ਹੋਰ ਕਿਤੇ ਵੀ ਰੈਫਰ ਕਰਦੇ ਆ, ਤਾਂ ਉਹਨਾਂ ਦੀ ਬਹੁਤ ਹੀ ਜ਼ਿਆਦਾ ਮਿਨੀਮਲ ਫੀਸ ਹੁੰਦੀ ਹੈ, $10-15 $10 ਕਲਾਸ ਦੀ ਫੀਸ ਹੁੰਦੀ ਆ, ਕੋਈ ਏਡੀ ਜ਼ਿਆਦਾ ਫੀਸ ਨਹੀਂ ਹੈਗੀ। ਸੋ ਆਈ ਥਿੰਕ ਕਿ ਇੰਨੀ ਤਾਂ ਜੇਬ 'ਚ ਹੱਥ ਮਾਰੇ ਇੰਨੇ ਤਾਂ ਨਿਕਲ ਹੀ ਆਉਂਦੇ ਨੋਟ। ਨਹੀਂ ਪਰ ਚਾਹੀਦੇ ਤੁਹਾਨੂੰ $200-400 ਡਿਪੋਜ਼ਿਟ ਰੱਖਣਾ ਚਾਹੀਦਾ, ਕਿਉਂਕਿ ਜਦੋਂ ਕਲਾਸਾਂ ਪਾਸ ਹੋ ਗਈਆਂ ਫਿਰ ਵਾਪਸ ਕਰ ਦਿਓ, ਨਹੀਂ ਤਾਂ ਜੁਆਇਨ ਕਰ ਜਾਣਾ ਵੀ ਵਿੱਚ ਛੱਡ ਜਾਂਦੇ, ਜਿੱਦਾਂ ਖਾਲਸਾ ਸਕੂਲਾਂ 'ਚ ਕਈ ਵਾਰ ਨਿਆਣੇ ਕਰਦੇ ਆ। ਗੁੱਡ ਆਈਡੀਆ ਹੈਗਾ ਭਾਜੀ, ਵੀਲ ਕੀਪ। ਇਹ ਵੀ ਇੱਕ ਚੀਜ਼ ਹੈ ਜਿਹੜੀ ਗੁੱਡ ਆ, ਅਸੀਂ ਰੱਖਾਂਗੇ ਧਿਆਨ ਦੇ ਵਿੱਚ ਕਿ ਜੇ ਇਦਾਂ ਵੀ ਕੀਤਾ ਜਾ ਸਕਦਾ, ਪਰ ਡੈਫੀਨਿਟਲੀ ਇਟਸ ਆਲਮੋਸਟ ਫ੍ਰੀ ਹੈ। ਪਰ ਇਹ ਹੈ ਵੀ ਜਿਹੜੇ ਬੰਦਿਆਂ ਨੇ ਉੱਥੇ ਟੀਚ ਕਰਨਾ ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਇਨਸੈਂਟਿਵ ਦਿਓ ਜਿਹਨੇ ਟੀਚ ਕਰਨਾ ਹੈਗਾ। ਅਸੀਂ ਇਨਸੈਂਟਿਵ ਹਰਜੋਤ ਭਾਜੀ, ਇਨਸੈਂਟਿਵ ਸਾਰਿਆਂ ਨਾਲੋਂ ਵੱਡਾ ਹੈ ਕਿ ਮਨ ਦੀ ਸ਼ਾਂਤੀ ਆ। ਤੁਸੀਂ ਜੇ ਇਸ ਲੈਵਲ ਦੇ ਹਿਸਾਬ ਦੇ ਨਾਲ ਗੁਰੂ ਘਰ ਜਾਂਦੇ ਆ ਕਿ ਅਸੀਂ ਬਹੁਤ ਪ੍ਰਮਾਤਮਾ ਨੇ ਦਿੱਤਾ ਆ ਸਾਨੂੰ ਤੇ ਅਸੀਂ ਕੁਝ ਦੇਣ ਚੱਲੇ ਆ, ਅਸੀਂ ਕੁਝ ਪ੍ਰਮਾਤਮਾ ਦੇ ਘਰੇ ਵੰਡਣ ਚੱਲੇ ਆ। ਸੋ ਆਈ ਥਿੰਕ ਦੈਟਸ ਮੋਰ ਦੈਨ ਇਨਫ। ਨਹੀਂ ਉਹਦੇ 'ਚ ਪਤਾ ਕੀ ਆ ਰਮਨ ਭਾਜੀ, ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਵੀ ਹੁੰਦੀ ਹੈ, ਕਈ ਨਵੇਂ ਗ੍ਰੈਜੂਏਟ ਆ ਮੰਨ ਲਓ, ਹਨਾ। ਨਹੀਂ ਬਿਲਕੁਲ ਹਾਂ, ਉਹਦੇ ਜਿੰਨੇ ਜ਼ਿਆਦਾ ਤੁਹਾਨੂੰ ਵਲੰਟੀਅਰ ਹੋਊਗੇ ਮੰਨ ਲਓ 1-on-1, ਫਿਰ ਉਹ ਜਿਹੜਾ ਸਿਖਾਉਣ ਲਈ ਬਹੁਤ ਵਧੀਆ ਰਹੂਗਾ। ਨਹੀਂ ਬਿਲਕੁਲ ਜੀ ਬਿਲਕੁਲ। ਅੱਛਾ ਜੇ ਤੁਸੀਂ ਇਹ ਵੀ ਗੱਲ ਆ ਜੀ, ਇਹ ਵੀ ਅਨਾਉਂਸਮੈਂਟ ਹੀ ਇੱਕ ਹਿਸਾਬ ਦੀ, ਜੇ ਤੁਸੀਂ ਵੋਲੰਟੀਅਰ ਕਰਨਾ ਚਾਹੁੰਦੇ ਆ ਇੰਗਲਿਸ਼ ਸਿਖਾਉਣ ਦੇ ਲਈ ਤੇ ਪਲੀਜ਼ ਉਹ ਵੀ ਸਾਨੂੰ ਜਿਹੜਾ ਸਟਾਕਟਨ ਗੁਰੂ ਘਰ ਤੁਸੀਂ ਉਸ ਦਿਨ 12 ਵਜੇ ਮਿਲੋ, ਅਸੀਂ ਉੱਥੇ ਤੁਹਾਡੇ ਲਈ ਵੇਟ ਕਰਾਂਗੇ। ਜੇ ਤੁਸੀਂ ਪੜ੍ਹਨਾ ਹੈਗਾ ਜਾਂ ਪੜ੍ਹਾਉਣਾ ਹੈਗਾ, ਦੋਨੋਂ ਪਾਸੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਇਹ ਜ਼ਰੂਰੀ ਨਹੀਂ ਵੀ ਇਕੱਲੇ ਟਰੱਕਰਸ ਆ, ਬਾਕੀ ਵੀ ਆਮ ਜਿਹੜੇ ਬਜ਼ੁਰਗ ਵੀ ਆ, ਜੇ ਘਰਾਂ 'ਚ ਵੀ ਆ, ਉਹ ਤੁਹਾਨੂੰ ਮੌਕਾ ਆ ਹੁਣ। ਰਾਜਕਰਨ ਅਸੀਂ ਪਿਛਲੀ ਵਾਰੀ ਜਦੋਂ ਅਨਾਉਂਸ ਕੀਤਾ ਨਾ, ਸਾਡੇ ਕੋਲ ਕਾਫੀ ਜਾਣਿਆਂ ਨੇ ਉੱਥੇ ਉਸ ਵੇਲੇ ਹੀ ਗੁਰਦੁਆਰੇ ਪਹੁੰਚ ਕੀਤੀ ਕਿ ਅਸੀਂ ਟਰੱਕਿੰਗ 'ਚ ਨਹੀਂ ਹੈਗੇ ਪਰ ਅਸੀਂ ਇੰਗਲਿਸ਼ ਸਿੱਖਣੀ ਚਾਹੁੰਦੇ ਆ। ਸੋ ਇਹ ਬਹੁਤ ਵੱਡਾ ਜਿਹੜਾ ਸਾਈਨ ਹੈਗਾ, ਬਹੁਤ ਵਧੀਆ ਗੱਲ ਹੈਗੀ ਆ ਕਿ ਜੇ ਤੁਸੀਂ ਨਹੀਂ ਵੀ ਹੈਗੇ ਟਰੱਕਿੰਗ 'ਚ ਪਰ ਸਟਿਲ ਤੁਸੀਂ ਸਿੱਖਣਾ ਚਾਹੁੰਦੇ ਆ ਤੇ ਉਹਦੇ ਲਈ ਡੈਫੀਨੇਟਲੀ ਬਹੁਤ ਜ਼ਰੂਰੀ ਆ। ਦੇਖੋ ਅਸੀਂ ਗੁਰਦੁਆਰਾ ਸਾਹਿਬ ਨੂੰ ਯੂਜ਼ ਕਰ ਰਹੇ ਹਾਂ ਇਸ ਵੇਲੇ, ਗੁਰਦੁਆਰਾ ਸਾਹਿਬ 'ਚ ਜਾਂਦੇ ਆ, ਉੱਥੇ ਅਸੀਂ ਪੰਜਾਬੀ ਦੀਆਂ ਕਲਾਸਾਂ ਦਿੰਦੇ ਬੱਚਿਆਂ ਨੂੰ, ਤੇ ਕੀ ਗੱਲ ਅਸੀਂ ਆਪਣੇ ਇੰਗਲਿਸ਼ ਦੀਆਂ ਕਲਾਸਾਂ ਆਪਣੇ ਅਡਲਟਸ ਨੂੰ ਨਹੀਂ ਦੇ ਸਕਦੇ ਤਾਂ ਕਿ ਉਹ ਆਪਣੀ ਲਾਈਫ ਸਕਸੈਸਫੁਲ ਹੋ ਸਕਣ। ਨਾਲੇ ਨਾ ਹੁਣ ਸਭ ਤੋਂ ਜ਼ਰੂਰੀ ਇਸ ਕਰਕੇ ਇਹ ਆ ਵੀ ਜਿਹੜਾ ਨਵਾਂ ਬਿਗ ਬਿਊਟੀਫੁਲ ਬਿੱਲ ਆ ਰਿਹਾ ਹੈਗਾ ਟਰੰਪ ਉਹਨਾਂ ਦਾ, ਇਹਦੇ ਵਿੱਚ ਜਿਹੜੇ ਨਾਨ ਸਿਟੀਜ਼ਨ ਆ ਉਹਨਾਂ ਦੇ ਬਹੁਤ ਜ਼ਿਆਦਾ ਬੈਨੀਫਿਟ ਕੱਟ ਹੋਣੇ ਆ, ਖਾਸ ਕਰਕੇ ਮੈਡੀਕਲ, ਮੈਡੀਕੇਅਰ
ਸੋ ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ। 2 ਚੀਜ਼ਾਂ, ਇੱਕ ਤਾਂ ਜਿਹੜੇ ਮਰਜ਼ੀ ਬਿਜ਼ਨਸ 'ਚ ਆ, ਟਰੱਕਿੰਗ ਤਾਂ ਖਾਸ ਕਰਕੇ ਉਨੀ ਕੁ ਇੰਗਲਿਸ਼ ਆਉਣੀ ਚਾਹੀਦੀ ਗੁਜ਼ਾਰੇ ਜੋਗੀ। ਦੂਜਾ, ਸਿਟੀਜ਼ਨ ਬਣਨ ਦੇ ਲਈ ਵੀ ਨਾ ਹਰ ਇੱਕ ਬੰਦੇ ਨੂੰ ਹੁਣ ਸਿਟੀਜ਼ਨ ਬਣਨਾ ਚਾਹੀਦਾ ਆ, ਨਹੀਂ ਤਾਂ ਜੋ ਜਿੱਧਰ ਨੂੰ ਸਿਚੁਏਸ਼ਨ ਜਾ ਰਹੀ ਹੈਗੀ ਆ, ਇਹ ਆਉਣ ਵਾਲੇ ਸਮੇਂ 'ਚ ਕਾਫੀ ਟਫ ਹੋਣਾ ਹੈਗਾ ਆ, ਤੁਹਾਡੇ ਬੈਨੀਫਿਟਸ ਬਹੁਤ ਲੂਜ਼ ਹੋਣੇ ਆ। ਮੇਰੇ ਖਿਆਲ ਆਪਾਂ ਨੂੰ ਮੈਸੇਜ ਦੇ ਉੱਤੇ ਇੱਕ ਆਪਣੇ ਲਾਈਫ ਆਫ ਢਿੱਲੋਂ US ਕਹਿ ਰਹੇ ਹੈਗੇ ਕਿ ਸ਼ੁੱਡ ਹਾਇਰ ਸਮ ਅਮਰੀਕਨ ਟਿਊਟਰ। ਆਈ ਥਿੰਕ ਸਾਡੇ ਕੋਲ ਬਹੁਤ ਵਧੀਆ ਵਧੀਆ ਟਿਊਟਰ ਆਪਣੇ ਪੰਜਾਬੀ ਵਾਲੇ, ਜੀ। ਆਪਣੇ ਪੰਜਾਬੀ ਭਾਈ ਭੈਣ ਹੈਗੇ ਆ ਜਿਹੜੇ ਕਿ ਬਹੁਤ ਵਧੀਆ ਪੜ੍ਹਾ ਸਕਦੇ ਆ, ਪੜ੍ਹ ਸਕਦੇ ਆ। ਸੋ ਆਈ ਡੋਂਟ ਥਿੰਕ ਸੋ ਕਿ ਸਾਨੂੰ ਕੋਈ ਜ਼ਰੂਰੀ ਹੈਗਾ ਕਿ ਅਸੀਂ ਕੋਈ ਅਮਰੀਕਨ ਟਿਊਟਰ, ਅਸੀਂ ਕੋਈ ਐਕਸੈਂਟ ਨਹੀਂ ਸਿਖਾਉਣ ਜਾ ਰਹੇ ਵੀ ਐਕਸੈਂਟ ਕਿਹੜੇ 'ਚ ਬੋਲਣਾ ਆ। ਨਾਲੇ ਅਸੀਂ ਉਹਦੇ ਵਿੱਚ ਦਿੱਕਤ ਆ ਜਾਣੀ ਨਾ, ਉਹਦੇ ਵਿੱਚ ਤਾਂ ਪਹਿਲਾਂ ਹੀ ਕਮਿਊਨੀਕੇਸ਼ਨ ਗੈਪ ਆ ਜਾਣਾ ਹੈ। ਜਿੰਨਾ ਲੋਕਾਂ ਨੂੰ ਆਲਰੇਡੀ ਇੰਗਲਿਸ਼ ਨਹੀਂ ਆਉਂਦੀ ਤੇ ਉਹਨੂੰ ਉਹ ਇੰਗਲਿਸ਼ 'ਚ ਜੇ ਸਮਝਾਉਣ ਦੀ ਕੋਸ਼ਿਸ਼ ਕਰੂੰਗੇ ਤਾਂ ਉਹਨੂੰ ਸਮਝ ਨਹੀਂ ਆਉਣੀ। ਮੇ ਬੀ ਐਡਵਾਂਸਡ ਲੈਵਲ ਦੇ ਵਿੱਚ ਇਦਾਂ ਦੇ ਟਿਊਟਰਸ ਦੀ ਜ਼ਰੂਰਤ ਹੋਊਗੀ। ਹਾਂ, ਸ਼ੁਰੂਆਤੀ ਜਿਹੜੇ ਸਮੇਂ ਦੇ ਵਿੱਚ ਆਪਾਂ ਕਰ ਸਕਦੇ। ਤੁਹਾਡਾ ਸੁਜੈਸ਼ਨ ਨੋਟ ਕਰ ਲਿਆ ਗਿਆ ਹੈ। ਥੈਂਕ ਯੂ ਤੁਹਾਡੇ ਸੁਜੈਸ਼ਨ ਲਈ। ਪਤਾ ਕਈ ਵਾਰੀ ਕੀ ਹੁੰਦਾ ਨਾ ਰਾਜਕੁਮਾਰ, ਆਪਾਂ ਇਨਫੀਰੀਅਰ ਕੰਪਲੈਕਸ ਬਹੁਤ ਰੱਖਦੇ ਆ। ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ, ਕਈ ਸਕੂਲਾਂ ਦੇ ਪ੍ਰਿੰਸੀਪਲ ਪੰਜਾਬੀ ਆ। ਜਿੱਥੇ ਤੁਹਾਡੀ ਗੁੱਡੀ ਜਾਂਦੀ ਆ, ਉਹ ਸਕੂਲ ਦੀ ਬਿਲਕੁਲ ਪ੍ਰਿੰਸੀਪਲ ਉਹਦੇ ਪੰਜਾਬੀ ਆ। ਹੁਣ ਪ੍ਰਿੰਸੀਪਲ ਸਾਡੇ ਜਿਹੜੇ ਬਿਲਕੁਲ ਉਹ ਪੰਜਾਬੀ ਜਿਹੜੀ ਹੈਗੇ ਆ। ਸੋ ਬਿਲਕੁਲ ਡੈਫੀਨੇਟਲੀ। ਸੋ ਇੱਕ ਨਹੀਂ ਆਪਾਂ ਨਹੀਂ, ਉਦੋਂ ਬਿਲਕੁਲ ਦੇਖਿਆ ਜਸਵੰਤ ਸਿੰਘ ਖਾਲੜਾ ਜੀ ਸਕੂਲ ਜਦੋਂ ਜੀ। ਉਸਦੀ ਹੋਈ ਸੀ, ਉੱਥੇ ਜਿਹੜੇ ਬੋਲੇ ਸੀਗੇ ਕਿਹੜੇ ਧੜੱਲੇ ਦੀ ਜਿਹੜੀ ਉਹਨਾਂ ਦੀ ਸਪੀਚ ਸੀਗੀ, ਤਾਂ ਕਾਲਜ ਸਪੀਚ ਕਰਦੇ ਆ ਪੰਜਾਬੀ ਉਹ। ਹਾਂਜੀ, ਪਬਲਿਕ ਸਪੀਚ ਕਰਦੇ, ਪਬਲਿਕ ਟੀਚ ਵੀ ਕਰਦੇ, ਇੰਗਲਿਸ਼ ਵੀ ਆਉਂਦੀ ਹੈ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਸੋ ਆਪਾਂ ਬਾਰ-ਬਾਰ ਜਿੱਦਾਂ ਹਰਜੋਤ ਭਾਈ ਨੇ ਕਈ ਵਾਰੀ ਕਿਹਾ, ਆਪਾਂ ਕਿਹੜਾ ਮਾਸਟਰ ਲੱਗਣਾ ਅੰਗਰੇਜ਼ੀ ਸਿੱਖ ਕੇ, ਬਿਲਕੁਲ ਜੀ। ਵੀ ਆਪਾਂ ਕਿਹੜਾ ਕੋਈ ਲੈਕਚਰਰ ਲੱਗਣਾ। ਆਪਾਂ ਤਾਂ ਉਨੀ ਕੁ ਜਿਹੜੀ ਉਹ ਕਰਨੀ ਆ ਵੀ ਸਾਇੰਸ ਸਮਝ ਸਕੀਏ। ਕਿਉਂਕਿ ਉਹ ਜਿਹੜਾ ਐਕਸੀਡੈਂਟ ਹੋਇਆ ਸੀ ਨਾ ਟੈਰਲ ਦੇ ਵਿੱਚ, ਅੱਗੇ ਸਟਾਲ ਸੀਗਾ। ਹੋ ਸਕਦਾ ਵੀ ਪਿੱਛੇ ਕਈ ਦੀ ਜਦੋਂ ਟ੍ਰੈਫਿਕ ਬੰਦ ਹੁੰਦਾ ਆ ਜਾਂ ਰੁਕਿਆ ਹੁੰਦਾ ਤਾਂ ਪਿੱਛੇ ਸਾਇੰਸ ਲਿਖੇ ਹੁੰਦੇ ਆ ਜਾਂਦੇ ਆ LED ਵਾਲੇ ਸਾਇੰਸ ਦੇ ਵਿੱਚ ਵੀ ਅੱਗੇ ਸਲੋ ਆ ਟ੍ਰੈਫਿਕ ਜਾਂ ਇਦਾਂ ਆ। ਉਹ ਚਲੋ ਸੀਗਾ ਹੀ ਸੁੱਤਾ, ਉਹਨੇ ਤਾਂ ਮਤਲਬ ਜਾਨ ਹੀ ਜਿਹੜੀ ਉਹ ਲੈ ਲਈ 5 ਜਾਣਿਆਂ ਦੀ। ਉਹ ਤਾਂ ਬਹੁਤ ਖਤਰਨਾਕ ਸ਼ੈਤਾਨ ਦਾ ਰੂਪ ਬਣ ਕੇ ਜਿਹੜਾ ਉਸ ਦਿਨ ਉਹ ਬੰਦਾ ਨਿਕਲਿਆ ਉੱਥੇ। ਵੀ ਉਹ ਸਾਰੀਆਂ ਚੀਜ਼ਾਂ ਆ, ਉਹ ਬਹੁਤ ਸਾਰੀਆਂ ਚੀਜ਼ਾਂ ਆ, ਉਹ ਤੁਹਾਨੂੰ ਸਾਇੰਸ ਈਜ਼ੀਲੀ ਪੜ੍ਹ ਹੋ ਸਕਣ, ਕਮਿਊਨੀਕੇਸ਼ਨ ਜਿਹੜੀ ਉਹ ਤੁਸੀਂ ਜਿਹੜੀ ਉਹ ਕਰ ਸਕੋ। ਇਹ ਨਾ ਕਿਉਂ ਵੀ ਹੁਣ ਇੰਗਲਿਸ਼ ਵਾਲੀ ਗੱਲ ਨੂੰ ਘੋਟੀ ਜਾਂਦੇ ਆ, ਪਰ 40 ਜਿਹੜੇ ਆ ਆਊਟ ਆਫ ਸਰਵਿਸ ਕੀਤੇ, ਲਾਇਸੈਂਸ ਸਸਪੈਂਡ ਹੋਏ ਆ, ਬਹੁਤ ਸਾਰੀਆਂ ਟਿਕਟਾਂ ਜਿਹੜੀਆਂ ਉਹ ਮਿਲ ਰਹੀਆਂ। ਸੋ ਤੁਸੀਂ ਭਾਈ ਆਪਣੇ ਆਪ ਨੂੰ ਉਸ ਦੇ ਹਿਸਾਬ ਦੇ ਨਾਲ ਰੈਡੀ ਰੱਖੋ। ਇਨੀਸ਼ੀਏਟਿਵ ਲਿਆ ਗਿਆ ਆ ਗੁਰਦੁਆਰਾ ਸਾਹਿਬ ਸਟਾਕਟਨ ਅਤੇ ਨਾਪਟਾ ਵਾਲਿਆਂ ਦੇ ਦੁਆਰਾ ਮਿਲ ਕੇ ਜਿਹੜੀ ਇਹਨਾਂ ਨੇ ਉੱਥੇ ਕਲਾਸਿਸ ਸ਼ੁਰੂ ਕੀਤੀਆਂ ਆ। ਮੈਨੂੰ ਲੱਗਦਾ ਫਰੈਜ਼ਨੋ ਦੇ ਵੀ ਕਈ ਗੁਰੂ ਘਰਾਂ ਦੇ ਵਿੱਚ ਇਦਾਂ ਇੰਗਲਿਸ਼ ਦੀਆਂ ਜਿਹੜੀਆਂ ਕਲਾਸਿਸ ਆ ਉਹ ਚੱਲਦੀਆਂ ਆ। ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਹੋਣਗੀਆਂ, ਜਿੱਥੇ ਕਿਤੇ ਕੋਈ ਇਦਾਂ ਕਮਿਊਨਿਟੀ ਦੇ ਲਈ ਚੱਲ ਰਹੀਆਂ, ਉਹ ਸਾਨੂੰ ਦੱਸ ਦਿਓ, ਆਪਾਂ ਅਨਾਉਂਸ ਕਰਦੇ ਰਵਾਂਗੇ ਤਾਂ ਜੋ ਜਿਹੜੇ ਆਪਣੀ ਕਮਿਊਨਿਟੀ ਆ ਜਿਹੜੀ ਇਸ ਕਿੱਤੇ ਦੇ ਵਿੱਚ ਹੈਗੀ ਆ ਤੇ ਉਹ ਇਸੇ ਕਿੱਤੇ ਨੂੰ ਬਰਕਰਾਰ ਰੱਖ ਸਕੇ ਤੇ ਵਧੀਆ ਤਰੀਕੇ ਦੇ ਨਾਲ ਆਪਣੀ ਕਮਾਈ ਕਰਦੇ ਰਹਿਣ। ਪੰਜਾਬੀ ਅਸੀਂ ਤੁਹਾਨੂੰ ਨਾ ਸਿੱਖਣ ਨੂੰ ਨਹੀਂ ਕਹਿ ਰਹੇ, ਪੰਜਾਬੀ ਦੇ ਨਾਲ ਜਿਹੜੀ ਆ ਉਹ ਇੰਗਲਿਸ਼ ਤੁਸੀਂ ਸਿੱਖੋ। ਇੱਕ ਰਾਜਕੁਮਾਰ, ਆਪਾਂ ਇੱਕ ਹੋਰ ਵੀ ਚੀਜ਼ ਮੈਂ ਦੱਸਣੀ ਚਾਹੁੰਦਾ ਸੀਗਾ, ਬੜੀ ਵਧੀਆ ਚੰਗੀ ਗੱਲ ਹੈ ਕਿ ਆਪਣੇ ਫ੍ਰਿਜ਼ਨੋ ਸਿਟੀ ਕਾਲਜ ਦੇ ਡੀਨ ਸੀਗੇ ਗੁਰਮਿੰਦਰ ਸਿੰਘਾ ਭਾਜੀ, ਤੇ ਹੁਣ ਉਹ ਫ੍ਰਿਜ਼ਨੋ ਸਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਹੋ ਗਏ ਆ। ਸੋ ਬਹੁਤ ਮਾਣ ਵਾਲੀ ਗੱਲ ਹੈ, ਕੰਗ੍ਰੈਚੁਲੇਸ਼ਨਸ ਉਹਨਾਂ ਨੂੰ। ਔਰ ਇਦਾਂ ਦੇ ਜਿਹੜੀਆਂ ਹਸਤੀਆਂ ਹੈਗੀਆਂ, ਇਦਾਂ ਦੇ ਜਿਹੜੇ ਆਪਣੇ ਸ਼ਖਸ ਹੈਗੇ ਆ, ਉਹਨਾਂ ਦੇ ਕੋਲੋਂ ਆਪਾਂ ਨੂੰ ਵੱਧ ਤੋਂ ਵੱਧ ਬੈਨੀਫਿਟ ਜਿਹੜਾ ਆ ਉਹ ਲੈਣ ਦੀ ਲੋੜ ਹੈ। ਬਿਲਕੁਲ, ਉਹਨਾਂ ਨੇ ਵੀ ਆਈ ਥਿੰਕ ਜਿਹੜਾ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਇੱਥੇ, ਉਹ ਵੀ ਉੱਥੇ ਵੀ ਜਿਹੜੇ ਅਡਲਟ ਜਿਹੜੀਆਂ ਇੰਗਲਿਸ਼ ਕਲਾਸਿਸ ਆ ਉਹ ਸ਼ੁਰੂ ਕਰਵਾਈਆਂ ਹੋਈਆਂ ਆ। ਸੋ ਉਹਦਾ ਫਾਇਦਾ ਜਿਹੜਾ ਉਹ ਤੁਹਾਨੂੰ ਜ਼ਰੂਰ ਲੈਣਾ ਜਿਹੜਾ ਉਹ ਚਾਹੀਦਾ। ਰਮਨ ਜੀ, ਨਾਨ ਡੋਮਿਸਾਈਲ ਦੇ ਜਿਹੜੇ ਟਰੱਕਰਸ ਦੀ ਹੁਣ ਆਪਾਂ ਗੱਲ ਕਰੀਏ, ਡਰਾਈਵਰਸ ਦੀ ਗੱਲ ਕਰੀਏ, ਇਹ ਮੁੱਦਾ ਹੁਣ ਕਾਫੀ ਜ਼ਿਆਦਾ ਜਿਹੜਾ ਉਹ ਭਖਿਆ। ਜਿੱਦਾਂ ਤੁਸੀਂ ਆਪਾਂ ਨਿਊਯਾਰਕ ਵਾਲੀ ਵੀ ਜਿਹੜੀ ਉਸ ਦੇ ਵਿੱਚ ਉਹ ਗੱਲ ਕੀਤੀ ਆ, ਇਹ ਕੈਨੇਡਾ ਮੈਕਸੀਕੋ ਵਾਲੇ ਜਿੱਦਾਂ ਕਿਹਾ ਵੀ ਮੈਕਸੀਕੋ ਵਾਲੇ ਤਾਂ ਡਰਦੇ ਨਹੀਂ ਕਈ ਆ ਰਹੇ ਵੀ ਉਹਦੇ ਕਰਕੇ ਉਹ ਪ੍ਰਾਈਸ ਵੀ ਉਧਰ ਰੇਟਸ ਜਿਹੜੇ ਉਹ ਚੱਕ ਜਿਹੜੇ ਉਹ ਹੋ ਗਏ ਆ। ਸੋ ਇਹ ਮੁੱਦਾ ਹੁਣ ਕਿੱਦਾਂ ਜਿਹੜਾ ਨਾਨ ਡੋਮਿਸਾਈਲ ਦਾ ਇਹ ਕਿੱਦਾਂ ਵੀ ਕੱਲੀ ਸਟੇਟ ਦੇ ਉੱਤੇ ਡਿਪੈਂਡੈਂਟ ਰਹਿਣਾ ਆ ਜਾਂ ਫੈਡਰਲੀ ਆ। ਕਈ ਥਾਵਾਂ ਦੇ ਉੱਤੇ ਕਹਿੰਦੇ ਆ ਵੀ ਕੱਲੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਨੂੰ ਦਿਓ, ਵਰਕ ਪਰਮਿਟ ਵਾਲਾ ਨਾ ਦਿਓ। ਸੋ ਇਹ ਮੁੱਦਾ ਹੁਣ ਕਿੱਥੇ ਕੁ ਪਹੁੰਚਿਆ ਹੈਗਾ ਕਿ ਇਸ ਪਾਸੇ ਵੱਲ ਨੂੰ ਤਾਂ ਨਹੀਂ ਗੱਲ ਜਿਹੜੀ ਉਹ ਜਾ ਰਹੀ, ਕਿਉਂਕਿ ਆਪਣੀ ਟਰੱਕਿੰਗ ਕਮਿਊਨਿਟੀ 'ਚ ਬਹੁਤਾਤ ਦੇ ਵਿੱਚ ਉਹ ਜਿਹੜੇ ਲੋਕ ਨੇ ਜਿਹੜੇ ਵਰਕ ਪਰਮਿਟ ਦੇ ਉੱਤੇ ਜਿਹੜੇ ਸਾਡੇ ਲਾਇਸੈਂਸ ਦਿੱਤੇ ਨੇ। ਜੀ ਹਾਂਜੀ ਬੋਲੋ ਰਮਨ ਜੀ। ਹਾਂਜੀ ਰਮਨ ਜੀ।
ਮੈਨੂੰ ਲੱਗਦਾ ਇਹਨਾਂ ਦਾ ਕਨੈਕਸ਼ਨ ਜਿਹੜਾ ਉਹ ਲੂਜ਼ ਕਿਆ ਜਿਹੜਾ ਉਹ ਰਾਜਕਿਰਨ ਕਰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਆਵਾਜ਼ ਹੈ ਆ ਜੀ। ਰਹੀ ਠੀਕ ਹੈ। ਹਾਂਜੀ, ਰਾਜਕਿਰਨ ਜਿਹੜਾ ਇਹ ਆਪਣੇ DOT ਦੇ ਹੈਗੇ ਸੈਕਟਰੀ ਹੈਗੇ ਸ਼ਾਂਤੀ ਹੁਣੀ, ਉਹਨਾਂ ਵੱਲੋਂ ਜਿਹੜੀ ਚੀਜ਼ ਇਹ ਕਹੀ ਜਾ ਰਹੀ ਹੈ ਕਿ ਜਿਹੜੇ ਇਹ ਨਾਨ ਡੋਮਿਸਾਈਲ ਲਾਇਸੈਂਸਿਸ ਹੈਗੇ ਆ, ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਸਟੇਟ ਬਾਈ ਸਟੇਟ ਇਨਵੈਸਟੀਗੇਟ ਹੋ ਰਹੀ ਆ ਕਿ ਸਟੇਟ ਬਾਈ ਸਟੇਟ ਆਡਿਟ ਹੋਊਗਾ, ਕਿਹੜੀ ਕਾਰਵਾਈ ਜਿਹੜੀ ਆ ਉਹ ਕਿਹੜੀ ਸਟੇਟ ਜਿਹੜੀ ਉਹ ਲਾਇਸੈਂਸ ਇਸ਼ੂ ਕਰਨ ਦੇ ਵਿੱਚ ਕੋਤਾਹੀ ਕਰ ਰਹੀ ਹੈ। ਸੋ ਇਸ ਵੇਲੇ ਕਾਫੀ ਸਟੇਟਸ ਹੈਗੀਆਂ, ਕੈਲੀਫੋਰਨੀਆ, ਫਲੋਰੀਡਾ, ਨਿਊ ਜਰਸੀ, ਬਹੁਤ ਸਟੇਟਸ ਹੈਗੀਆਂ ਜਿਨ੍ਹਾਂ ਨੂੰ ਇਹ ਪ੍ਰਿਵਿਲੇਜ ਹੈਗੀ ਆ ਕਿ ਉਹ ਇੱਕ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਕਰ ਸਕਦੇ ਹੈਗੇ ਆ। ਠੀਕ ਹੈ, ਕੀਤੀਆਂ ਜਾ ਰਹੀਆਂ, ਉਹਦੇ ਉੱਤੇ ਕਾਰਵਾਈ ਹੋਣ ਜਾ ਰਹੀ ਆ। ਸੋ ਇਹਦੇ ਵਿੱਚ ਦੇਖੋ, ਨਾਨ ਡੋਮਿਸਾਈਲ ਲਾਇਸੈਂਸ ਗਲਤ ਨਹੀਂ ਹੈਗਾ, ਪਰ ਨਾਨ ਡੋਮਿਸਾਈਲ ਲਾਇਸੈਂਸ ਦੀ ਆੜ ਦੇ ਵਿੱਚ ਜਿਹੜਾ ਗਲਤ ਕੰਮ ਹੋ ਰਿਹਾ ਹੈਗਾ ਉਹਨੂੰ ਰੋਕਣਾ ਜ਼ਰੂਰੀ ਹੈਗਾ। ਕਿ ਜਿਹੜਾ ਹੁਣ ਦੇਖੋ, ਕਈ ਨਾਨ ਡੋਮਿਸਾਈਲ ਲਾਇਸੈਂਸ ਕੀ ਆ? ਨਾਨ ਡੋਮਿਸਾਈਲ ਲਾਇਸੈਂਸ ਇਹ ਹੈ ਕਿ ਤੁਸੀਂ ਰਹਿਣੇ ਕਿਸੇ ਸਟੇਟ 'ਚ ਆ, ਲਾਇਸੈਂਸ ਤੁਹਾਨੂੰ ਹੋਰ ਕਿਸੇ ਸਟੇਟ 'ਚੋਂ ਇਸ਼ੂ ਹੋ ਰਿਹਾ, ਜਿਹੜਾ ਕਿ ਬੇਸਿਕਲੀ ਨਹੀਂ ਹੋ ਸਕਦਾ। ਤੁਹਾਨੂੰ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਕਰਨਾ। ਜਿੱਥੇ ਤੁਸੀਂ ਰਹਿੰਦੇ ਆ ਉੱਥੇ ਹੀ ਲਾਇਸੈਂਸ ਇਸ਼ੂ ਹੋਣਾ ਚਾਹੀਦਾ। ਸੋ ਹੁਣ ਆਪਾਂ ਕਈ ਵਾਰੀ ਕਈ ਸਟੇਟ ਦੇ ਵਿੱਚੋਂ ਕੋਈ ਲੋਕੀ ਦੂਜੀ ਸਟੇਟ 'ਚ ਜਾ ਕੇ ਲਾਇਸੈਂਸ ਲੈ ਲੈਂਦੇ, ਪਰ ਉਹ ਰਹਿੰਦੇ ਇੱਥੇ ਹੀ ਹੁੰਦੇ ਆ। ਸੋ ਇਸ ਕਰਕੇ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਆ ਉਹ ਇਸ ਵੇਲੇ ਇਨਵੈਸਟੀਗੇਸ਼ਨ ਦੇ ਅੰਡਰ ਹੈਗੇ ਆ, ਬਿਗ ਮਾਈਕਰੋਸਕੋਪ ਦੇ ਅੰਦਰ ਹੈਗੇ ਆ। ਸੋ ਇਸ ਕਰਕੇ ਜਿਹੜੀ ਇਹ ਚੀਜ਼ ਹੈਗੀ ਆ ਇਹ ਕਾਫੀ ਇੰਪੋਰਟੈਂਟ ਹੈਗੀ ਆ ਇਸ ਵੇਲੇ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਇਸ਼ੂ ਆ ਇਹ ਖੜਾ ਹੋਇਆ ਇਸ ਵੇਲੇ। ਠੀਕ ਆ। ਆਈ ਥਿੰਕ ਜੇ ਇਦਾਂ ਹੋਊਗਾ, ਅੱਛਾ ਰਮਨ ਜੀ, ਜਿਹੜੇ ਇਸ ਚੀਜ਼ ਨੂੰ ਲੈ ਕੇ ਆਬਵੀਅਸਲੀ ਮਲਟੀਪਲ ਵਿਚਾਰ ਹੁੰਦੇ ਆ, ਇਹ ਵਿਚਾਰ ਤਾਂ ਨਹੀਂ ਆ ਰਿਹਾ ਵੀ ਇਹਨਾਂ ਚੀਜ਼ਾਂ ਕਰਕੇ ਡਰਾਈਵਰ ਸ਼ਾਰਟੇਜ ਜਿਹੜੀ ਉਹ ਦੁਬਾਰਾ ਹੋ ਜੂਗੀ? ਨਹੀਂ ਰਾਜਕਿਰਨ, ਮੇਰੇ ਖਿਆਲ ਤੇ ਨਹੀਂ, ਇਹ ਗੱਲ ਨਹੀਂ ਹੈਗੀ। ਯੈਸ, ਡੈਫੀਨੇਟਲੀ ਇੱਕ ਸਰਟਨ ਟਾਈਮ ਦੇ ਲਈ ਇੱਕ ਸ਼ਾਰਟੇਜ ਜਿਹੜੀ ਆ ਉੱਭਰ ਕੇ ਆ ਸਕਦੀ ਆ ਸਾਹਮਣੇ, ਪਰ ਉੱਥੇ ਹੀ ਆਪਾਂ ਜੇ ਦੇਖੀਏ ਤਾਂ ਪਿਛਲੇ 4-5 ਸਾਲਾਂ ਦੇ ਵਿੱਚ ਇਹ ਬਹੁਤਾਤ ਵੀ ਬਹੁਤ ਜ਼ਿਆਦਾ ਹੋ ਗਈ ਸੀਗੀ। ਇਹ ਡਰਾਈਵਰ ਸ਼ਾਰਟੇਜ ਦੀ ਗੱਲ ਛੱਡੋ, ਇੱਥੇ ਡਰਾਈਵਰ ਓਵਰ ਬਹੁਤ ਜ਼ਿਆਦਾ, ਜਦੋਂ ਆਪਾਂ ਗੱਲ ਕਰ ਰਹੇ ਸੀ ਕਪੈਸਿਟੀ ਦੀ, ਆਪਾਂ ਬਹੁਤ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਪੈਸਿਟੀ ਦੀ ਗੱਲ ਕੀਤੀ ਹੈਗੀ ਹੈ। ਸੋ ਡਰਾਈਵਰ ਕਪੈਸਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਵਾਧਾ ਬਹੁਤ ਜ਼ਿਆਦਾ ਹੋਇਆ ਸੀਗਾ। ਸੋ ਉਹ ਜਿਹੜੀ ਕਪੈਸਿਟੀ ਹੈਗੀ ਆ, ਜੇ ਆਪਾਂ ਕਹਿੰਦੇ ਨਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਟਰੱਕਿੰਗ ਜਿਹੜੇ ਯੂਨਿਟਸ ਹੈਗੇ ਆ ਉਹਨਾਂ ਦੀ ਕਪੈਸਿਟੀ ਵਧੀ ਆ, ਉਹ ਘਟਣੀ ਚਾਹੀਦੀ ਆ ਕਿਸੇ ਢੰਗ ਦੇ ਨਾਲ, ਉਹ ਥੋੜ੍ਹੀ ਜਿਹੀ ਕਪੈਸਿਟੀ ਘਟਣੀ ਚਾਹੀਦੀ ਆ। ਇਵੇਂ ਹੀ ਜਿਹੜੀ ਡਰਾਈਵਰ ਦੀ ਪ੍ਰੋਡਕਸ਼ਨ ਹੈਗੀ ਆ, ਡਰਾਈਵਰ ਦੀ ਜਿਹੜੀ ਡਿਮਾਂਡ ਹੈਗੀ ਆ, ਉਹ ਕਪੈਸਿਟੀ ਵੀ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਸੀਗੀ। ਔਰ ਮੇਰਾ ਇਹ ਕਹਿਣ ਦਾ ਮਕਸਦ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਦੁਨੀਆ ਡਰਾਈਵਰ ਬਣ ਗਈ ਸੀ, ਮੇਰਾ ਇਹ ਕਹਿਣ ਦਾ ਮਕਸਦ ਹੈਗਾ ਬਹੁਤ ਜ਼ਿਆਦਾ ਦੁਨੀਆ ਜਿਹੜੀ ਆ ਵਿਦਆਊਟ ਟ੍ਰੇਨਿੰਗ, ਵਿਦਆਊਟ ਐਨੀਥਿੰਗ ਟਰੱਕਿੰਗ ਦੇ ਵਿੱਚ ਆ ਗਈ ਸੀਗੀ। ਸੋ ਉਹ ਜਿਹੜੀ ਪ੍ਰੋਬਲਮ ਆ ਉਹਨੂੰ ਮੇਰੇ ਖਿਆਲ ਦੇ ਵਿੱਚ ਕਿਸੇ ਹੱਦ ਤੱਕ ਇੱਥੇ ਸੋਲਵ ਹੋ ਸਕਦੀ ਹੈ। ਠੀਕ ਹੈ ਜੀ। ਕਾਲਰਸ ਵੀ ਆਪਣੇ ਨਾਲ ਜੁੜ ਰਹੇ ਆ। ਸਰੋਤਿਓ, ਜੇ ਤੁਹਾਡਾ ਵੀ ਕੋਈ ਵਿਚਾਰ ਆ, ਕੋਈ ਗੱਲ ਕਰਨੀ ਹੈ, ਕੋਈ ਸਵਾਲ ਪੁੱਛਣਾ ਟਰੱਕਿੰਗ ਬਾਰੇ, ਤਾਂ ਨੰਬਰ ਹੈ ਜੀ 408-272-5200 4082725200। ਜੁੜੇ ਨੇ ਆਪਣੇ ਨਾਲ ਕੰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਇਨਫੋਰਮੇਸ਼ਨ ਦੇਣ ਦੇ, ਬਹੁਤ ਵਧੀਆ, ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ, ਤਿੰਨਾਂ ਵੀਰਾਂ ਦਾ ਧੰਨਵਾਦ ਜੀ। ਬਾਕੀ ਨਾ ਜੀ ਏਦਾਂ ਸੈਕਰਾਮੈਂਟੋ ਵੀ ਸਿਟੀਜ਼ਨ ਦੀ ਕਲਾਸ ਲੱਗ ਰਹੀ ਆ ਪਿਛਲੇ 5-6 ਸਾਲ। ਠੀਕ ਹੈ ਜੀ। ਤੇ ਬਹੁਤ ਵਧੀਆ ਸਿਖਾ ਰਹੇ ਆ, ਇਸ ਕਰਕੇ ਹੋਣਾ ਚਾਹੀਦਾ। ਅਡਲਟ ਕਲਾਸ ਵੀ ਲੱਗਣੀ ਚਾਹੀਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ। ਓਨਲੀ $25 ਲੈਂਦੇ, ਉਹ ਗੁਰਦੁਆਰਾ ਸਾਹਿਬ ਨੂੰ ਰਸੀਦ ਕੱਟੀ ਜਾਂਦੀ ਆ, ਤੇ ਬਕਾਇਦਾ ਉਹ ਪੇਪਰ ਵਗੈਰਾ, ਕਾਪੀ, ਪੈਨ ਸਭ ਕੁਝ ਦੇ ਰਹੇ ਨਾਲ। ਠੀਕ ਹੈ ਜੀ। ਇਸ ਤਰ੍ਹਾਂ ਸਾਡੇ ਮਾਤਾ ਜੀ, ਉਹਨਾਂ ਨੂੰ ਵੀ ਬਹੁਤ ਪਹਿਲਾਂ ਹੀ ਲੈ ਕੇ ਜਾਂਦੇ ਰਹੇ ਆ, ਉਹਨਾਂ ਨੂੰ ਵੀ ਵਧੀਆ ਉਹਨਾਂ ਦੇ ਹੋ ਗਈ। ਤੇ ਉਹ ਹੁਣ ਪਾਕਿਸਤਾਨੀ ਆਏ ਸੀ, ਲੇਡੀਜ਼ ਤੇ ਹਸਬੈਂਡ ਦੋਨੋਂ, ਮੀਆਂ ਬੀਵੀ, ਤੇ ਉਹਨਾਂ ਨੂੰ ਉਰਦੂ ਹੀ ਆਉਂਦਾ ਸੀ, ਪੰਜਾਬੀ ਵੀ ਨਹੀਂ ਆਉਂਦੀ, ਤੇ ਉਹ ਉਰਦੂ ਦਾ ਕਰਾ ਕੇ ਟਰਾਂਸਲੇਸ਼ਨ ਵੀ ਉਹਨਾਂ ਦੇ, ਉਹ ਪਾਸ ਹੋ ਗਏ ਆ। ਇਸ ਵਾਸਤੇ ਬਹੁਤ ਐਫਰਟ ਕਰਨਾ ਚਾਹੀਦਾ। ਬਹੁਤ ਵਧੀਆ ਤੁਹਾਡਾ ਉਪਰਾਲਾ ਜੀ, ਕੈਪਟਨ ਗੁਰੂ ਘਰ ਵੱਲੋਂ ਵੀ ਤੇ ਰਮਨ ਜੀ ਹੋਣਾ ਵੱਲੋਂ ਵੀ ਬਹੁਤ ਧੰਨਵਾਦ। ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਜੀ। ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਿਰਨ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਰਮਨ ਵੀਰ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਮਨ ਸਿੰਘ ਜੀ, ਬੜਾ ਤਕੜਾ ਹੋਊਗਾ ਬਣਾਇਆ ਵਾ ਵੀ ਅੰਗਰੇਜ਼ੀ ਦਾ ਜਿਹਨੂੰ ਅੰਗਰੇਜ਼ੀ ਨੇ, ਕਈ ਵੀਰਾਂ ਟਿਕਟੌਕ ਤੇ ਵੇਖੀ ਦਾ ਵੀ ਟਰੱਕ ਡੱਕਦੇ ਜੀ ਅੰਗਰੇਜ਼ੀ ਨਹੀਂ ਆਉਂਦੀ। ਵੀ ਜੀ 2 ਮਹੀਨੇ 3 ਇੰਸਪੈਕਸ਼ਨ ਹੋਈਆਂ, ਕੱਲ 30 ਤਰੀਕ ਨੂੰ ਫਿਰ ਇੰਸਪੈਕਸ਼ਨ ਹੋਈ ਆ।
ਸਿਰਫ ਇੰਨਾ ਹੀ ਪੁੱਛਦੇ ਆ ਵੀ ਤੁਸੀਂ ਕਿੱਥੋਂ ਆ। ਨਾਰਮਲ ਗੱਲਬਾਤ, ਹਲਕੀ ਫੁਲਕੀ ਗੱਲਬਾਤ ਆ। ਜੇ ਤੁਸੀਂ ਅੰਡਰਸਟੈਂਡ ਕਰਦੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਕੋਈ ਟਰੱਕ ਖੜੇ ਕਰਨ ਵਾਲੀ ਨਹੀਂ ਗੱਲ ਹੈਗੀ ਵੀ ਇਸ ਵੇਲੇ ਟਰੱਕ ਖੜੇ ਕਰਨੇ ਆ। ਬਾਕੀ ਤੁਸੀਂ ਗੱਲ ਕਹੀ ਆ ਵੀ ਲਾਇਸੈਂਸ ਦੀ, ਉਹ ਲਾਇਸੈਂਸ ਦੀ ਵੀਰ ਜੀ ਜਿਹੜੇ ਬੰਦੇ ਕੈਲੀਫੋਰਨੀਆ ਬਣਾ ਕੇ ਦੂਸਰੀ ਸਟੇਟ ਜਾ ਕੇ ਐਡਰੈਸ ਚੇਂਜ ਕਰਾਉਂਦੇ ਆ, ਤੇ ਉਹ ਕਾਫੀ ਮੇਰੇ ਸਾਲ 1.5 ਸਾਲ ਤੋਂ ਕਾਫੀ ਮੁਸ਼ਕਿਲ ਆ ਰਹੀ ਆ। ਬੰਦਿਆਂ ਨੂੰ ਟੈਸਟ ਦੇਣੇ ਪੈ ਰਹੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਪਰ ਇਹ ਅੱਜ ਨਹੀਂ ਕੀਤਾ ਇਹਨਾਂ ਨੇ, ਇਹ 1.5-2 ਸਾਲ ਤੋਂ ਸਾਡੇ ਬੰਦਿਆਂ ਨਾਲ ਹੋਇਆ, 2-3 ਨਾਲ ਵਾਕਿਆ। ਉਹ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਵਾ। ਕੋਈ ਕਿਸੇ ਨੇ ਮਾਈਂਡ ਨਹੀਂ ਕਰਨਾ। ਪਰ ਇੰਗਲਿਸ਼ ਦੀ ਕੋਈ ਐਡੀ ਤਕਲੀਫ, ਮੈਂ ਕਾਫੀ ਉਹਨਾਂ ਗੱਲਬਾਤ ਕਰਦਾ ਰਿਹਾ ਵੀ ਮੈਂ ਇੰਗਲਿਸ਼ ਦਾ ਕਾਫੀ ਵੀ ਟਾਈਟ ਕਰਨ ਦੇ ਕੰਮ, ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ। ਉਹ ਕਹਿੰਦਾ ਜੇ 100 ਡਰਾਈਵਰ ਨਾ ਤੇ 10 ਪੀਪਲ ਮੇ ਵੀ ਪਾਸ ਹੋ ਸਕਦੇ ਜੇ ਰਾਈਟ ਵੇ ਟੈਸਟ ਲਿਆ ਜਾਵੇ। ਇਹ ਗੱਲ ਸੱਚੀ ਆ। ਪਰ ਜੇ ਤੁਸੀਂ ਅੰਡਰਸਟੈਂਡ ਕਰਦੇ ਆ ਕਿਹੜੀ ਸਿਟੀ ਤੋਂ ਲੋਡ ਚੱਕਿਆ ਵਾ, ਜਿੱਦਾਂ ਤੁਸੀਂ ਆਪਣੀਆਂ ਵੀਡੀਓ 'ਚ ਸ਼ੇਅਰ ਕਰ ਦਿੰਦੇ ਆ ਤੇ ਵਧੀਆ ਸ਼ੇਅਰ ਕਰਦੇ ਆ, ਕਾਫੀ ਨੌਲੇਜ ਮਿਲਦੀ ਆ। ਥੈਂਕ ਯੂ ਤੁਹਾਡੇ ਸਾਰੇ ਵੀਰਾਂ ਦਾ। ਡਰਨ ਵਾਲੀ ਨਹੀਂ ਕੋਈ ਗੱਲ ਹੈਗੀ ਡਰਾਈਵਰ। ਨਹੀਂ ਬਿਲਕੁਲ ਡਰਨ ਵਾਲੀ ਕਿਹੜੀ ਗੱਲ ਆ, ਉਹ ਓਬਵੀਅਸ ਜੀ ਗੱਲ ਹੀ ਆ। ਇਹ ਤਾਂ ਬਸ ਇੰਗਲਿਸ਼ ਬੋਲਣੀ ਆਉਣੀ ਤੇ ਸਮਝ ਨਹੀਂ ਆਉਣੀ ਚਾਹੀਦੀ ਆ, ਕੋਈ ਏਡੀ ਖਾਸ ਗੱਲ ਨਹੀਂ। ਰਾਜਕਿਰਨ ਜੀ ਇੰਨਾ ਹੀ ਪੁੱਛਿਆ ਮੈਨੂੰ ਵੀ ਕਿੱਥੋਂ ਲੋਡ ਚੱਕਿਆ ਜਾਂ ਲਾਬ ਬੁੱਕ ਕਿੱਥੋਂ ਸਟਾਰਟ ਕੀਤੀ ਤੂੰ ਸਵੇਰੇ ਮਾਰਨਿੰਗ 'ਚ। ਹਾਂਜੀ, ਉਹਨਾਂ ਨੇ ਕਿਹੜਾ ਗ੍ਰਾਮਰ ਦਾ ਟੈਸਟ ਲੈਣਾ, ਉਹਨਾਂ ਨੇ ਇੰਨੀ ਕੁ ਗੱਲ 'ਚ ਹੀ ਪਤਾ ਕਰਨਾ ਹੈ। ਉਹਨਾਂ ਨੇ ਤਾਂ ਦਿਨ ਦੇ ਕਿੰਨਿਆਂ ਦੇ ਨਾਲ ਗੱਲ ਕਰਨੀ ਹੈ। ਇਦਾਂ ਉਹ ਤਾਂ ਟੈਸਟ ਲੈਣ ਲੱਗੇ ਤਾਂ ਫਿਰ ਤਾਂ ਔਖਾ ਹੋ ਜੂ ਉਹਨਾਂ ਲਈ। ਨਾਲੇ ਬੰਦੇ ਤੇ ਵੀ ਡਿਪੈਂਡ ਕਰਦਾ ਨਾ CHP ਦੇ ਵਿੱਚ। ਹਾਂਜੀ, ਜੇ ਰਾਜਕਿਰਨ ਜੀ ਜੇ ਇੰਨਾ ਵੀ ਬੰਦੇ ਨੂੰ ਨਹੀਂ ਦੱਸ ਹੁੰਦਾ, ਮੰਨ ਲਓ ਵੀ ਮੈਂ ਬੇਕਰਫੀਲਡ ਤੋਂ ਲੋਡ ਚੱਕਿਆ ਹਨਾ, ਤੇ ਫਿਰ ਟਰੱਕ ਚਲਾਉਣ ਦਾ ਫਿਰ ਫਾਇਦਾ ਵੀ ਨਹੀਂਗਾ। ਫਿਰ ਤੇ ਬਹੁਤ ਜ਼ਿਆਦਾ ਤਕੜਾ ਹੀ ਨੁਕਸਾਨ ਆ। ਫਿਰ ਸਿੱਧੀ ਗੱਲ ਆ। ਥੈਂਕ ਯੂ ਗੁਰਨਾਮ ਜੀ, ਥੈਂਕ ਯੂ ਜੀ। ਥੈਂਕ ਯੂ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਜੀ ਤੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਧੰਨਵਾਦ ਰਮਨਵੀਰ ਜੀ ਦਾ, ਜਿਨ੍ਹਾਂ ਨੇ ਸਟਾਕਟਨ ਏਰੀਆ ਦੇ ਵਿੱਚ ਇੰਗਲਿਸ਼ ਕਲਾਸਾਂ ਸ਼ੁਰੂ ਕਰਵਾਈਆਂ ਨੇ। ਇਹਦੀ ਬਹੁਤ ਜ਼ਰੂਰਤ ਆ ਪੰਜਾਬੀ ਭਾਈਚਾਰੇ ਨੂੰ, ਖਾਸ ਕਰਕੇ ਟਰੱਕਰ ਵੀਰਾਂ ਨੂੰ। ਜੀ ਜੀ, ਤੁਸੀਂ ਵੀ ਆਪਣੇ ਗੁਰਦੁਆਰਾ ਸਾਹਿਬ ਇੱਥੇ ਕਰੋ, ਮਾਰੋ ਹਮਲਾ ਇੱਧਰ ਵੀ। ਹਾਂਜੀ, ਮੈਂ ਬਸ ਉਹੀ ਕਹਿਣ ਲਈ ਬੇਨਤੀ ਕਰਦਾ ਵੀ ਰਮਨ ਭਾਜੀ ਆਪ ਜੀ ਮੈਨੂੰ ਆਪਾਂ ਬਾਅਦ ਚ ਕਾਲ ਕਰ ਲੈਂਦੇ ਆ, ਸਿਲੇਬਸ ਦੱਸ ਦਿਓ ਵੀ ਕਿਸ ਵਿਸ਼ੇ ਤੇ ਤੁਸੀਂ, ਕਿਉਂਕਿ ਜੇ ਤੁਸੀਂ ਸ਼ੁਰੂ ਕਰ ਲਿਆ ਤੇ ਤੁਹਾਡੀ ਕੋਈ ਸਟੱਡੀ ਹੋਣੀ ਆ ਵੀ ਆਹ ਚੀਜ਼ਾਂ ਦੀ ਗਾਈਡਲਾਈਨ ਦੇ ਦਿਓ ਸਾਨੂੰ, ਆਪਾਂ ਉਹਦੇ ਤਹਿਤ ਸ਼ੁਰੂ ਕਰਵਾ ਦਿੰਦੇ ਹਾਂ ਜੀ। ਜਗਾ ਮਹਾਰਾਜ ਦੀ ਕਿਰਪਾ ਨਾਲ ਬਿਲਡਿੰਗ ਬਹੁਤ ਸੋਹਣੀ ਸਕੂਲ ਦੀ ਹੈਗੀ ਆ ਇੱਥੇ। ਬਿਲਕੁਲ ਬਿਲਕੁਲ। ਤੇ ਹਾਂਜੀ, ਇਹਦੀ ਜ਼ਰੂਰਤ ਹੈਗੀ। ਬਾਕੀ ਜਿਹੜੇ ਵੀਰ ਜੀ ਪਹਿਲਾਂ ਮੇਰੇ ਤੋਂ ਬੁਲਾਰੇ ਕਹਿ ਕੇ ਗਏ ਆ, ਦੇਖੋ ਥੋੜੀ ਬਹੁਤੀ ਇੰਗਲਿਸ਼ ਵਾਕਈ ਆਉਣੀ ਚਾਹੀਦੀ ਆ। ਮੁਸ਼ਕਲ ਇੰਨੀ ਨਹੀਂ, ਕਾਫੀ ਵੱਡੀ ਹੈ। ਇਦੋਂ ਬਹੁਤ ਸਾਰੇ ਮੇਰੇ ਵੀ ਇੱਕ ਰਿਲੇਟਿਵ ਨੂੰ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਤੂੰ ਜਿਹੜੀ ਅੰਗਰੇਜ਼ੀ ਆ ਉਹ ਪ੍ਰੋਪਰ ਨਹੀਂ ਸਮਝ ਰਿਹਾ ਤੇ ਆਪਦਾ ਇਹਦਾ ਹੀਲਾ ਕਰ। ਉਹਨੂੰ ਸਿਰਫ ਵਾਰਨਿੰਗ ਦਿੱਤੀ ਗਈ ਆ ਹਲੇ, ਹਨਾ। ਚੰਗਾ ਸੀ ਨਿਊ ਮੈਕਸੀਕੋ, ਹਾਂਜੀ ਨਿਊ ਮੈਕਸੀਕੋ ਸੀਗੇ। ਪਰ ਮੈਨੂੰ ਇਹ ਪਤਾ ਵੀ ਆਪਾਂ ਸਾਰੇ ਜਾਣਦੇ ਹਾਂ, ਜੇ ਆਪਣੇ ਪੰਜਾਬੀ ਬੱਚਿਆਂ ਨੂੰ ਆਪਣੇ ਅੰਗਰੇਜ਼ੀ ਹਲੇ ਪੜ੍ਹ ਲੈਂਦੇ ਆ, ਉਹਨਾਂ ਨੂੰ ਬੋਲਣ ਸਮਝਣ 'ਚ ਮੁਸ਼ਕਲ ਆਉਂਦੀ ਆ। ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਬੋਲਣ ਸਮਝਣ ਤੇ ਪੜ੍ਹਨ 'ਚ ਵੀ ਮੁਸ਼ਕਲ ਆਉਂਦੀ ਆ। ਜਿਹੜਾ ਹੁਣ ਆਪਾਂ ਸਾਈਨ ਵਗੈਰਾ ਪੜ੍ਹ ਲੈਣੇ, ਚਲੋ ਇਹ ਇੱਕ ਵੱਡੀ ਜ਼ਰੂਰਤ ਆ, ਕਿਉਂਕਿ ਉਹਦੇ ਨਾਲ ਵੱਡੇ ਐਕਸੀਡੈਂਟ ਹੋਣ ਤੋਂ ਬਚ ਜਾਂਦੇ ਨੇ। ਤੇ ਇਹ ਜ਼ਰੂਰੀ ਆ। ਆਪਾਂ ਇਹਦੀ ਕਲਾਸਾਂ ਫਰੀਜਨੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵੀ ਆਉਣ ਵਾਲੇ ਸੰਡੇ ਆਪਾਂ ਸੰਗਤਾਂ 'ਚ ਵੀ ਬੋਲ ਦਿਆਂਗੇ, ਗਰੁੱਪਾਂ 'ਚ ਵੀ ਪਾ ਦਿੰਦੇ ਆ, ਸ਼ੁਰੂ ਕਰ ਲੈਂਦੇ ਆ ਜੀ। ਬਿਲਕੁਲ। ਤੇ ਇੱਕ ਮੇਰੀ ਬੇਨਤੀ ਆ ਰਮਨ ਭਾਜੀ ਤੁਹਾਨੂੰ ਵੀ, ਤੇ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਮੈਂ ਸੁਣਨ ਵਾਲੇ ਸਰੋਤਿਆਂ ਨੂੰ, ਵੈਸੇ ਅੱਜ ਕੱਲ੍ਹ ਨੌਲੇਜ ਬਹੁਤ ਹੋ ਗਈ ਹੈ, ਇੱਕ ਆਪਾਂ ਨੂੰ ਲਹਿਰ ਜੇ ਆਪਾਂ ਹੋਰ ਚਲਾਈਏ, ਤੁਸੀਂ ਇਹਦੇ ਤੇ ਆਪਣੀ ਵਿਚਾਰ ਰੱਖ ਸਕਦੇ ਹੋ। ਉਹ ਇਹ ਹੈਗੀ ਵੀ ਜਿਹੜੀ ਅੱਜ ਕੱਲ੍ਹ ਵੀਡੀਓ ਤੁਸੀਂ ਦੇਖਿਆ ਬਹੁਤ ਜ਼ਿਆਦਾ, ਰਮਨ ਭਾਜੀ ਨੇ ਦੇਖਿਆ ਹੋਣਾ, ਟਰਕਿੰਗ ਗਰੁੱਪਾਂ 'ਚ ਸ਼ੇਅਰ ਹੁੰਦੀਆਂ ਨੇ, ਜਿੱਥੇ ਸਾਡੇ ਪੰਜਾਬੀ ਵੀਰ ਟਰੈਸ਼ ਸੁੱਟਦੇ, ਪਿਸ਼ਾਬ ਕਰਦੇ ਜਾਂ ਹੋਰ ਗਲਤੀਆਂ ਕਰਦਿਆਂ ਦੀਆਂ ਗੋਰੇ ਕਾਲਿਆਂ ਨੇ ਵੀਡੀਓ ਬਹੁਤ ਬਣਾਈਆਂ ਹੋਈਆਂ, ਆਪਣੇ ਪੇਜਾਂ ਤੇ ਪਾਈਆਂ ਹੋਈਆਂ, ਆਪਣੇ ਲੋਕੀ ਚੱਕ ਕੇ ਲਿਆ ਕੇ ਇੱਧਰ ਪਾਉਂਦੇ ਆ। ਉਹਦੇ ਸੰਬੰਧ ਵਿੱਚ ਕੱਲ ਇੱਕ ਗਰੁੱਪ 'ਚ ਵਿਚਾਰ ਸਾਡੀ ਕਾਫੀ ਲੰਮੀ ਚੱਲੀ ਆ, ਬਹੁਤ ਸਾਰਿਆਂ ਨੇ ਸੁਝਾਅ ਦਿੱਤੇ। ਕਈ ਤਾਂ ਇਹ ਕਹਿੰਦੇ ਕਿ ਇਹਨੂੰ ਆਪਾਂ ਸ਼ੇਅਰ ਨਾ ਕਰੋ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਆਪਾਂ ਆਪਣੇ ਭਾਈਚਾਰੇ ਨੂੰ ਇਹ ਚੀਜ਼ ਕਿਸੇ ਨਾ ਕਿਸੇ ਤਰੀਕੇ ਆਪਾਂ ਸਮਝਾਈਏ, ਕਿਉਂਕਿ ਸਾਡੇ ਵਿੱਚ ਇੱਕ ਗੈਪ ਪਿਆ ਹੋਇਆ। ਜਿਹੜੇ ਗਰੁੱਪਾਂ ਦੇ ਵਿੱਚ ਅਸੀਂ ਸ਼ਾਮਲ ਆ ਉਹ 'ਚ ਜ਼ਿਆਦਾਤਰ ਟਰੱਕਿੰਗ ਕੰਪਨੀਆਂ ਦੇ ਮਾਲਕ ਜਾਂ ਜਿਹੜੇ ਓਨਰ ਆਪਰੇਟਰ ਜਾਂ ਉਹ ਜਿਹੜੇ ਪੁਰਾਣੇ ਵੀਰ ਆਏ ਹੋਏ ਆ। ਕਿਤੇ ਨਾ ਕਿਤੇ ਸਾਨੂੰ ਨਵੇਂ ਭਾਈਚਾਰੇ ਨੂੰ, ਜਿਹੜੇ ਸਾਡੇ ਨਵੇਂ ਬੱਚੇ ਆਏ ਆ, ਉਹਨਾਂ ਨੂੰ ਨੇੜੇ ਲਾਉਣ ਲਈ ਸਾਨੂੰ ਜ਼ਰੂਰ ਆਪਾਂ, ਕਿਉਂਕਿ ਆਪਾਂ ਪਹਿਲਾਂ ਆਏ ਹੋਏ ਆ, ਆਪਾਂ ਨੂੰ ਇਹ ਸੋਚਣਾ ਬਣਦਾ ਵੀ ਆ, ਤੇ ਕੋਈ ਇਹਦੇ ਵਾਸਤੇ ਉਦਮ ਉਪਰਾਲਾ ਗਰੁੱਪਾਂ 'ਚ ਸਾਈਨ ਲਵਾਈਏ ਜਾਂ ਕੋਈ ਉਹਨਾਂ ਦਾ ਇੱਕ ਗਰੁੱਪ ਬਣਾਈਏ, ਕਿਸੇ ਤਰੀਕੇ ਆਪਾਂ ਉਹਨਾਂ ਨੂੰ ਕਹੀਏ ਪੰਜਾਬੀ ਰੇਡੀਓ USA ਤੇ ਘੱਟੋ ਘੱਟ ਉਹ ਸੁਣਿਆ ਕਰਨ, ਕਿਉਂਕਿ ਜਿਹੜੇ ਤੁਹਾਨੂੰ ਸੁਣਨ ਵਾਲੇ ਉਹ ਸਾਰੇ ਜ਼ਿਆਦਾਤਰ
ਉਹ ਵੀਰ ਨੇ ਜਿਹੜੇ ਮਾੜੀ ਮੋਟੀ ਇਸ ਪੰਜਾਬੀ ਭਾਈਚਾਰੇ ਦੀ ਜਾਂ ਅਮਰੀਕਾ ਦੀ ਨੌਲੇਜ ਰੱਖਦੇ ਆ, ਉਹਨਾਂ ਨੂੰ ਪਤਾ ਵੀ ਇੱਥੇ ਆ ਕੁਝ ਮਿਲਦਾ, ਉਹ ਸੁਣਨ ਆਉਂਦੇ ਆ। ਉਹ ਭਾਈਚਾਰੇ ਦੀ ਜ਼ਿਆਦਾ ਮੁਸ਼ਕਲ ਆ ਜਿਹੜੇ ਕਦੇ ਪੰਜਾਬੀ ਰੇਡੀਓ USA ਨੂੰ ਜਾਂ ਜਿਹੜੇ ਸਾਡੇ ਵਧੀਆ ਗਰੁੱਪ ਨੇ ਉਹਨਾਂ 'ਚ ਨਹੀਂ ਆ ਰਹੇ। ਸੋ ਉਹਨਾਂ ਦੇ ਤਹਿਤ ਆਪਾਂ ਨੂੰ ਕੋਈ ਨਾ ਕੋਈ ਉਦਮ ਉਪਰਾਲਾ ਮੇਰੇ ਖਿਆਲ 'ਚ ਜ਼ਰੂਰ ਕਰਨਾ ਚਾਹੀਦਾ। ਇਹਦੀ ਜ਼ਰੂਰਤ ਆ, ਮੁਸ਼ਕਲਾਂ ਕਾਫੀ ਨੇ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਬਲਮਾਂ ਬਹੁਤ ਵਧਣਗੀਆਂ। ਜਿਹੜੀ ਆਪਾਂ ਕਹਿੰਦੇ ਆ ਹੇਟ ਕ੍ਰਾਈਮ ਪਹਿਲਾਂ ਹੇਟ ਵੱਧਦੀ ਆ, ਹੇਟ ਇੰਨੀ ਵੱਧ ਜਾਂਦੀ ਆ ਉਹ ਕ੍ਰਾਈਮ ਬਣ ਜਾਂਦੀ ਆ ਕਿਸੇ ਦਿਨ ਆ ਕੇ। ਜੀ ਹਨਾ, ਸੋ ਆਪਾਂ ਇਹਨੂੰ ਹੇਟ ਨਾ ਹੋਣ ਦੇਈਏ, ਉਹ ਤੋਂ ਪਹਿਲਾਂ ਆਪਾਂ ਉਦਮ ਉਪਰਾਲੇ ਕਰੀਏ, ਰੋਕ ਲਈਏ, ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡਾ ਇਸ ਕਮਿਊਨਿਟੀ ਨਾਲ, ਇਹਨਾਂ ਲੋਕਾਂ ਨਾਲ ਭਾਈਚਾਰਕ ਸਾਂਝ ਵਧੇ। ਨਾ ਕਿ ਉਹ ਦੇਖਣ ਵੀ ਜੇ ਕੋਈ ਸਰਦਾਰ ਜਾਂਦਾ ਜਾਂ ਕੋਈ ਪੰਜਾਬੀ ਜਾਂਦਾ ਵੀ ਇਹ ਇਹੋ ਜਿਹਾ ਗਲਤ ਕੰਮ ਕਰਦੇ ਨੇ। ਮੇਰੀ ਇਹ ਬੇਨਤੀ ਹੈ, ਇਹਦੇ ਵਾਸਤੇ ਜ਼ਰੂਰ ਆਪਾਂ ਵਿਚਾਰ ਦਿਓ। ਆਪਾਂ ਫਿਰ ਉਦਮ ਉਪਰਾਲੇ ਸਾਰੇ ਸ਼ਹਿਰਾਂ 'ਚੋਂ ਅਸੀਂ ਆਪਣੇ ਸ਼ਹਿਰ 'ਚ ਕਰ ਲਵਾਂਗੇ, ਬਾਕੀ ਵੀ ਆਪਾਂ ਕਰ ਲਵਾਂਗੇ। ਠੀਕ ਹੈ ਜੀ, ਧੰਨਵਾਦ ਵੀਰ ਜੀ। ਥੈਂਕ ਯੂ ਜੀ। ਬਿਲਕੁਲ, ਹੇਟ ਕ੍ਰਾਈਮ ਦਾ ਬਹੁਤ ਵਧਿਆ ਆ। ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਐਡਵਾਈਜ਼ਰ ਆ ਇੱਕ ਲੌਰਾ ਲੂਮਰ, ਇਹ ਕਹਿੰਦੀ ਆ ਵੀ ਜੇ 65 ਮਿਲੀਅਨ ਸਪੈਨਿਸ਼ ਮੂਲ ਦੇ ਲੋਕਾਂ ਦਾ ਜਿਹੜਾ 65 ਮਿਲੀਅਨ ਐਲੀਗੇਟਰਸ ਫੂਡ ਬਣ ਸਕਦੇ ਆ, ਉਹਨਾਂ ਲਈ ਫੂਡ ਬਣ ਸਕਦਾ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਸੋ ਆਪਾਂ ਕਈ ਵਾਰ ਦੇਖਦੇ ਆ ਹੋਰ ਕਮਿਊਨਿਟੀ ਦੇ ਲੋਕ ਕਿੰਨੇ ਗਲਤ ਕੰਮ ਕਰਦੇ ਹੁੰਦੇ ਆ। ਸੋ ਜਦੋਂ ਕੋਈ ਆਪਣਾ ਆ ਤੇ ਉਹਦੀ ਫਿਰ ਵੀਡੀਓ ਆਪਣੀ ਸ਼ੇਅਰ ਕਰੀ ਜਾਂਦੇ ਆ ਧੱਕੇ ਨਾਲ ਉੱਪਰ ਤੇ ਉੱਪਰ ਜਾ ਕੇ। ਹੁਣ ਕੱਲ ਦੀ ਇੱਕ ਹੋਰ ਵੀਡੀਓ ਮੈਂ ਦੇਖ ਰਹੀ ਸੀ, ਇੱਕ ਆਪਣੀ ਕਮਿਊਨਿਟੀ ਦਾ ਬੰਦਾ ਸੀਗਾ, ਉਹ ਥੋੜਾ ਡਿਸੇਬਲ ਸੀ ਪਰ ਫਿਰ ਵੀ ਉਹ ਟਰੱਕ ਚਲਾ ਰਿਹਾ ਸੀਗਾ। ਉਹਦੇ ਖਿਲਾਫ ਜਿਹੜੀ ਦੂਜੀ ਕਮਿਊਨਿਟੀ ਵਾਲੇ ਐਵੇਂ ਊਲ ਜਲੂਲ ਬੋਲ ਦਿੰਦੇ ਸੀਗੇ। ਚੰਗੇ ਲੋਕ ਮੌਜੂਦ ਨੇ, ਉਹਨਾਂ ਨੇ ਉਹ ਬੰਦੇ ਨੂੰ ਜਿਹੜੀ ਉਹ ਤਾੜਨਾ ਕੀਤੀ ਵੀ ਭਾਈ ਤੂੰ ਦੇਖ ਵੀ ਉਹ ਡਿਸੇਬਲਡ ਹੋਣ ਦੇ ਬਾਵਜੂਦ ਮਿਹਨਤ ਕਰ ਰਿਹਾ, ਪਰਿਵਾਰ ਦੇ ਲਈ ਜਿਹੜੀ ਉਹ ਕਮਾਈ ਕਰ ਰਿਹਾ ਆ, ਵੀ ਇਹਦੇ ਤੋਂ ਤਾਂ ਤੁਹਾਨੂੰ ਇੰਸਪਾਇਰ ਹੋਣਾ ਚਾਹੀਦਾ ਆ। ਸੋ ਇਦਾਂ ਦੇ ਜਿਹੜੇ ਲੋਕਾਂ ਦੀ ਆਪਾਂ ਨੂੰ ਵੀਡੀਓਜ਼ ਆ, ਗੱਲਾਂ ਆ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਆ, ਵੀ ਉਹ ਡਿਸੇਬਲਡ ਹੋਣ ਦੇ ਬਾਵਜੂਦ ਵੀ ਉਹ ਕੰਮ ਕਰ ਰਿਹਾ, ਮਿਹਨਤ ਕਰ ਰਿਹਾ ਆ, ਮਿਹਨਤ ਦੀ ਕਮਾਈ ਕਰ ਰਿਹਾ ਆ। ਦੂਜੀਆਂ ਤਾਂ ਬਥੇਰੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ, ਉਹ ਤਾਂ ਕਾਮਨ ਸੈਂਸ ਵਾਲੀਆਂ ਗੱਲਾਂ, ਉਹ ਤੁਸੀਂ ਕਿਸੇ ਨੂੰ ਸਿਖਾ ਨਹੀਂ ਸਕਦੇ ਵੀ ਉਹ ਧੱਕੇ ਦੇ ਨਾਲ ਵੀ ਤੁਸੀਂ ਟੀਕਾ ਲਾ ਦੋਗੇ ਤੇ ਸ਼ਾਇਦ ਉਹਨੂੰ ਸਮਝ ਆ ਜਾਣੀ ਆ। ਸੋ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਉਹਦੇ ਵੱਲ ਦੇਖਣ ਦੀ ਨਾਲ ਦੇ ਨਾਲ ਜ਼ਰੂਰ। ਕੱਲ ਇਹੋ ਹੀ ਜਿੱਦਾਂ ਆਪਾਂ ਗੱਲ ਕਰ ਰਹੇ, ਇਸ ਤਰ੍ਹਾਂ ਹੀ ਵੀਡੀਓ ਸੀਗੀ ਤੇ ਜਿਹਦੇ ਵਿੱਚ ਇੱਕ ਸਰਦਾਰ ਜੀ ਗੁਰਸਿੱਖ ਭਾਈ ਸਾਹਿਬ ਹੁਣੀ ਬੈਗ ਲੈ ਕੇ ਤੇ ਬੈਗ ਤੇ ਚੱਪਲਾਂ ਪਾਈਆਂ ਤੇ ਉਹ ਆਪਣੇ ਟਰੱਕ ਸਟਾਪ ਚੋਂ ਬਾਹਰ ਆ ਰਹੇ ਆ ਤੇ ਉਹਨੂੰ ਇੱਕ ਦੂਜੇ ਮੂਲ ਦੇ ਪਰਸਨ ਨੇ ਉਹਨੂੰ ਕਨਫਰੰਟ ਕੀਤਾ ਵੀ ਬਾਈ ਤੁਸੀਂ ਫਿਊਲ ਦੀ ਲਾਈਨ ਜਿਹੜੀ ਆ ਉਹ ਹੋਲਡ ਕੀਤੀ ਹੋਈ ਆ ਤੇ ਤੁਸੀਂ ਅੱਗੇ ਟਰੱਕ ਪਾਰਕ ਕੀਤਾ ਆ, ਮੈਂ ਪਿੱਛੇ ਵੇਟ ਕਰ ਰਿਹਾ, ਮੇਰੀ ELD ਦਾ ਟਾਈਮ ਖਤਮ ਹੋ ਰਿਹਾ ਤੇ ਤੁਸੀਂ ਅੰਦਰ ਯੂ ਆਰ ਡੂਇੰਗ ਦ ਸ਼ਾਵਰ, ਹੈ ਨਾ, ਵੀ ਤੁਸੀਂ ਸ਼ਾਵਰ ਲੈ ਰਹੇ ਆ ਫਿਊਲ ਦੀ ਲਾਈਨ ਬਲੌਕ ਕਰਕੇ, ਤੇ ਵਾਈ ਡੋਂਟ ਯੂ ਪਾਰਕ ਐਂਡ ਉਹ ਜਿਹੜੇ ਆਪਣੇ ਭਾਈ ਸਾਹਿਬ ਸੀਗੇ ਉਹ ਸਗੋਂ ਉਹਦੇ ਉਲਟਾ ਗੱਲ ਪੈ ਗਏ, ਬਈ ਤੂੰ ਕੌਣ ਹੁੰਦਾ ਮੈਨੂੰ ਇੱਦਾਂ ਰੋਕਣ ਵਾਲਾ, ਆਮ ਗੋਇੰ ਟੂ ਡੂ ਦਿਸ, ਹੈ ਨਾ, ਮੈਂ ਤਾਂ ਇੱਦਾਂ ਹੀ ਕਰਨਾ, ਮੈਂ ਤਾਂ 7 ਮਿੰਟਾਂ 'ਚ ਨਹਾ ਕੇ ਆ ਗਿਆ। ਹਾਂ, ਤੇ ਉਹ ਮਤਲਬ ਕਿ ਕਹਿਣ ਦਾ ਭਾਵ ਇਹ ਆ ਕਿ ਜੇ ਤੁਸੀਂ 7 ਮਿੰਟਾਂ 'ਚ ਨਹਾ ਕੇ ਆ ਗਏ ਆ ਤੇ ਮਤਲਬ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਟਰੱਕ ਚਲਾਉਣੇ ਆ, ਹੈ ਨਾ, ਬੇਸ਼ਰਮੀ ਦੀ ਕੋਈ ਹੱਦ ਹੁੰਦੀ ਆ। ਔਰ ਇਹ ਚੀਜ਼ ਜਿਹੜੀ ਆ ਇਹ ਬਿਲਕੁਲ 100% ਸਹੀ ਆ। ਬਹੁਤ ਵੀਡੀਓਜ਼ ਜਿਹੜੀਆਂ ਐਸੀਆਂ ਆ ਰਹੀਆਂ ਹੈਗੀਆਂ ਜਿੱਥੇ ਕਿ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਇਹ ਗਲਤ ਕੰਮ ਕਰਦੇ ਆ, ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ। ਦੇਖੋ ਅਗੇਨ ਜਿਹੜੀ ਆਪਾਂ ਹਰਜੋਤ ਭਾਜੀ ਗੱਲ ਕਰਦੇ ਹੇਟ ਕ੍ਰਾਈਮ ਦੀ, ਹੇਟ ਕ੍ਰਾਈਮ ਪੈਦਾ ਹੁੰਦਾ ਆ, ਹੇਟ ਕ੍ਰਾਈਮ ਕਿਤੇ ਨਾ ਕਿਤੇ ਚੱਲਦਾ ਆ, ਹੇਟ ਕਿਤੇ ਨਾ ਕਿਤੇ ਤੁਰਦੀ ਆ, ਠੀਕ ਹੈ ਨਾ। ਸੋ ਜੇ ਤੁਸੀਂ ਆਪਾਂ ਨੂੰ ਜਿਹੜਾ ਇਹ ਆਪਣੇ ਭਾਜੀ ਹੁਣੀ ਕਹਿ ਗਏ, ਦਿਓਲ ਭਾਜੀ ਹੁਣੀ, ਆਪਾਂ ਨੂੰ ਥੋੜੇ ਜਿਹੇ ਬੇਸਿਕਸ ਵੱਲ ਧਿਆਨ ਦੇਣਾ ਚਾਹੀਦਾ। ਆਪਾਂ ਨੂੰ ਆਪਣੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਇਹਦੇ ਵਿੱਚ ਇੱਕ ਬੇਸਿਕਸ ਵੱਲ ਨੂੰ ਤੁਰਨਾ ਚਾਹੀਦਾ, ਜਿਹੜੇ ਕਿ ਅਸੀਂ ਪਹਿਲਾਂ ਸ਼ੁਰੂ ਤੋਂ ਕਰਦੇ ਹੁੰਦੇ ਸੀਗੇ। ਬੇਸਿਕਸ ਜਿਹੜੀਆਂ ਹੈਗੀਆਂ, ਜਦੋਂ ਤੁਹਾਨੂੰ ਕੋਈ ਰਾਹ ਮੰਗਦਾ ਆ ਸੜਕ ਦੇ ਉੱਤੇ, ਤੁਸੀਂ ਟਰੱਕ ਆ ਰਿਹਾ ਤੁਹਾਡੇ ਕੋਲ ਰਾਹ ਮੰਗਦਾ, ਤੁਸੀਂ ਉਹਨੂੰ ਰਾਹ ਦਿੰਦੇ ਆ, ਤੁਸੀਂ ਆਪਣਾ ਹਾਈ ਬੀਮ ਕਰਕੇ ਉਹਨੂੰ ਕਹਿੰਦੇ ਵੀ ਠੀਕ ਹੈ ਤੂੰ ਮੇਰੀ ਲੇਨ 'ਚ ਆ ਜਾ। ਦੈਨ ਉਹ ਜਿਹੜਾ ਟਰੱਕਰ ਹੈਗਾ ਉਹ ਤੁਹਾਨੂੰ ਆਪਣੀ ਡਿੱਪਰ ਚਲਾ ਕੇ ਜਾਂ ਆਪਣੇ ਹੈਜ਼ਰਡ ਚਲਾ ਕੇ ਤੁਹਾਨੂੰ ਥੈਂਕ ਯੂ ਕਰਦਾ ਆ, ਠੀਕ ਆ। ਉਹ ਇਹ ਜਿਹੜੀਆਂ ਚੀਜ਼ਾਂ ਨੇ ਬੇਸਿਕ ਚੀਜ਼ਾਂ ਹੈਗੀਆਂ ਟਰੱਕਿੰਗ ਦੀਆਂ, ਕਿ ਟਰੱਕਿੰਗ ਜਿਹੜਾ ਹੈਗਾ ਇਹ ਬੜਾ ਹੀ ਹੌਸਲੇ ਵਾਲਾ ਕੰਮ ਹੈਗਾ, ਬੜੀ ਹੌਸਲੇ ਵਾਲੀ ਡਰਾਈਵਿੰਗ ਹੈਗੀ, ਜਿਹਦੇ ਵਿੱਚ ਤੁਸੀਂ ਐਗਰੈਸ਼ਨ ਨਹੀਂ ਦਿਖਾਉਣਾ ਹੈਗਾ। ਐਗਰੈਸ਼ਨ ਜਿਹੜਾ ਹੈਗਾ ਟਰੱਕਿੰਗ ਦੇ ਵਿੱਚ ਉਹ ਬਿਲਕੁਲ ਸਰਾਸਰ ਗਲਤ ਹੈਗਾ। ਸੋ ਤੁਸੀਂ ਦੂਜੇ ਨੂੰ ਰਾਹ ਦਿਓ, ਦੂਜੇ ਦੀ ਜੇ ਕੋਈ ਤੁਹਾਨੂੰ ਕ੍ਰਾਸ ਕਰ ਰਿਹਾ ਉਹਦੀ ਇਸ਼ੂ ਸਮਝੋ, ਉਹਦੀ ਪ੍ਰੋਬਲਮ ਸਮਝੋ ਕਿ ਉਹਦੇ ਨਾਲ ਕਿਉਂ ਉਹ ਮੇਰੇ ਅੱਗੇ ਆ ਰਿਹਾ, ਕਿਉਂ ਮੇਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ, ਕਿਉਂ ਉਹ ਇਹ ਚੀਜ਼ ਕਰ ਰਿਹਾ, ਉਹਨੂੰ ਸਮਝ ਕੇ ਉਹਦੇ ਨਾਲ ਕੋਆਰਡੀਨੇਟ ਕਰੋ ਵਿਦਆਊਟ ਆਸਕਿੰਗ।
ਇਸ ਚੀਜ਼ ਜੀ। ਨੂੰ ਜਿਹੜੀ ਆ 올ਡ ਬੇਸਿਕ ਟਰੱਕਿੰਗ ਕਹਿੰਦੇ ਸੀਗੇ ਕਿ ਦੂਜੇ ਦੀ ਪ੍ਰੋਬਲਮ ਸਮਝ ਕੇ ਸੜਕ ਦੇ ਉੱਤੇ ਉਹਨੂੰ ਰਾਹ ਦਿਓ, ਉਹਨੂੰ ਰਸਤਾ ਛੱਡੋ, ਉਹਨੂੰ ਅੱਗੇ ਲੰਘਣ ਦਿਓ ਜਾਂ ਪਿੱਛੇ ਜਾਣ ਦਿਓ ਜਾਂ ਕੁਛ ਵੀ ਕਰਨਾ, ਲੇਨ ਚੇਂਜ ਕਰਨੀ, ਕੁਛ ਕਰਨਾ। ਇੱਥੇ ਅਗਲੇ ਨੂੰ ਦੇਖ ਕੇ ਉਹਦੀ ਮਜਬੂਰੀ ਸਮਝ ਕੇ ਤੁਸੀਂ ਕੀ ਰਿਐਕਟ ਕਰ ਰਹੇ ਆ, ਦੈਟ ਇਜ਼ ਵਾਟ ਦਾ ਬੇਸਿਕ ਟਰੱਕਿੰਗ ਇਜ਼। ਜਲਦੀ ਕਾਲ ਲੈ ਲਈਏ। ਹਾਂਜੀ ਬਿਲਕੁਲ, ਥੈਂਕ ਯੂ। ਤੇ ਜਲਦੀ ਕਾਲ ਲੈ ਲਈਏ ਜਿਹੜੇ ਆਪਣੇ ਨਾਲ ਸਰੋਤੇ ਹੋਲਡ ਤੇ ਆ, ਤੇ ਫਿਰ ਆਪਣਾ ਸਮਾਂ ਵੀ ਜਿਹੜਾ ਸਮਾਪਤੀ ਤੇ ਆ। ਬੂਟਾ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਖਾਲਸਾ ਜੀ, ਰਾਜਕਰਵੀਰ ਜੀ ਤੇ ਰਮਨ ਜੀ ਤੇ ਪੰਜਾਬੀ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਅੱਛਾ ਜੀ, ਉਹ ਜਿਹੜਾ ਪਹਿਲਾ ਬਾਈ ਆਇਆ ਸੀ ਨਾ, ਉਹਨੇ ਬਹੁਤ ਮੇਰੇ ਮਨ ਲੱਗੀ ਉਹਦੀ ਗੱਲ। ਉਹਨੇ ਬਹੁਤ ਮੋਟੀਵੇਸ਼ਨ ਵਾਲੀ ਗੱਲ ਕੀਤੀ ਵੀ ਵੇਖੋ ਅਖੇ, ਉਹਨੇ ਮੈਨੂੰ ਪੁੱਛਿਆ ਵੀ ਕਿੱਥੋਂ ਆਇਆ, ਕਿੱਧਰ ਜਾਣਾ, ਹਨਾ। ਤੇ ਇਹੀ ਤਾਂ 5-4 ਗੱਲਾਂ ਮੇਨ ਵੀ ਜਿਹੜੇ ਉਹ ਪੁਲਿਸ ਵਾਲੇ ਪੁੱਛਦੇ ਵੀ ਹਾਂ ਬਾਈ ਤੇਰਾ ਕੀ ਲੱਦਿਆ, ਕਿੱਥੇ ਜਾਣਾ, ਕਿੱਥੋਂ ਚੱਕਿਆ, ਹੈਂ, ਕਿੰਨੇ ਦਿਨਾਂ ਦਾ ਤੂੰ ਤੁਰਿਆ ਜਾਂ ਕਿਵੇਂ, ਹਨਾ। ਤੇ ਇਸ ਕਰਕੇ ਡਰਨ ਦੀ ਲੋੜ ਨਹੀਂ, ਥੋੜੀ ਘੜੀ ਇਹੀ ਹੈ 10-15 ਪੁਆਇੰਟ ਹੈ ਇੰਸਪੈਕਸ਼ਨ ਵਾਲਾ। ਬਸ ਉਹਨਾਂ ਨੇ ਬ੍ਰੇਕਾਂ ਦਾ ਪੁੱਛ ਲੈਣਾ, ਦੂਜਾ ਪੁੱਛ ਲੈਣਾ, ਹੋਰ ਕੀ ਪੁੱਛਣਗੇ, ਰੋਡ ਸਾਈਨ ਹੈਗੇ ਆ ਮੋਟੇ। ਤੇ ਇਸ ਕਰਕੇ ਡਰੋ ਨਾ। ਤੇ ਬਾਕੀ ਜਿਹੜਾ ਚੰਗਾ ਕੰਮ ਕਰੋ ਭਾਈ, ਜਿਹੜਾ ਦੂਜਿਆਂ ਨੂੰ ਵੀ ਪਤਾ ਲੱਗੇ। ਜਿਵੇਂ ਹੁਣ ਉਹ ਬਾਈ ਕਹਿੰਦਾ ਸੀਗਾ ਟਰੱਕਾਂ ਵਾਲੇ ਤਾਂ ਫਿਰ ਬਦਨਾਮ ਫਿਰ ਹੁੰਦਾ ਹੀ ਆ ਨਾ। ਜੇ ਇੱਕ ਬੰਦਾ ਕੰਮ ਕਰਦਾ ਤੇ ਸਾਰੇ ਬਦਨਾਮ ਹੁੰਦੇ, ਸਾਰੀ ਕਮਿਊਨਿਟੀ ਬਦਨਾਮ ਹੁੰਦੀ ਹੈ। ਬਿਲਕੁਲ। ਇਸ ਕਰਕੇ ਆਪਦਾ ਤੇਲ ਪਾਣੀ ਪਾਉਣਾ, ਦੂਜੇ ਦੀ ਵੀ ਜ਼ਿੰਮੇਵਾਰੀ ਆ। ਉਹਨੇ ਵੀ ਜਾਣਾ ਕਿਤੇ, ਉਹਨੇ ਦੂਰ ਦਰੇਡੇ ਜਾਣਾ ਹੁੰਦਾ, ਕਈ ਵਾਰੀ ਲੌਗ ਬੁੱਕ ਦਾ ਹੀ ਹੁੰਦਾ ਪ੍ਰੋਬਲਮ। ਆਪਦਾ ਨੇਕ ਇਨਸਾਨ ਬਣ ਕੇ ਕੰਮ ਕਰੋ ਤੇ ਕਿਸੇ ਤੋਂ ਨਾ ਵੱਧ ਘੱਟ ਖਵਾਓ ਤੇ ਨਾ ਕਿਸੇ ਦੀ ਨਿਗਾਹ ਚ ਆਓ। ਫੇਰ ਹੀ ਤੁਹਾਨੂੰ ਤਾਂ ਹੀ ਹੇਟ ਕਰਦੇ ਜੇ ਤੁਸੀਂ ਪੁੱਠੇ ਸਿੱਧੇ ਕੰਮ ਕਰਦੇ ਤਾਂ। ਚਲੋ ਇੰਨਾ ਹੀ ਕਹਿਣਾ ਸੀ। ਅਵਤਾਰ ਸਿੰਘ ਜੀ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਕਾਮਨ ਇੱਕ ਇਨਫੋਰਮੇਸ਼ਨ ਹੀ ਦੇਣੀ ਸੀ। ਵੈਸੇ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਸੁਣਦਾ। ਇੱਕ ਇਨਫੋਰਮੇਸ਼ਨ ਮੇਰੇ ਪੌਪ ਅਪ ਹੋ ਰਹੀ ਸੀ ਨੈਸਟ ਡੋਰ ਦੀ ਨਟੋਮਸ ਏਰੀਆ ਦੇ ਵਿੱਚ ਨਾ ਆਈਸ ਦੀ ਟੀਮ ਅਵੇਲੇਬਲ ਹੈ ਇਸ ਟਾਈਮ ਕਾਸਕੋ ਏਰੀਆ 'ਚ। ਅੱਛਾ, ਠੀਕ ਹੈ ਜੀ। ਕਿਉਂਕਿ ਆਪਣੇ ਪੰਜਾਬੀ ਕਾਫੀ ਰੇਸ ਏਰੀਆ 'ਚ ਰਹਿੰਦੇ ਨੇ, ਤੇ ਮੈਂ ਇਹੀ ਇਨਫੋਰਮੇਸ਼ਨ ਦੇਣੀ ਸੀ ਵੀ ਉਹ ਥੋੜੇ ਜਿਹੇ ਅਲਰਟ ਹੋ ਜਾਣ, ਉਸ ਏਰੀਆ ਨੂੰ ਅਵਾਇਡ ਕਰਨ ਇਸ ਟਾਈਮ। ਠੀਕ ਹੈ, ਥੈਂਕ ਯੂ ਜੀ ਇਨਫੋਰਮੇਸ਼ਨ ਸ਼ੇਅਰ ਕਰਨ। ਓਕੇ ਜੀ, ਸਾਰਿਆਂ ਨੂੰ ਧੰਨਵਾਦ। ਅਸੀਂ ਕਮੈਂਟ ਤੁਹਾਡਾ ਪੜ੍ਹ ਲਿਆ ਸੀ, ਪਰ ਸ਼ੇਅਰ ਇਸ ਕਰਕੇ ਨਹੀਂ ਕੀਤਾ। ਬੇ ਏਰੀਏ ਦੇ ਵਿੱਚ ਇੱਕ ਰੇਡੀਓ ਸਟੇਸ਼ਨ ਆ KQED, ਜਦੋਂ ਆਈਸ ਵਾਲੇ ਛਾਪੇ ਮਾਰ ਰਹੇ ਸੀ ਉਹਦੀ ਕਵਰੇਜ ਕਰਤੀ, ਤੇ ਹੁਣ ਉਹਨਾਂ ਦੀ FCC ਵਾਲੇ ਇਨਵੈਸਟੀਗੇਸ਼ਨ ਕਰ ਰਹੇ। ਉਹ ਕਹਿੰਦੇ ਵੀ ਆਈਸ ਵਾਲਿਆਂ ਦੇ ਕਿਉਂਕਿ ਪ੍ਰੋਟੈਸਟ ਹੁੰਦੇ ਆ ਨਾ, ਫਿਰ ਲੋਕ ਇਕੱਠੇ ਹੋ ਜਾਂਦੇ ਆ, ਤੇ ਉਹ ਕਹਿੰਦੇ ਆ ਵੀ ਆਈਸ ਵਾਲਿਆਂ ਦੀ ਤੁਸੀਂ ਉਹ ਡੌਕਸਿੰਗ ਕਰਤੀ ਜਿਹੜੀ ਆ ਇਸ਼ੂ ਬਣਿਆ ਕਰ ਦਿੰਦੇ ਆ। ਸੋ ਇਹ ਤੇ ਲੀਗਲ ਇਸ਼ੂ ਜਿਹੜੇ ਉਹ ਇਸ ਦੇ ਵਿੱਚ ਆ ਜਾਂਦੇ ਆ। ਬਾਕੀ ਐਪਸ ਦੇ ਉੱਤੇ ਉਦਾਂ ਦੇ ਹੁਣ ਐਪ ਇੱਕ ਆਈਸ ਕਿਊਬ ਕਰਕੇ ਵੀ ਤੁਰੀ ਆ ਨਵੀਂ, ਉਹ ਆਈ ਸਪੌਟ ਜਿਹੜੀ ਉਹ ਕਰਦੀ ਆ। ਸੋ ਉਹਨੂੰ ਲੈ ਕੇ CNN ਦੇ ਉਲਟ ਵੀ ਬਿਆਨ ਆਇਆ ਸੀਗਾ ਵੀ ਉਹ ਕਹਿੰਦੇ ਵੀ ਤੁਸੀਂ ਕਿੱਦਾਂ ਇਹ ਐਪ ਨੂੰ ਪ੍ਰਮੋਟ ਕਰੀ ਜਾਂਦੇ ਆ ਵੀ ਆਈ ਸਪੌਟਿੰਗ ਜਿਹੜੀ ਐਪ ਆ ਏਦਾਂ ਨਾ ਕਰੋ। ਲਾਸਟ ਕਾਲਰ ਨੇ ਅੱਜ ਦੇ ਰੁਪਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਠੀਕ ਹੈ ਜੀ, ਦੱਸੋ ਜੀ। ਤੁਸੀਂ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਚੱਲਦਾ। ਮੈਂ ਤੁਹਾਡੇ ਨਾਲ ਆਹੀ ਜੋ ਤੁਸੀਂ ਪਹਿਲਾਂ 2 ਪੁਆਇੰਟਸ ਡਿਸਕਸ ਕੀਤੇ ਆ ਉਹੀ ਮੈਂ ਕਰਨਾ ਚਾਹੁੰਦਾ। ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜਾ ਆਮ ਤੌਰ ਤੇ ਜਿਹੜਾ ਟਰੱਕ ਸਟਾਪ ਦੇ ਉੱਤੇ ਗੈਸ ਵਾਲੀ ਜਿਹੜਾ ਜਿਵੇਂ ਰਮਨ ਭਾਜੀ ਨੇ ਕਿਹਾ, ਤਾਂ ਇਹ ਬਹੁਤ ਬਾਈ ਨੈਚੁਰਲ ਪ੍ਰੋਬਲਮ ਆ ਰਹੀ ਹੈ। ਲਾ ਕੇ ਅੰਦਰ ਨੂੰ ਜਾਂ ਤਾਂ ਸ਼ਾਰ ਲੈਣ ਚਲੇ ਜਾਣਗੇ ਜਾਂ ਆਪਣਾ ਕੁਝ ਨਾ ਕੁਝ ਖਰੀਦਣ ਚਲੇ ਜਾਣਗੇ। ਇਹ ਬਹੁਤ ਵੱਡੀ ਦਿੱਕਤ ਆਉਂਦੀ ਆ। ਇਹ ਕਹਿ ਲਓ ਵੀ ਹਰ ਵਕਤ ਵੀ ਪਿੱਟ ਤੇ ਆਪਾਂ ਪਿਆ ਹੀ ਰਹਿੰਦਾ, ਜਾਂ ਕਹਿ ਲਓ ਵੀ ਲੜਨ ਨੂੰ ਤਿਆਰ ਹੀ ਰਹਿੰਦੇ ਆ ਉੱਥੇ ਦੁਨੀਆ ਜੀ। ਤੇ ਦੂਜੀ ਗੱਲ ਇਹ ਆ, ਜਿਵੇਂ ਦੱਸ ਰਹੇ ਸੀਗੇ ਵੀ ਤੁਸੀਂ ਜਦ ਪਾਸ ਕਰਦੇ ਹੋ, ਆਹ ਇੰਸੀਡੈਂਟ ਮੇਰੇ ਨਾਲ ਹੋਇਆ। ਇੱਕ ਉੱਥੇ ਵੀ ਪੁਲਿਸ ਵਾਲਾ ਸਾਈਡ ਤੇ ਖੜਾ, ਤੇ ਮੈਂ ਆਪਣਾ ਆਰਾਮ ਨਾਲ 62 ਤੇ ਸਪੀਡ ਤੇ ਆ ਰਿਹਾ, 60 ਤੇ ਮੈਂ ਕਰ ਲਿਆ, ਉਹਨੂੰ ਦੇਖ ਕੇ ਸਲੋ ਕਰ ਲਿਆ। ਮੈਂ ਟਰੱਕ ਵਾਲੇ ਨੂੰ, ਮੇਰੇ ਮੂਹਰੇ 2 ਟਰੱਕ ਵਾਲੇ ਜਾ ਰਹੇ, ਮੈਂ ਉਹਨੂੰ ਓਵਰਟੇਕ ਕਰ ਰਿਹਾ ਟਰੱਕ ਵਾਲੇ ਨੂੰ। ਇੱਕ ਨੂੰ ਤਾਂ ਮੈਂ ਕਰ ਲਿਆ, ਤੇ ਜਦ ਦੂਜੇ ਨੂੰ ਮੈਂ ਕਰਨ ਲੱਗਿਆ 60 ਤੇ ਮੈਂ ਸਪੀਡ ਤੇ ਜਾ ਰਿਹਾ, ਤਾਂ ਉਹਨੇ ਮੇਰੇ ਨਾਲ ਭਜਾ ਲਿਆ ਟਰੱਕ ਵਾਲੇ ਨੇ। ਪਿਛਲੇ ਟਰੱਕ ਵਾਲੇ ਤੇ ਮੇਰੇ ਕੋਲ ਇੰਨੀ ਸਪੇਸ ਨਹੀਂ ਵੀ ਮੈਂ ਦੋਨਾਂ ਦੇ ਵਿਚਾਲੇ ਕਰ ਲਾਂ। ਤੇ ਜਦੋਂ ਮੈਂ ਉਹਦੇ ਨਾਲ ਜਾ ਰਿਹਾ, ਉਹਨੇ ਮੇਰੇ 1.5 ਮਿੰਟ ਲਾਇਆ। ਜਦ ਮੈਂ ਲਾਈਨ ਕ੍ਰਾਸ ਨਹੀਂ ਕਰ ਸਕਿਆ, ਨਾ ਉਹਨੂੰ ਓਵਰਟੇਕ ਕਰ ਸਕਿਆ, ਪੁਲਿਸ ਵਾਲੇ ਨੇ ਮੈਨੂੰ ਲਾਈਟਾਂ ਦੇ ਕੇ ਮੈਨੂੰ ਟਿਕਟ ਦੇਤੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੇਰੇ ਬਰਾਬਰ ਜਾ ਰਿਹਾ। ਕਹਿੰਦਾ ਤੂੰ ਬਈ ਲਾਈਨ ਦੂਜੀ ਦੇ ਵਿੱਚ ਆ ਗਿਆ, ਤੈਨੂੰ ਉਹਦੀ ਟਿਕਟ ਹੈ ਇਹ। ਮੈਂ ਕਿਹਾ ਵੀ ਉਹ ਤਾਂ ਸਾਈਡ ਨਹੀਂ ਦੇ ਰਿਹਾ ਮੇਰੇ ਨਾਲ। ਮੈਂ ਉਹਦੇ ਨਾਲ ਆਰਗੂ ਕੀਤਾ ਪੁਲਿਸ ਵਾਲੇ ਨਾਲ, ਬਟ ਕਿੱਥੇ ਮੰਨੇ ਜੀ ਉਹ। ਇਹ ਬਹੁਤ ਵੱਡਾ ਇਸ਼ੂ ਆਉਂਦਾ, ਖਾਸ ਤੌਰ ਤੇ ਆਪਣੇ ਪੰਜਾਬੀ ਦਾ ਬਹੁਤ ਕਰਦੇ ਨੇ ਜੀ ਇਹ।
ਬਸ ਇਹੀ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਸੀ ਤੁਹਾਡੇ। ਆਪਣੇ ਪੰਜਾਬੀ ਤੇ ਮੈਕਸੀਕਨ ਮੂਲ ਦੇ ਵੀ ਕਈ ਵਾਰੀ ਇਹ ਕਰਦੇ ਹੈਗੇ ਆ, ਇਹ ਕੰਮ ਕਰਦੇ, ਸਾਰੇ ਹੀ ਕਰਦੇ ਹੈਗੇ, ਇਹਦੇ ਵਿੱਚ ਕੋਈ ਈਗੋ ਹਰਟ ਹੋ ਜਾਂਦੀ ਹੈ ਨਾ। ਇਹਦੇ 'ਚ ਆਪਣਾ ਕੋਈ ਪੰਜਾਬੀ ਜਾਂ ਮੈਕਸੀਕਨ ਜਾਂ ਗੋਰਾ ਨਹੀਂ, ਇਹ 'ਚ ਕਈ ਜਣਿਆਂ ਦੀ ਬੇਸਿਕ ਇਹ ਮੈਂਟੈਲਿਟੀ ਹੈਗੀ ਕਈ ਡਰਾਈਵਰਸ ਦੀ, ਉਹ ਇਹ ਡਰਾਮਾ ਕਰਦੇ ਹੈਗੇ ਆ। ਉਹ ਦੂਜੇ ਨੂੰ ਕਹਿੰਦੇ ਆ ਪਨਿਸ਼ ਕਰਨ ਦੀ, ਇਹ ਕਹਿ ਦਿੰਦੇ ਆ ਵੀ ਓਕੇ ਲੈਟਸ ਸੀ ਹਾਊ ਯੂ ਕੈਨ ਡੂ ਦਿਸ। ਕਿਉਂਕਿ ਜਿਹੜੇ ਕਈ ਟਰੱਕ ਹੈਗੇ ਨਾ, ਖਾਸ ਕਰਕੇ ਚਲੋ ਆਪਣੇ ਜਿਹੜੇ ਸਿੰਗਲ ਓਨਰ ਆਪਰੇਟਰ ਜਾਂ ਛੋਟੀਆਂ ਕੰਪਨੀਆਂ, ਉਹਨਾਂ ਦੇ ਟਰੱਕ ਨਹੀਂ, ਜਿਹੜੇ ਕੰਪਨੀਜ਼ ਦੇ ਟਰੱਕ ਹੈ ਨਾ, ਉਹਨਾਂ ਦੀ ਸਪੀਡ ਜਿਹੜੀ ਆ ਉਹ ਲਿਮਿਟ ਕੀਤੀ ਹੁੰਦੀ ਹੈ, ਵੱਜੀ ਹੁੰਦੀ ਆ। ਸੋ ਉਹਨਾਂ ਦੇ ਵਿੱਚ ਕਈ ਵਾਰੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਜਿਹੜੇ ਵੀ ਟਰੱਕਰਸ ਇਸ ਵੇਲੇ ਸੁਣ ਰਹੇ ਹੈਗੇ ਆ, ਜਿਹੜੇ ਵੀ ਟਰੱਕਰਸ ਇਸ ਵੇਲੇ ਟਰੱਕ ਚਲਾ ਰਹੇ ਹੈਗੇ ਆ, ਪਲੀਜ਼ ਕਮ ਟੂ ਦਾ ਬੇਸਿਕਸ ਜਿਹੜੀਆਂ ਹੈਗੀਆਂ ਉਹ ਇਹੋ ਹੀ ਆ ਕਿ ਦੂਜੇ ਦੀ ਟਰੱਕ ਚੱਲਦਾ ਦੇਖ ਕੇ ਨਾ, ਜਿਹੜੀ ਇੱਕ ਅਸੀਂ ਕਈ ਵਾਰੀ ਇੱਕ ਗੋਰੇ ਹੁੰਦੇ ਸੀਗੇ, ਉਹ ਅਸੀਂ ਜਦੋਂ ਬੈਠੇ ਕਈ ਵਾਰੀ ਟਰੱਕ ਸਟਾਪ ਤੇ, ਇੱਕ ਵਾਰੀ ਗੋਰੇ ਉਹ ਗੱਲ ਕਰਦੇ ਸੀਗੇ, ਉਹ ਕਹਿੰਦੇ ਵੀ ਇਹ ਨਾ ਇੱਕ ਜਦੋਂ ਤੁਸੀਂ ਟਰੱਕ ਚਲਾਉਣੇ ਆ ਤੇ ਤੁਸੀਂ ਇੱਕ ਗੇਮ ਖੇਡਦੇ ਆ, ਇੱਕ ਫਰੀਵੇ ਦੇ ਉੱਤੇ ਚੱਲਦੇ ਆ, ਤੁਸੀਂ ਸਾਰੇ ਟਰੱਕ ਚੱਲ ਰਹੇ ਹੈਗੇ ਆ, ਲਾਗੇ ਛਾਗੇ ਤੁਹਾਡੇ ਗੱਡੀਆਂ ਚੱਲ ਰਹੀਆਂ ਹੈਗੀਆਂ। ਕਹਿੰਦਾ ਚੈਸ ਦੀ ਗੇਮ ਨਹੀਂ ਹੁੰਦੀ, ਚੈਸ ਦੀ ਗੇਮ ਵਰਗੀ ਗੇਮ ਹੁੰਦੀ ਆ ਵੀ ਕਿਹੜਾ ਕਿੱਥੇ ਨੂੰ ਜਾ ਰਿਹਾ, ਉੱਥੇ ਇੱਕ ਆਈਡੀਆ ਲਾਉਣਾ ਪੈਂਦਾ ਕਿ ਜੇ ਮੈਂ ਆਹ ਲੇਨ ਚੇਂਜ ਕਰਾਂ ਤੇ ਦੂਜਾ ਡਰਾਈਵਰ ਕੀ ਕਰੂਗਾ, ਇਹ ਕੀ ਰਿਐਕਸ਼ਨ ਕਰੂਗਾ ਇਸ ਚੀਜ਼ ਦਾ। ਤੇ ਕਹਿੰਦਾ ਇਹ ਗੇਮ ਉਹ ਨਹੀਂ, ਇਹ ਵਿਨ ਕਰਨ ਵਾਸਤੇ ਨਹੀਂ ਖੇਡੀ ਜਾਂਦੀ, ਇਹ ਗੇਮ ਉਹ ਆ ਜੇ ਲੂਜ਼ ਕਰਨ ਵਾਸਤੇ ਖੇਡੋ ਤੁਸੀਂ, ਕੋਈ ਗੱਲ ਨਹੀਂ, ਤੂੰ ਲੰਘ ਜਾ ਮੈਂ ਪਿੱਛੇ ਰਹਿ ਜਾਂਦਾ, ਉਹਨੇ ਬੜੀ ਵਧੀਆ ਗੋਰੇ ਨੇ ਗੱਲ ਕੀਤੀ ਸੀ। ਉਹ ਕਹਿੰਦਾ ਗੇਮ ਆ ਇੱਕ, ਇਟਸ ਅ ਗੇਮ ਆਫ ਚੈਸ ਔਨ ਦਾ ਰੋਡ, ਬਟ ਯੂ ਡੋਂਟ ਪਲੇ ਟੂ ਵਿਨ, ਯੂ ਪਲੇ ਟੂ ਲੂਜ਼, ਐਂਡ ਇਫ ਯੂ ਪਲੇ ਟੂ ਲੂਜ਼ ਯੂ ਵਿਲ ਨੈਵਰ ਬੀ ਹਰਟ ਔਰ ਨੈਵਰ ਹਰਟ ਐਨੀਬਡੀ। ਸੋ ਇਹ ਬਹੁਤ ਵਧੀਆ ਗੱਲ ਆ, ਚੰਗੀ ਗੱਲ ਹੈ, ਸੋਚਣ ਵਾਲੀ ਆ ਕਿ ਜਦੋਂ ਤੁਸੀਂ ਫਰੀਵੇ ਤੇ ਜਾਂਦੇ ਆ, ਤੁਸੀਂ ਚਾਹੇ ਕਾਰ ਚਲਾਉਣੇ ਚਾਹੇ ਟਰੱਕ ਚਲਾਉਣੇ ਆ, ਤੁਸੀਂ ਇਹ ਦੇਖੋ ਕਿ ਜਦੋਂ ਵੀ ਤੁਸੀਂ ਕੋਈ ਮੂਵ ਕਰਦੇ ਆ, ਤੁਸੀਂ ਇਹ ਸੋਚ ਕੇ ਦੇਖਿਆ ਕਰੋ ਕਿ ਤੁਹਾਡੇ ਆਲੇ ਦੁਆਲੇ ਅੱਗੇ ਪਿੱਛੇ ਜਿਹੜੀਆਂ ਕਾਰਾਂ ਟਰੱਕ ਚੱਲ ਰਹੇ ਆ, ਉਹਨਾਂ ਦਾ ਰਿਐਕਸ਼ਨ ਕੀ ਹੋਊਗਾ ਤੁਹਾਡੇ ਮੂਵ ਨਾਲ। ਸੋ ਦੈਨ ਯੂ ਵਿਲ ਅੰਡਰਸਟੈਂਡ ਕਿ ਬੇਸਿਕ ਟਰੱਕਿੰਗ ਕਿੱਦਾਂ ਚੱਲਦੀ ਆ। ਜੀ ਜਾਂਦੇ ਰਮਨ ਜੀ, ਇੱਕ FMCSA ਵੱਲੋਂ ਮੈਂ ਪੜ੍ਹ ਰਿਹਾ ਸੀ ਵੀ ਜਿਹੜਾ ਮੈਡੀਕਲ ਐਗਜ਼ਾਮੀਨਰ ਦੇ ਰੈਕਰਡਸ ਹੁਣ ਇਲੈਕਟ੍ਰੋਨਿਕਲੀ ਫਾਈਲ ਹੋਣੇ ਆ, ਪਹਿਲਾਂ 37 ਸਟੇਟਾਂ ਸੀ, ਹੁਣ ਇਹ 23 ਜੂਨ ਤੋਂ ਲਾਗੂ ਹੋਇਆ। ਹਾਂਜੀ, ਇਹ ਜਿਹੜਾ ਨਵਾਂ ਕਾਨੂੰਨ ਆਇਆ ਹੈਗਾ, ਇਹਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਆਪਣਾ ਮੈਡੀਕਲ ਲਾਇਸੈਂਸ ਜਿਹੜਾ ਮੈਡੀਕਲ ਕਾਰਡ ਆ, ਉਹ ਤੁਸੀਂ ਅਪਡੇਟ ਕਰਦੇ ਸੀਗੇ। ਸੋ ਜਦੋਂ ਤੁਹਾਡਾ ਮੈਡੀਕਲ ਹੁੰਦਾ ਆ ਤਾਂ ਜਿਹੜਾ ਡਾਕਟਰ ਤੁਹਾਡਾ ਮੈਡੀਕਲ ਕਰਦਾ ਹੈ, ਤੁਸੀਂ ਉਹਦੇ ਜਾਂ ਉਹ ਮੈਡੀਕਲ ਜਿਹੜਾ ਡਾਕਟਰ ਹੈਗਾ, ਜਾਂ ਤੁਸੀਂ somebody has to update to the DMV ਨੂੰ ਭੇਜਣਾ ਪੈਂਦਾ ਸੀਗਾ ਅਪਡੇਟ ਆਪਣਾ। ਸੋ ਹੁਣ ਜਿਹੜਾ ਆ ਉਹ FMCSA ਨੇ ਇਹਨੂੰ ਚੇਂਜ ਕਰਤਾ, DOT ਨੇ, ਕਿ ਹੁਣ ਜਿਹੜਾ ਡਾਕਟਰ ਹੈਗਾ ਆ, ਉਹਨਾਂ ਨੂੰ ਰਿਕੁਆਇਰਡ ਹੈਗਾ ਕਿ ਜਿੱਦਣ ਮੈਡੀਕਲ ਕੀਤਾ ਹੈਗਾ ਉਦਣ ਹੀ ਰਾਤ ਨੂੰ ਬਿਫੋਰ ਮਿਡਨਾਈਟ ਦੇ ਹੈਵ ਟੂ ਅਪਲੋਡ ਦੈਟ ਮੈਡੀਕਲ ਕਾਰਡ ਟੂ FMCSA ਵੈਬਸਾਈਟ। FMCSA ਦੀ ਜਿਹੜਾ ਉਹਨਾਂ ਦਾ ਡਾਕਟਰ ਦਾ ਲੌਗਇਨ ਹੈਗਾ, ਉਹਦੇ ਥਰੂ ਜਾ ਕੇ ਦੇ ਹੈਵ ਟੂ ਅਪਡੇਟ ਦੈਟ। ਦੈਨ FMCSA ਜਿਹੜੀ ਹੈਗੀ ਆ, ਉਹ ਸਟੇਟ DMV ਨੂੰ ਜਿਹੜੀ ਆ ਉਹ ਅਪਡੇਟ ਦਊਗੀ ਉਸ ਲਾਇਸੈਂਸ ਦਾ। ਸੋ ਇਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਫਿਊਚਰ ਦੇ ਵਿੱਚ ਜਿਹੜਾ ਅੱਗੇ ਮੈਡੀਕਲ ਕਾਰਡ ਤੁਹਾਨੂੰ ਆਪਣੇ ਪਰਸ ਦੇ ਵਿੱਚ ਕੈਰੀ ਕਰਨਾ ਪੈਂਦਾ ਸੀਗਾ, ਉਹ ਹੁਣ ਇਲੈਕਟ੍ਰੋਨਿਕਲੀ FMCSA ਦੀ ਸਾਈਟ ਤੇ ਅਵੇਲੇਬਲ ਹੋਊਗਾ, ਜਿਹੜਾ ਕਿ ਰੋਡ ਸਾਈਡ ਇੰਸਪੈਕਸ਼ਨ ਦੇ ਵਿੱਚ ਤੁਹਾਨੂੰ ਅਗਲੇ ਕਾਰਡ ਨਹੀਂ ਪੁੱਛਣਗੇ, ਉਹ ਆਟੋਮੈਟਿਕਲੀ ਵੈਬਸਾਈਟ ਤੇ ਤੁਹਾਡਾ ਕਾਰਡ ਦੇਖ ਲੈਣਗੇ, ਮੈਡੀਕਲ ਕਾਰਡ ਜਿਹੜਾ ਉੱਥੇ ਦੇਖ ਲੈਣਗੇ। ਸੋ ਇਹ ਇੱਕ ਗੁੱਡ ਥਿੰਗ ਵੀ ਹੈਗੀ ਆ, ਜਿਹਦੇ ਵਿੱਚ ਕਿ ਇੱਕ ਲੈਸ ਥਿੰਗ ਟੂ ਕੈਰੀ ਆ, ਮੋਰ ਐਨਫੋਰਸਮੈਂਟ ਹੈਗੀ ਆ, ਮੋਰ ਕਲੈਰਿਟੀ ਹੈਗੀ ਆ, ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਮਤਲਬ ਕਿ ਜਿਹੜੀਆਂ, ਔਰ ਖਾਸ ਕਰਕੇ ਹਰਜੋਤ ਭਾਜੀ ਮੈਂ ਇੱਕ ਚੀਜ਼ ਦੱਸ ਦਿਆਂ, ਬਹੁਤ ਜਣੇ ਮੈਂ ਇੱਥੇ ਕਈ ਵਾਰੀ ਮੈਂ ਸੁਣਦਾ ਹੁੰਦਾ ਆਪਣੇ ਆਫਿਸ ਦੇ ਵਿੱਚ ਵਿਚਾਰ ਔਰ ਗੱਲਾਂ ਕਿ ਕਈ ਵਾਰੀ ਕਈ ਕਹਿ ਦਿੰਦੇ ਆ ਕਿ ਅਸੀਂ ਮੈਡੀਕਲ ਕਰਵਾਇਆ ਸੀਗਾ, ਸਾਡੇ ਡਾਕਟਰ ਨੇ ਸਾਨੂੰ ਫੇਲ ਕਰਤਾ, ਅਸੀਂ ਦੂਜੇ ਡਾਕਟਰ ਕੋਲ ਜਾ ਕੇ ਮੈਡੀਕਲ ਕਰਾ ਲਿਆ, ਪਾਸ ਹੋ ਗਿਆ। ਠੀਕ ਆ, ਉਹ ਸਰਾਸਰ ਰੋਂਗ ਆ, ਤੁਸੀਂ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜਦੋਂ ਇੱਕ ਮੈਡੀਕਲ ਡਾਕਟਰ ਨੇ ਤੁਹਾਨੂੰ ਫੇਲ ਕਰ ਦਿੱਤਾ, ਉਹਨੇ ਰਿਪੋਰਟ ਕਰ ਦੇਣਾ ਆ, ਤੁਸੀਂ ਦੂਜੇ ਡਾਕਟਰ ਕੋਲ ਜਾ ਕੇ ਕਰਵਾ ਵੀ ਲਿਆ, ਕੁਝ ਵੀ ਕਰ ਲਿਆ, that comes into a fraud, okay? So don't do that। ਜੇ ਤੁਸੀਂ ਇੱਕ ਥਾਂ ਤੇ ਫੇਲ ਹੋ ਗਏ ਆ, try to work with that doctor, ਉਹ ਜਿਹੜਾ ਤੁਹਾਨੂੰ ਕਹਿ ਰਿਹਾ ਹੈਗਾ। ਜੇ ਤੁਹਾਨੂੰ ਮੰਨ ਲਓ ਕਿ ਡਾਕਟਰ ਕਹਿ ਰਿਹਾ ਕਿ ਤੁਸੀਂ BP ਦੀ ਦਵਾਈ ਲੈਣੇ ਹੈਗੇ ਆ, ਗੋ ਬੈਕ ਟੂ ਯੋਰ ਜਿਹੜਾ ਡਾਕਟਰ ਹੈਗਾ, ਪ੍ਰਿਸਕ੍ਰਿਪਸ਼ਨ ਜਿਹਨੇ ਦਿੱਤੀ ਆ, ਉਹਦੇ ਕੋਲੋਂ ਆਪਣੀ ਡੋਜ਼ ਵਧਾਓ ਜਾਂ ਕੁਝ ਕਰੋ ਤਾਂ ਕਿ ਤੁਹਾਡਾ BP ਜਿਹੜਾ ਆ ਉਹ ਕੰਟਰੋਲ ਹੋ ਸਕੇ। ਸੋ ਜੇ ਉਹ ਡਾਕਟਰ ਤੁਹਾਨੂੰ ਕਹਿ ਰਿਹਾ ਹੈਗਾ ਤੇ ਤੁਸੀਂ ਉਹਦੇ ਆਖੇ ਲੱਗ ਕੇ ਇਹ ਚੀਜ਼ ਕਰੋ,
ਤੇ ਜੇ ਤੁਹਾਨੂੰ ਉਹ ਕਹਿ ਰਿਹਾ ਕਿ ਓਕੇ ਕਮ ਬੈਕ ਐਂਡ ਸੀ ਮੀ ਆਫਟਰ 15 ਡੇਜ਼, ਠੀਕ ਹੈ, ਤੇ ਉਹ ਫੋਲੋ ਕਰੋ। ਇੱਕ ਜਿਹੜੀ ਪ੍ਰੀ ਡਾਇਬੈਟਿਕ ਹੈਗੀ ਆ, ਉਹ ਸਿਚੁਏਸ਼ਨ ਬਹੁਤ ਜ਼ਿਆਦਾ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੀ ਹੈਗੀ ਆ। ਪ੍ਰੀ ਡਾਇਬੈਟਿਕ ਜਿਹੜੇ ਆਪਣੇ ਬੰਦੇ ਹੈਗੇ ਆ ਉਹ ਬਹੁਤ ਆ ਰਹੇ ਹੈਗੇ ਆ, ਔਰ ਪ੍ਰੀ ਡਾਇਬੈਟਿਕ ਦੇ ਵਿੱਚ ਜਦੋਂ ਤੁਸੀਂ ਆ ਜਾਂਦੇ ਆ, ਤੁਹਾਡਾ ਲਾਇਸੈਂਸ ਰਿਸਟ੍ਰਿਕਟਡ ਹੋ ਜਾਂਦਾ ਆ, ਬੀਪੀ ਦੇ ਵਿੱਚ ਤੁਹਾਡਾ ਲਾਇਸੈਂਸ ਰਿਸਟ੍ਰਿਕਟਡ ਹੋ ਜਾਂਦਾ ਆ। ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਉਸ ਡਾਕਟਰ ਦੇ ਖਿਲਾਫ ਜਾਂ ਉਸ ਕਲੀਨਿਕ ਦੇ ਖਿਲਾਫ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿ ਆਪਣਾ ਲਾਈਫ ਸਟਾਈਲ, ਆਪਣੀ ਦਵਾਈ ਦਾਰੂ, ਆਪਣਾ ਜਿਹੜਾ ਚੀਜ਼ਾਂ, ਆਪਣੀ ਐਕਸਰਸਾਈਜ਼ ਆ, ਉਹਦੇ ਤੇ ਧਿਆਨ ਦਿਓ ਤਾਂ ਕਿ ਤੁਸੀਂ ਆਪਣੀ ਸਿਹਤ ਨੂੰ ਬਰਕਰਾਰ। ਹੁਣ ਦੇਖੋ ਇਹੋ ਹੀ ਚੀਜ਼ ਜਿਹੜੀ ਆ ਡਾਕਟਰ ਵਾਲੀ ਚੀਜ਼ ਹੈ, ਇਹੋ ਹੀ ਗੱਲ ਜਿਹੜਾ ਆ ਐਕਸੀਡੈਂਟ ਹੋਇਆ ਟੈਕਸਸ ਦੇ ਵਿੱਚ। ਹੁਣ ਇੱਥੇ ਦੇਖੋ ਨਾ ਵੀ ਜਿਹੜਾ 300 ਪਾਉਂਡ ਦਾ ਬੰਦਾ, ਮੈਨੂੰ ਪਤਾ, ਮੈਂ ਜਦੋਂ ਟਰੱਕ ਡਰਾਈਵ ਕਰਦਾ ਸੀਗਾ ਮੇਰਾ ਉਹ weight ਓਵਰ ਸੀਗਾ, ਠੀਕ ਆ, ਮੈਨੂੰ ਡਾਕਟਰ ਨੇ 3 ਵਾਰੀ ਸਲੀਪ ਐਪਨੀਆ ਦੀ ਸਟੱਡੀ ਲਈ ਭੇਜਿਆ ਕਿ ਨਹੀਂ ਤੇਰਾ ਸਲੀਪ ਐਪਨੀਆ ਲੱਗਦਾ, ਤੂੰ ਓਵਰਵੇਟ ਆ, ਸਲੀਪ ਐਪਨੀਆ ਲੱਗਦਾ। ਮੇਰੇ 3 ਟੈਸਟ ਹੋਏ ਆ ਸਲੀਪ ਐਪਨੀਆ ਦੇ, 3 ਟੈਸਟ ਮੇਰੇ ਨੈਗੇਟਿਵ ਆਏ ਹੈਗੇ। ਉਸ ਤੋਂ ਬਾਅਦ ਮੈਂ ਚਲੋ ਵਰਕਆਊਟ ਕਰਕੇ ਮੈਂ ਆਪਣੀ ਭਾਰ ਘਟਾ ਲਿਆ, ਦੈਟਸ ਅ ਡਿਫਰੈਂਟ ਸਟੋਰੀ। ਬਟ ਦ ਪ੍ਰੋਬਲਮ ਇਜ਼ ਕਿ ਜਿਹੜਾ ਬੰਦਾ 5 ਫੁੱਟ 3 ਇੰਚ ਦਾ ਆ ਔਰ 300 ਪਾਉਂਡ ਦਾ ਆ, 100% ਉੱਤੇ ਸਲੀਪ ਐਪਨੀਆ ਦਾ ਜਿਹੜੀ ਆ ਉਹ ਹੁੰਦਾ ਆ। ਅਸਰ ਹੋਣਾ ਹੈ। ਕੀ ਉਹਦੀ ਸਲੀਪ ਐਪਨੀਆ ਦੀ ਸਟੱਡੀ ਹੋਈ ਸੀ? ਕੀ ਉਹਦੇ ਡਾਕਟਰ ਨੇ ਜਿਹਨੇ ਮੈਡੀਕਲ ਕੀਤਾ ਉਹਨੇ ਉਹ ਕੰਮ ਕੀਤਾ ਸੀਗਾ? ਸੋ ਇਹ ਸਾਰੀਆਂ ਚੀਜ਼ਾਂ ਜਦੋਂ ਲੋਕੀ ਬਹੁਤ ਜਣੇ ਕਹਿ ਦਿੰਦੇ ਆ ਭਾਜੀ ਪਤਾ ਨਹੀਂ ਕਦੀ ਕੋਈ ਪ੍ਰੋਬਲਮ ਤਾਂ ਆਈ ਨਹੀਂ। ਭਾਈ ਪ੍ਰੋਬਲਮ ਤਾਂ ਉਦੋਂ ਆਉਂਦੀ ਹੈ ਜਦੋਂ ਇਦਾਂ ਦੀ ਪ੍ਰੋਬਲਮ ਆਉਂਦੀ ਆ, ਉਦੋਂ ਵੱਡੀਆਂ ਪ੍ਰੋਬਲਮ ਆ ਜਾਂਦੀਆਂ ਲਾਈਫ। ਉਦੋਂ ਫਿਰ ਚੀਜ਼ਾਂ ਜਿਹੜੀਆਂ ਦੁਬਾਰਾ ਖੋਲਦੇ। ਪਲੀਜ਼ ਤੁਸੀਂ ਜਿਹੜੀਆਂ ਚੀਜ਼ਾਂ ਵੀ ਤੁਹਾਨੂੰ ਦੱਸਦੇ ਹੈਗੇ, ਜਿਹੜੀਆਂ ਚੀਜ਼ਾਂ ਤੁਹਾਨੂੰ ਪ੍ਰਿਸਕ੍ਰਾਈਬ ਡਾਕਟਰ ਕਰਦਾ, ਕੋਈ ਵੀ ਚੀਜ਼ ਕਹਿੰਦਾ ਹੈਗਾ, ਦੱਸਦਾ ਹੈਗਾ, ਪਲੀਜ਼ ਪ੍ਰੋਫੈਸ਼ਨਲ ਜਿਹੜਾ ਵਿਊ ਜ਼ਰੂਰ ਲਿਆ ਕਰੋ। ਸਾਡਾ ਨੰਬਰ ਹਮੇਸ਼ਾ 8776221313 ਹਮੇਸ਼ਾ ਅਵੇਲੇਬਲ ਹੈ। ਜਦੋਂ ਵੀ ਤੁਹਾਨੂੰ ਲੋੜ ਆ ਵਰਕਿੰਗ ਆਵਰਸ ਦੇ ਵਿੱਚ, ਮੰਡੇ ਥਰੂ ਫਰਾਈਡੇ 8 to 5, ਜਦੋਂ ਮਰਜ਼ੀ ਸਾਨੂੰ ਕਾਲ ਕਰ ਲਓ, ਕਾਲ ਕਰਕੇ ਸਾਡੇ ਨਾਲ ਗੱਲ ਕਰ ਲਓ। ਜੇ ਤੁਹਾਨੂੰ ਕੋਈ ਇਸ਼ੂ ਹੈਗਾ ਤੇ ਵੀ ਵਿਲ ਗਾਈਡ ਯੂ ਥਰੂ। ਜੀ ਥੈਂਕ ਯੂ ਰਮਨ ਜੀ, ਥੈਂਕ ਯੂ ਜੀ, ਮਿਹਰਬਾਨੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।